ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਟੀਵੀ 84 ਦੀ ਜਿਹੜੀ ਟੀਮ ਹੈ ਉਹ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਦੇ ਵਿੱਚ ਪਹੁੰਚੀ ਆ। ਇੱਥੋਂ ਦੀਆਂ ਜਿਹੜੀਆਂ ਲੋਕਲ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਤੇ ਜਥੇਬੰਦੀਆਂ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਅੱਜ 5ਵਾਂ ਮਹਾਨ ਜਿਹੜਾ ਨਗਰ ਕੀਰਤਨ ਹੈ ਉਹ ਕੱਢਿਆ ਜਾ ਰਿਹਾ ਹੈ। ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਉਹਦੀ ਜਿਹੜੀ ਸ਼ੁਰੂਆਤ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਮੇਰੇ ਪਿੱਛੇ ਸਜ ਕੇ ਤਿਆਰ ਹੋ ਚੁੱਕੀ ਹੈ ਤੇ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਹੈ ਉਹ ਹੋਣ ਜਾ ਰਹੀ ਹੈ। ਜਿਹੜਾ ਇਹ 5ਵਾਂ ਮਹਾਨ ਨਗਰ ਕੀਰਤਨ ਹੈਗਾ, ਇਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਥੇ ਕੱਢਿਆ ਜਾ ਰਿਹਾ ਹੈ ਤੇ ਨਾਲ ਹੀ ਨਾਲ ਜਿਹੜੇ 1984 ਦਾ ਘੱਲੂਘਾਰਾ ਹੈਗਾ ਉਹਦੇ ਸ਼ਹੀਦਾਂ ਨੂੰ ਯਾਦ ਰੱਖਦਿਆਂ ਹੋਇਆਂ ਇਸ ਨਗਰ ਕੀਰਤਨ ਦੀ ਅੱਜ ਇੱਥੇ ਸ਼ੁਰੂਆਤ ਕੀਤੀ ਜਾ ਰਹੀ ਹੈ। ਸੋ ਜਿਹੜੇ ਇੱਥੇ ਪਤਵੰਤੇ ਸੱਜਣ ਪਹੁੰਚੇ ਨੇ, ਅੱਜ ਇੱਥੋਂ ਸੈਨ ਫਰਾਂਸਿਸਕੋ ਦੇ ਵਿੱਚੋਂ ਅਸੀਂ 2nd ਸਟਰੀਟ ਦੇ ਉੱਤੇ ਖੜੇ ਹਾਂ ਜਿੱਥੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ। ਇੱਥੋਂ ਇਹ ਨਗਰ ਕੀਰਤਨ ਹੁੰਦਾ ਹੋਇਆ ਇਵੈਂਚੁਅਲੀ ਤਕਰੀਬਨ 1.5 ਮੀਲ ਦਾ ਸਫ਼ਰ ਤੈਅ ਕਰਕੇ ਸਿਵਿਕ ਸੈਂਟਰ ਤੱਕ ਜਾਵੇਗਾ, ਜਿੱਥੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤੇ ਉੱਥੇ ਅੰਤ ਦੇ ਵਿੱਚ ਜਿਹੜੀ ਸਟੇਜ ਹੈਗੀ ਹੈ ਉਹ ਲੱਗਣੀ ਹੈ। ਸਟੇਜ ਤੋਂ ਖਾਸ ਤੌਰ ਤੇ ਜਿਹੜੇ ਪੰਥਕ ਬੁਲਾਰੇ ਨੇ ਅੱਜ ਕੌਮ ਨੂੰ ਜੋ ਦਰਪੇਸ਼ ਮੁਸ਼ਕਲਾਂ ਨੇ, ਜਿੱਥੇ 1984 ਦੇ ਘੱਲੂਘਾਰੇ ਨਾਲ ਸੰਬੰਧਿਤ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨਾਲ ਸੰਬੰਧਿਤ, ਨਾਲ ਹੀ ਜਿਹੜਾ ਕੌਮੀ ਸੰਘਰਸ਼ ਹੈਗਾ ਖਾਲਿਸਤਾਨ ਦਾ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਉਸ ਸੰਬੰਧੀ ਅੱਜ ਇੱਥੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ਪੰਥਕ ਬੁਲਾਰਿਆਂ ਦੇ ਵੱਲੋਂ, ਜਿਹਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਉੱਘੇ ਜਿਹੜੇ ਲੇਖਕ ਹੈਗੇ ਆ ਸਰਦਾਰ ਸੁਖਪ੍ਰੀਤ ਸਿੰਘ, ਉਹ ਵੀ ਇੱਥੇ ਪਹੁੰਚ ਰਹੇ ਆ। ਸੋ ਅੱਜ ਜਿੱਥੇ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾ ਰਹੇ ਹਾਂ, ਉੱਥੇ ਹੀ ਤੁਹਾਨੂੰ ਵੀ ਇਸ ਨਗਰ ਕੀਰਤਨ ਦੇ ਦੀਦਾਰ ਤੇ ਦਰਸ਼ਨ ਜਿੱਥੇ ਹੋਣ ਜਾ ਰਹੇ ਆ, ਨਾਲ ਹੀ ਜਿਹੜੇ ਇੱਥੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਨੇ ਜਾਂ ਲੋਕਲ ਸੰਗਤਾਂ ਨੇ, ਉਹਨਾਂ ਦੇ ਨਾਲ ਵੀ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਆਓ ਇਸ ਨਗਰ ਕੀਰਤਨ ਦਾ ਅਸੀਂ ਕਿ ਸਾਡੇ ਨਾਲ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਇੱਥੇ ਜੁੜੇ ਹੋਏ ਆ। ਜੀ ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਇਸ ਨਗਰ ਕੀਰਤਨ ਬਾਰੇ? ਅੱਜ ਨਗਰ ਕੀਰਤਨ ਜਿਹੜਾ ਕਿ ਹੁਣ 10ਵੀਂ ਸਾਲ ਚੱਲ ਰਿਹਾ ਹੈ, ਇਹ ਇੱਕ ਤਾਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦੇ ਦਿਵਸ ਤੇ ਮਨਾ ਰਹੇ ਆ ਅਤੇ ਜੋ 84 ਦਾ ਹੋਇਆ ਸ਼ਹੀਦਾਂ ਜਿਹੜੇ ਉਦੋਂ ਦੇ ਸ਼ਹੀਦ ਹੋਏ ਨੇ। ਸੋ ਆਬਵੀਅਸਲੀ ਅਮਰੀਕਨ ਨੂੰ ਔਰ ਸਪੈਸ਼ਲੀ ਕੈਲੀਫੋਰਨੀਆ ਜਿੱਥੇ ਕਿ ਹਜ਼ਾਰਾਂ ਲੱਖਾਂ ਚ ਲੋਕੀ ਰਹਿੰਦੇ ਨੇ, ਉਹ ਇੱਥੇ ਪਹੁੰਚ ਰਹੇ ਨੇ। ਉਸ ਤੋਂ ਇਲਾਵਾ ਜਿਹੜੇ ਕਿ ਆਪਣੇ ਇੱਥੋਂ ਦੇ ਸਿਟੀਜ਼ਨ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਕੀ 84 ਚ ਹੋਇਆ, ਕਿ ਜੋ ਸਿੱਖਾਂ ਨੂੰ ਮਾਰੇ ਗਏ, ਕਿਸ ਤਰੀਕੇ ਨਾਲ ਮਾਰੇ ਗਏ, ਪਰ ਮੋਸਟ ਇੰਪੋਰਟੈਂਟ ਜਿਹੜੇ ਰਾਈਟਸ ਨੇ, ਜਿਹੜੇ ਕਿ ਰਾਈਟਸ ਅਸੀਂ ਇੰਜੋਏ ਕਰਦੇ ਆ ਇਸ ਦੇਸ਼ ਵਿੱਚ, ਉੱਥੇ ਨਹੀਂ ਅਲਾਉ ਕਰਦਾ। ਹੁਣ ਦੇਖੋ ਤੁਸੀਂ ਆਪਣੇ ਜਸਪਾਲ ਸਿੰਘ ਵਾਲੇ ਦੇਖੋਗੇ 100 ਸਾਲ ਉੱਤੇ ਬੰਦ ਕੀਤੇ ਹੋਏ ਨੇ ਜੇਲ੍ਹਾਂ 'ਚ। ਇਹ ਯੂਕੇ ਸਿਟੀਜ਼ਨ ਨੂੰ ਬੰਦ ਕੀਤਾ, ਨਾ ਕੋਈ ਦੇ ਕੋਈ ਬਿਆਨ ਲਿਆਉਂਦੇ ਨੇ ਖਿਲਾਫ ਦਾ ਕੁਝ ਕਰਦੇ ਨੇ, ਬੰਦ ਰੱਖਿਆ ਹੈ। ਸੋ ਇਹ ਸਾਈਕੋਲੋਜੀਕਲ ਜਿਹੜਾ ਟੌਰਚਰ ਕਰ ਰਹੇ ਲੋਕਾਂ ਨੂੰ, ਅੱਜ ਵੀ ਲੋਕੀ ਸੋਚਣਗੇ ਅਸੀਂ ਜਾਏ ਕਿਤੇ ਬੰਦ ਕਰ ਦੇਣਗੇ ਇੰਡੀਆ। ਸੋ ਉਹਦਾ ਅਸੀਂ ਇਹ ਇਨਫੋਰਮੇਸ਼ਨ ਜਿਹੜੇ ਕਿ ਬੋਲਣਗੇ ਲੋਕੀ, ਉਹ ਲਿਆਉਣਾ ਚਾਹੁੰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਕੁਝ ਹੋ ਰਿਹਾ ਉੱਥੇ। ਆਬਵੀਅਸਲੀ ਅਮਰੀਕਾ 'ਚ ਸਾਰੇ ਹੀ ਖੁਸ਼ੀ ਹੁੰਦੇ ਨੇ, ਮਨਾਉਂਦੇ ਆਪਾਂ ਜਿਹੜੇ ਕਿ ਰਾਈਟਸ ਆਪਾਂ ਨੂੰ ਹੈਗੀਆਂ, ਜਿਹੜੇ ਕਿ ਇੱਕ ਤਾਂ ਆਫ ਕੋਰਸ ਜਿਹੜਾ 2020 ਇੱਥੇ ਹੈਗੇ ਨੇ, ਜਿਹੜਾ ਪਲੈਬਸਾਈਟ ਦਾ ਕੁਐਸਚਨ ਹੈਗਾ। ਪਲੈਬਸਾਈਟ ਦਾ ਕੁਐਸਚਨ ਉਹ ਹੈਗਾ ਜਿਸ ਤਰ੍ਹਾਂ ਕਿ ਹੁਣ ਕਈ ਜਗ੍ਹਾ ਨਹੀਂ ਹੋ ਸਕਦਾ। ਹੁਣ ਅਸੀਂ ਸਪੇਨ ਨੇ ਇੱਕ ਪਲੈਬਸਾਈਟ ਕੀਤਾ ਹੈ, ਉਹਨਾਂ ਨੂੰ ਰਾਈਟਸ ਦਿੱਤੀਆਂ ਗਈਆਂ ਕਿ ਹਾਂ ਤੁਸੀਂ ਚੁਣੋ ਜਾਂ ਨਾ ਚੁਣੋ। ਇਹੀ ਪਲੈਬਸਾਈਟ ਸਿੱਖਾਂ ਨੂੰ ਚਾਹੁੰਦੇ ਨੇ, ਚਾਹੇ ਉਹ ਚਾਹਣ ਨਾ ਚਾਹਣ, ਪਰ ਮੌਕਾ ਦਿੱਤਾ ਜਾਵੇ, ਜਿਹੜੇ ਕਿ UN ਵੀ ਰੈਕਗਨਾਈਜ਼ ਕਰਦੇ ਨੇ। ਸੋ ਸਿੱਖਾਂ ਦੇ ਰਾਈਟਸ, ਹਿਊਮਨ ਰਾਈਟਸ ਜਿਹੜੇ ਕਿ ਚੱਲ ਰਹੇ ਵਾਇਓਲੇਸ਼ਨ ਚੱਲ ਰਹੀਆਂ, ਫਿਰ ਚੇਤਾ ਕਰਾਉਣਾ ਚਾਹੁੰਦਾ ਕਿ ਜਿਹੜੇ ਚਲੋ ਆਪਾਂ ਨੂੰ ਨਹੀਂ ਮੰਨਦੇ ਤੇ ਜਿਸ ਤਰ੍ਹਾਂ ਹੋਰ ਆਰਗੇਨਾਈਜੇਸ਼ਨ ਹੈਗੀਆਂ, ਐਮਨੈਸਟੀ ਇੰਟਰਨੈਸ਼ਨਲ ਇੰਡੀਆ 'ਚ ਨਹੀਂ ਅਲਾਉਡ ਹੈਗਾ। ਯੂਨਾਈਟਿਡ ਸਟੇਟਸ ਆਫਿਸ ਆਫ ਰਿਲੀਜੀਅਸ ਇਨਫੋਰਮੇਸ਼ਨ ਜਿਹੜਾ ਯੂਸਰਫ, ਇੱਕ ਕੰਗਰੈਸ਼ਨਲ ਬਾਡੀ ਜਿਹੜੀ ਕਿ ਕਾਂਗਰਸ ਨੂੰ ਰਿਪੋਰਟ ਕਰਦੀ ਆ ਜਿਹੜੇ ਵਾਇਓਲੇਸ਼ਨ ਕਰਦੇ ਨੇ, ਨਹੀਂ ਜਿੱਤਾ ਜਾਂਦਾ, ਉਹਨਾਂ ਨੂੰ ਵੀ ਨਹੀਂ ਅਲਾਉਡ ਕਰਦੇ ਇੰਡੀਆ। ਸੋ ਜਦੋਂ ਕਾਂਗਰਸ ਵਿੱਚ ਜਦੋਂ ਆਪਣੇ ਬੋਲਦੇ ਨੇ ਨੁਮਾਇੰਦੇ, ਜਿਹੜੇ ਕਿ ਆਪਣੇ ਕੋਈ ਕਾਂਗਰਸ ਵਿੱਚ ਤੁਹਾਡੇ ਸਟੇਟਾਂ 'ਚ ਵੀ ਹੋਣਗੇ, ਪਰ ਉਹ ਇਨਫੋਰਮੇਸ਼ਨ ਜਿਹੜੀ ਦੇ ਰਹੇ ਨੇ ਇੰਡੀਆ ਉਹਨਾਂ ਨੂੰ ਵੀਜ਼ਾ ਤੱਕ ਨਹੀਂ ਦੇ ਰਹੀ ਕਿ ਤਾਂ ਕਰਕੇ ਪ੍ਰੂਵ ਕਰ ਦੇਣ ਕਿ ਗਲਤੀਆਂ ਸੱਚ ਆ। ਸੋ ਇਹ ਜਿਹੜੀਆਂ ਵਾਇਓਲੇਸ਼ਨ ਹਰ ਇੱਕ ਥਾਂ ਹੋ ਰਹੀਆਂ ਨੇ, ਇਹ ਜ਼ਰੂਰੀ ਹੈ ਕਿ ਸਿੱਖਾਂ ਨੂੰ, ਉਸ ਤੋਂ ਇਲਾਵਾ ਆਪਣੇ ਇੱਥੋਂ ਦੇ ਦੇਸ਼ ਤੇ ਅਮਰੀਕਾ ਨੂੰ ਵੀ ਪਤਾ ਲੱਗੇ ਕਿ ਕੀ ਕੁਝ ਹੋ ਰਹੀ ਹੈ ਸਿੱਖਾਂ ਦੇ ਖਿਲਾਫ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਵਿਊਅਰਸ, ਜਿਵੇਂ ਕਿ ਸੰਧੂ ਸਾਹਿਬ ਨੇ ਦੱਸਿਆ, ਸਰਦਾਰ ਹਰਪ੍ਰੀਤ ਸਿੰਘ ਹੋਰਾਂ ਨੇ, ਕਿ ਅੱਜ ਜਿਹੜੇ ਇਹ ਇਸ਼ੂਜ਼ ਹੈਗੇ ਆ ਅਮਰੀਕਨ ਸਿੱਖਸ ਦੇ, ਖਾਸ ਤੌਰ ਤੇ ਸਿੱਖਾਂ ਦੇ ਜਿਹੜੀ ਹੱਕਾਂ ਦੀ ਗੱਲ ਹੈਗੀ ਆ, ਉਹ ਇੱਥੇ ਅੱਜ ਰੇਜ਼ ਕੀਤੇ ਜਾ ਰਹੇ ਆ। ਸੋ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਡਾਕਟਰ ਪ੍ਰਿਤਪਾਲ ਸਿੰਘ ਵੀ ਇੱਥੇ ਬਣੇ ਹੋਏ ਆ। ਆਓ ਉਹਨਾਂ ਦੇ ਵਿਚਾਰ ਜਾਣਦੇ ਆ ਅੱਜ ਦੇ ਦਿਹਾੜੇ ਬਾਰੇ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਅੱਜ ਸਭ ਤੋਂ ਪਹਿਲਾਂ ਤਾਂ ਇਸ ਪਵਿੱਤਰ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਹੋਵੇ ਜਿਹੜੀ ਇੰਨੇ ਵੱਡੀ ਤਾਦਾਦ ਦੇ ਵਿੱਚ ਇੱਥੇ ਹਾਜ਼ਰ ਹੋਈਆਂ ਨੇ। ਨਾਲ ਦੀ ਨਾਲ ਅਸੀਂ ਅੱਜ ਦੇ ਇਸ ਦਿਹਾੜੇ ਤੇ ਜਿੱਥੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦਾ ਜੋ ਸਾਡਾ ਮੈਸੇਜ ਹੈ ਸਾਡੇ ਪ੍ਰਤੀ ਉਹਨੂੰ ਯਾਦ ਕਰ ਰਹੇ ਹਾਂ ਤੇ ਜੋ ਪਿਛਲੇ ਸਮੇਂ 'ਚ ਸਿੰਘਾਂ ਨੇ ਖਾਸ ਕਰਕੇ 1984 ਤੋਂ ਬਾਅਦ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਔਰ ਅੱਜ ਤੱਕ ਜਾਂ ਜੇਲ੍ਹਾਂ 'ਚ ਬੰਦ ਨੇ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ ਅਸੀਂ ਅੱਜ ਦੇ ਦਿਨ ਯਾਦ ਕਰ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਨਿਸ਼ਾਨਾ ਆ ਅਸੀਂ ਉਹਦੇ ਹੋਰ ਨਜ਼ਦੀਕ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਰ ਸਾਡੇ ਨਾਲ ਸਰਦਾਰ ਸੰਤ ਸਿੰਘ ਕੋਠੀ ਵੀ ਬਣੇ ਹੋਏ ਆ, ਇੱਥੋਂ ਜਿਹੜਾ ਗੁਰਦੁਆਰਾ ਸੈਨ ਹੋਜ਼ੇ ਆ ਉਹਦੇ ਜਿਹੜੇ ਪ੍ਰਧਾਨ ਨੇ, ਮੁੱਖ ਸੇਵਾਦਾਰ ਨੇ। ਹਾਂਜੀ ਕੋਠੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਦੇ ਉੱਤੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਅੱਜ ਦਾ ਵਿਸ਼ੇਸ਼ ਨਗਰ ਕੀਰਤਨ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਬੇ ਏਰੀਏ ਦੀਆਂ ਕੈਲੀਫੋਰਨੀਆ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਇੱਕ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਸੋ ਜੋ ਕੁਝ ਸਿੱਖਾਂ ਦੇ ਨਾਲ ਧੱਕੇ ਹੋਏ ਨੇ ਉਹਨਾਂ ਨੂੰ ਮੁੱਖ ਰੱਖ ਕੇ 1984 ਦੇ ਵਿੱਚ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਦੀ ਜਿਹੜੀ ਇਹ ਫਰੀडम ਮਾਰਚ ਕੱਢੀ ਜਾ ਰਹੀ ਹੈ ਔਰ ਤਕਰੀਬਨ 1 ਘੰਟੇ ਦਾ ਰਸਤਾ ਹੋਵੇਗਾ। ਇਸ ਤੋਂ ਬਾਅਦ ਸਿਵਿਕ ਸੈਂਟਰ ਦੇ ਵਿੱਚ ਜਾ ਕੇ ਵੱਖ-ਵੱਖ ਬੁਲਾਰੇ ਜਿਹੜੇ ਨੇ ਉਹ ਸਿੱਖ ਨਾਲ ਵਾਪਰੇ ਦਿਖਾਉਣ ਦੇ ਉੱਤੇ ਸਿੱਖ ਦੇ ਫਿਊਚਰ ਬਾਰੇ ਉੱਥੇ ਆਪਣੇ ਵਿਚਾਰ ਰੱਖਣਗੇ। ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਪਰੇਡ ਦੇ ਵਿੱਚ ਸ਼ਾਮਲ ਹੋਵੋ। ਅਤੀ ਧੰਨਵਾਦੀ ਹਾਂ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ TV 84 ਅਦਾਰੇ ਨੂੰ ਚੜ੍ਹਦੀਆਂ ਕਲਾ ਬਖਸ਼ੇ, ਜੋ ਬੜੇ ਲੰਮੇ ਸਮੇਂ ਤੋਂ ਸੰਗਤਾਂ ਦੀ ਸੇਵਾ ਕਰਦੇ ਆ ਰਹੇ ਡਾਕਟਰ ਅਮਰਜੀਤ ਸਿੰਘ ਜੀ ਨੁੱਤ ਧੜਕ ਹੋ ਕੇ ਸੰਗਤਾਂ ਦੇ ਇਸ਼ੂ ਜਿਹੜੇ ਨੇ ਉਹ ਸੰਗਤਾਂ ਦੇ ਨਾਲ ਸਾਂਝੇ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਫਰੀडम ਪਰੇਡ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸਾਰੀਆਂ ਬੇਰੀ ਦੀਆਂ ਸੰਗਤਾਂ ਤੇ ਕੈਲੀਫੋਰਨੀਆ ਦੀਆਂ ਸੰਗਤਾਂ ਜੋ ਇੱਥੇ ਇਕੱਤਰ ਹੋ ਕੇ ਸੈਨ ਫਰਾਂਸਿਸਕੋ ਵਿਖੇ ਇਹ ਫਰੀडम ਮਾਰਚ ਕੱਢ ਰਹੀਆਂ ਹਨ। ਇਹ ਮੁੱਖ ਜੋ ਸ਼ਹੀਦੀ ਜੋ ਅਜੋਕੇ ਸਿੰਘਾਂ ਤੇ ਪਹਿਲੇ ਪੁਰਾਤਨ ਸਿੰਘਾਂ ਦੀਆਂ ਸ਼ਹੀਦੀ ਦੇ ਉਹਨਾਂ ਦੇ ਰੋਸ ਵਜੋਂ ਉਹਦੇ ਸੰਗਤਾਂ ਸਾਰੀਆਂ ਸਿੱਖ ਸੰਗਤਾਂ ਇਕੱਤਰ ਹੋ ਕੇ ਇਹ ਫਰੀडम ਮਾਰਚ ਕੱਢ ਰਹੀਆਂ ਹਨ। ਆਪ ਵੀ ਸਾਰੇ ਇਹਦੇ ਵਿੱਚ ਸ਼ਾਮਲ ਹੋਵੋ ਔਰ ਜੋ ਵੀ ਸੰਗਤ ਇੱਥੇ ਸਾਰੀ ਇਕੱਠੀ ਹੋਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੈਂ ਇਹਨਾਂ ਸ਼ਬਦਾਂ ਨਾਲ ਆਪ ਜੀ ਤੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਹੁਣ ਯੂਬਾ ਸਿਟੀ ਤੋਂ ਸਰਦਾਰ ਜੌਨ ਸਿੰਘ ਗਿੱਲ ਬਣੇ ਹੋਏ ਆ। ਹਾਂਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਨਗਰ ਕੀਰਤਨ ਸੈਨ ਫਰਾਂਸਿਸਕੋ ਦੀ ਧਰਤੀ ਤੇ ਨਿਕਲ ਰਿਹਾ ਹੈ? ਦੇਖੋ, ਸੈਨ ਫਰਾਂਸਿਸਕੋ ਦੀ ਧਰਤੀ ਤੇ ਜੋ ਨਗਰ ਕੀਰਤਨ ਨਿਕਲਿਆ 84 ਦੇ ਸ਼ਹੀਦਾਂ ਨੂੰ ਸਮਰਪਿਤ ਆ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਆ ਤੇ ਸਾਰੇ ਪ੍ਰਬੰਧਕ ਅਤੇ ਸੰਗਤਾਂ ਜੋ ਇੱਥੇ ਪੁੱਜੀਆਂ ਹਨ ਧੰਨਤਾ ਦੇ ਯੋਗ ਨੇ ਤੇ ਉਹਨਾਂ ਦਾ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਰੱਖਣ, ਸਿੱਖ ਕੌਮ ਨੂੰ ਆਜ਼ਾਦੀ ਬਖਸ਼ਣ, ਆਪਣਾ ਦਰਕਾਰ ਖਾਲਿਸਤਾਨ ਮਿਲੇ। ਜੋ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਸ਼ਬਦ ਕਹੇ ਸੀ, ਜਿਸ ਦਿਨ ਦਰਬਾਰ ਸਾਹਿਬ ਵਿੱਚ ਹਿੰਦੁਸਤਾਨ ਦੀ ਜੋ ਫੌਜ ਆ ਪੈਰ ਰੱਖੂਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਨੀਂਹ ਰੱਖੀ ਗਈ ਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ, ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਆਪਾਂ ਰਲ ਮਿਲ ਕੇ ਸੰਤਾਂ ਦਾ ਉਹ ਸੁਪਨਾ ਜੋ ਕੌਮ ਦਾ ਸੁਪਨਾ ਖਾਲਿਸਤਾਨ, ਸਾਡਾ ਦਰਕਾਰ ਖਾਲਿਸਤਾਨ ਆ, ਉਹਨੂੰ ਸਾਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਸਾਡੇ ਨਾਲ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖੜੇ ਆ, ਇਹਨਾਂ ਦੇ ਵਿਚਾਰ ਜਾਣਦੇ ਆ ਅੱਜ ਇਸ ਨਗਰ ਕੀਰਤਨ ਦੇ ਮੌਕੇ ਤੇ। ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਅੱਜ ਸੈਨ ਫਰਾਂਸਿਸਕੋ ਦੀ ਧਰਤੀ ਤੇ ਜਿਹੜਾ ਇਹ ਨਗਰ ਕੀਰਤਨ ਸ਼ਹੀਦਾਂ ਦੀ ਯਾਦ, ਖਾਸ ਤੌਰ ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਨਿਕਲ ਰਿਹਾ? ਦੇਖੋ, ਅਸੀਂ ਕੈਲੀਫੋਰਨੀਆ ਦੀ ਕਮਰਸ਼ੀਅਲ ਕੈਪੀਟਲ ਸੈਨ ਫਰਾਂਸਿਸਕੋ 'ਚ ਖੜੇ ਹਾਂ। ਇਹ ਪੰਜਵਾਂ ਸਿਰਫ ਨਗਰ ਕੀਰਤਨ ਹੀ ਨਹੀਂ ਹੈ। ਜਦੋਂ ਇਸ ਦੀ ਸ਼ੁਰੂਆਤ ਹੋਈ ਕੈਲੀਫੋਰਨੀਆ ਦੇ 30 ਤੋਂ ਜ਼ਿਆਦਾ ਗੁਰਦੁਆਰੇ ਇਹਦੇ 'ਚ ਪਾਰਟਿਸਿਪੇਟ ਕਰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ 4 ਚੁਫੇਰਿਓਂ ਬੱਸਾਂ ਇਸ ਦੇ ਵਿੱਚ ਆਈਆਂ ਨੇ ਭਰ ਕੇ ਸੰਗਤਾਂ ਦੀਆਂ, ਕਿਉਂਕਿ ਜੂਨ ਦਾ ਮਹੀਨਾ ਘੱਲੂਘਾਰੇ ਦੀ ਯਾਦ ਦਹਾਨੀ ਕਰਵਾਉਂਦਾ ਤੇ ਇਹ 34ਵੀਂ ਘੱਲੂਘਾਰੇ ਦੀ ਯਾਦ ਹੈ ਔਰ ਇਹ ਸਾਡਾ ਰਿਜ਼ੋਲਵ ਹੈ ਪੰਥ ਦਾ ਕਿ ਅਸੀਂ ਆਪਣੀ ਆਜ਼ਾਦੀ ਦਰਿਆਏ ਜਮਨਾ ਤੋਂ ਵਾਹਗਾ ਤੱਕ
ਖਾਲਿਸਤਾਨ ਦੀ ਕਾਇਮੀ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣਾ ਹੈ। ਸੋ ਅੱਜ ਜਦੋਂ ਅਸੀਂ ਚਾਰ ਚੁਫੇਰੇ ਨਜ਼ਰ ਮਾਰ ਰਹੇ ਹਾਂ, ਮੈਂ ਆਲਮੋਸਟ ਸਾਰੇ ਹੀ ਜਿਹੜੇ ਨਗਰ ਕੀਰਤਨ ਨੇ ਉਹਨਾਂ 'ਚ ਪਾਰਟਿਸਿਪੇਸ਼ਨ ਕੀਤੀ ਹੈ। ਇਸ ਵਾਰ ਬਹੁਤ ਵੱਡੀ ਗਿਣਤੀ ਨੰਬਰ ਔਰ ਖ਼ਾਸ ਤੌਰ ਤੇ ਯੰਗਸਟਰਸ ਅਸੀਂ ਦੇਖ ਰਹੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਉਹ ਗੱਤਕੇ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਇੱਥੋਂ ਦੇ ਜੰਮੇ ਪਲੇ ਬੱਚੇ ਹੋਣ ਜਾਂ ਰੈਫਰੈਂਡਮ 2020 ਦੇ ਲਈ 6 ਫॉर ਜਸਟਿਸ ਦੀ ਜਿਹੜੀ ਸਟਰਗਲ ਹੈ ਉਸ ਦਾ ਹਿੱਸਾ ਹੋਣ ਜਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਂ ਥੱਲੇ ਇੱਕ ਤਰਫੋਂ ਦੂਜੀ ਤਰਫ ਤੱਕ ਕੋਈ ਆਵਾਜ਼ ਬੁਲੰਦ ਹੈ। ਸੋ ਅਸੀਂ ਇਸ ਗੱਲ ਦੇ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਟੀਵੀ 84 ਦੀ ਸਾਰੀ ਟੀਮ ਇਸ ਨਗਰ ਕੀਰਤਨ ਨੂੰ, ਇਸ ਮਾਰਚ ਨੂੰ, ਫਰੀडम ਮਾਰਚ ਨੂੰ ਲਾਈਵ ਕਵਰ ਕਰ ਰਹੀ ਹੈ। ਔਰ ਇਹ ਸਾਡੀ ਪਿਛਲੇ ਲਗਭਗ 5.5 ਸਾਲ ਦੀ ਪ੍ਰਾਪਤੀ ਹੈ ਕਿ ਹੁਣ ਅਮਰੀਕਾ ਦੇ ਔਰ ਕੈਨੇਡਾ ਦੇ ਕੋਨੇ-ਕੋਨੇ 'ਚ ਹੋਣ ਵਾਲੀਆਂ ਐਕਟੀਵਿਟੀਜ਼ ਨੂੰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ। ਸੋ ਸਮੂਹ ਸਿੱਖ ਸੰਗਤ ਨੂੰ ਜਿੱਥੇ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਉਹ ਪੂਰੇ ਉਤਸ਼ਾਹ ਦੇ ਨਾਲ ਕੌਮੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਪਾਰਟਿਸਿਪੇਟ ਕਰਨ, ਉੱਥੇ ਅਸੀਂ ਇਨਪੁਟ ਵੀ ਚਾਹਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਐਕਟੀਵਿਟੀਜ਼ ਨੂੰ ਹੋਰ ਵੀ ਬਿਹਤਰ ਅੰਦਾਜ਼ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਿਊਅਰਸ, ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਵਿਚਾਰ ਸਾਂਝੇ ਕੀਤੇ ਤੇ ਅਦਰਵਾਈਜ਼ ਵੀ ਜਿਹੜੇ ਆਰਗੇਨਾਈਜ਼ਰਸ ਹੈਗੇ ਆ ਉਹਨਾਂ ਨੇ ਵੀ ਦੱਸਿਆ। ਤੁਸੀਂ ਮੇਰੇ ਪਿੱਛੇ ਹੁਣ ਦੇਖ ਸਕਦੇ ਹੋ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਹੈਗੀ ਆ ਉਹ ਤਿਆਰ ਹੈਗੀ ਹੈ, ਅਰਦਾਸ ਹੋ ਰਹੀ ਹੈ ਤੇ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਗਰ ਕੀਰਤਨ ਹੈ ਉਹਦੀ ਇੱਥੋਂ ਸ਼ੁਰੂਆਤ ਹੋਣੀ ਹੈ। 5 ਨਿਸ਼ਾਨ ਸਾਹਿਬ ਮੈਨੂੰ ਨਜ਼ਰ ਆ ਰਹੇ ਨੇ ਤੇ ਉਤੋਂ ਜਦੋਂ ਅਸੀਂ ਪਿੱਛੇ ਦੇਖਦੇ ਹਾਂ, ਪਿੱਛੇ ਜਾ ਕੇ ਜਿਹੜੇ ਨਿਸ਼ਾਨ ਸਾਹਿਬ ਤੋਂ ਪਿੱਛੇ ਜਿਹੜੇ ਖਾਲਿਸਤਾਨ ਦੇ ਝੰਡੇ ਹੈਗੇ ਆ ਉਹ ਵੀ ਮੈਨੂੰ ਨਜ਼ਰ ਆ ਰਹੇ ਨੇ ਪਿੱਛੇ। 2020 ਰੈਫਰੈਂਡਮ ਦੀ ਜਿਹੜੀ ਗੱਲ ਹੈਗੀ ਹੈ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਕੀਤੀ ਜਾ ਰਹੀ ਹੈ। ਸੋ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ 1984 ਦੇ ਘੱਲੂਘਾਰਿਆਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਉੱਥੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਹੋਣ ਜਾ ਰਹੀ ਹੈ। ਇੱਥੋਂ ਜਿਵੇਂ ਕਿ ਦੱਸਿਆ ਗਿਆ ਕਿ ਨਗਰ ਕੀਰਤਨ ਜਿਹੜਾ ਹੈਗਾ ਉਹ ਨਿਕਲ ਕੇ ਸਿਵਿਕ ਸੈਂਟਰ ਤੱਕ ਜਾਵੇਗਾ। ਸੋ ਆਓ ਨਾਲ ਹੀ ਜਿੱਥੇ ਅਸੀਂ ਜਿਹੜੀਆਂ ਇੱਥੇ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਵੀ ਇਸ ਬਾਰੇ ਵਿਚਾਰ ਜਾਣਦੇ ਹਾਂ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਬੀਬੀਆਂ ਵੱਲੋਂ ਸ਼ਮੂਲੀਅਤ ਕਰ ਰਹੇ ਹੋ? ਮੈਂ ਪਹਿਲਾ ਹੈਗਾ ਹੁਣ ਤੱਕ ਬੰਦਿਆਂ ਦੇ ਇੰਟਰਵਿਊ ਕੀਤੇ ਨੇ, ਤੁਸੀਂ ਪਹਿਲੀ ਫੀਮੇਲ ਹੈਗੇ ਹੋ ਜਿਨ੍ਹਾਂ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਕੀ ਕਹਿਣਾ ਚਾਹੋਗੇ? ਜਿਹੜੀਆਂ ਵੀ ਸ਼ਹੀਦੀਆਂ ਹੋਈਆਂ 84 ਤੋਂ ਲੈ ਕੇ, ਮੈਂ ਕਹਾਂਗੀ ਨਾਟ 84 ਲਾਈਕ 69 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹਨਾਂ ਸਭ ਦਾ ਜਿਹੜਾ ਉਹਨਾਂ ਸਭ ਨੂੰ ਭੋਗਿਆ ਉਹ ਸਿੱਖ ਔਮਨ ਨੇ ਭੋਗਿਆ। ਤੇ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਾਰਿਆਂ ਦਾ ਇੱਕ ਦਿਨ ਇਕੱਠਾ ਕਰਕੇ ਇੱਥੇ ਇਕੱਠੇ ਹੋਏ ਆ ਤਾਂ ਕਿ ਆਲ ਓਵਰ ਦਾ ਵਰਲਡ ਸਾਡਾ ਇਹ ਮੈਸੇਜ ਜਾਵੇ ਕਿ ਜਿਹੜੀਆਂ ਸਿੱਖਾਂ ਦੇ ਨਾਲ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਇਨਜਸਟਿਸ ਹੋ ਰਿਹਾ ਉਸ ਦੇ ਲਈ ਵਰਲਡ ਵਾਈਡ ਆਵਾਜ਼ ਉਠਾਉਣ ਦਾ ਇੱਕੋ ਇੱਕ ਰਸਤਾ ਹੈ ਤੇ ਉਹ ਹੈਗਾ ਇਸ ਤਰ੍ਹਾਂ ਦੇ ਦਿਹਾੜਿਆਂ ਨੂੰ ਵੱਡੇ ਤੋਂ ਵੱਡੇ ਇਕੱਠ ਵਿੱਚ ਇਕੱਠੇ ਹੋ ਕੇ ਮਨਾਉਣਾ। ਥੈਂਕ ਯੂ ਵੀਰ ਜੀ। ਵਿਊਅਰਸ, ਜਿਵੇਂ ਕਿ ਅਸੀਂ ਦੇਖਿਆ ਹੁਣ ਅਰਦਾਸ ਹੋ ਚੁੱਕੀ ਹੈ ਤੇ ਸੈਨ ਫਰਾਂਸਿਸਕੋ ਵਿਖੇ ਜਿਹੜਾ ਇਹ 5ਵਾਂ ਨਗਰ ਕੀਰਤਨ ਨਿਕਲ ਰਿਹਾ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ। ਸਾਡੇ ਨਾਲ ਸਿੱਖ ਐਕਟਿਵਿਸਟ ਸਰਦਾਰ ਸੰਦੀਪ ਸਿੰਘ ਇੱਥੇ ਖੜੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਅੱਜ ਦੇ ਦਿਹਾੜੇ ਤੇ ਜਿਹੜਾ ਇਹ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਦੇ ਵਿੱਚ ਨਿਕਲ ਰਿਹਾ? ਹਾਂਜੀ,
ਕੈਲੀਫੋਰਨੀਆ ਦੇ ਸਾਰੇ ਵੱਖੋ ਵੱਖਰੇ ਗੁਰਦੁਆਰਾ ਸਾਹਿਬਾਨ ਵੱਲੋਂ ਇਕੱਠੇ ਹੋ ਕੇ ਕੋਈ ਅੱਜ ਤੋਂ 5 ਸਾਲ ਪਹਿਲਾਂ ਇਸ ਵਾਰ 5ਵਾਂ ਨਗਰ ਕੀਰਤਨ ਹੈ। ਜੂਨ 84 ਦੇ ਸ਼ਹੀਦਾਂ ਦੇ 30ਵੇਂ ਸਾਲ ਦੇ ਵਿੱਚ ਇੱਕ ਕੋਈ ਵੱਡਾ ਪ੍ਰੋਗਰਾਮ ਕਰਨ ਦੀ ਮਨ ਦੇ ਵਿੱਚ ਇੱਕ ਖਿਆਲ ਆਇਆ। ਇਸ ਕਰਕੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਇਕੱਠੇ ਹੋ ਕੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਸਿਵਿਕ ਸੈਂਟਰ ਪਲਾਜ਼ੇ ਵਿਖੇ UNO ਦੇ ਬਿਲਕੁਲ ਸਾਹਮਣੇ ਇੱਕ ਵੱਡਾ ਨਗਰ ਕੀਰਤਨ ਅਤੇ ਸ਼ਹੀਦੀ ਮਾਰਚ, ਆਜ਼ਾਦੀ ਮਾਰਚ ਕੱਢਣ ਦਾ ਪ੍ਰੋਗਰਾਮ ਲਿਖਿਆ। ਅੱਜ ਸਾਡਾ ਇਹ ਕੈਲੀਫੋਰਨੀਆ ਦਾ 5ਵਾਂ ਨਗਰ ਕੀਰਤਨ ਆਜ਼ਾਦੀ ਮਾਰਚ ਹੈ, ਜੋ ਤਕਰੀਬਨ ਕੁਝ ਹੀ ਮਿੰਟਾਂ ਦੇ ਵਿੱਚ ਇੱਥੋਂ ਸੈਕੰਡ ਸੀਟ ਮਾਰਕੀਟ ਸੀਟ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਿੱਖ ਕੌਮ ਇਸ ਸਾਲ 34ਵੇਂ ਵਰ੍ਹੇ ਦੇ ਵਿੱਚ ਦਾਖਲ ਹੋ ਰਹੀ ਹੈ। 34 ਸਾਲ ਹੋ ਗਏ ਹਨ ਸਾਡੇ ਸਿੱਖ ਕੌਮ ਦੇ ਉੱਤੇ ਇੱਕ ਅਣਐਲਾਨੀ ਅਣਮਿੱਥੀ ਜੰਗ ਜੋ ਹਿੰਦੁਸਤਾਨ ਦੀ ਸਰਕਾਰ ਵੱਲੋਂ ਥੋਪ ਦਿੱਤੀ ਗਈ। ਉਸ ਦਾ ਜੋ ਨੁਕਸਾਨ, ਜੋ ਜਾਨੀ ਜੋ ਮਾਲੀ ਨੁਕਸਾਨ ਸਿੱਖ ਕੌਮ ਨੇ 84 ਤੋਂ ਲੈ ਕੇ ਅੱਜ ਤੱਕ ਝੱਲਿਆ ਹੈ, ਉਸ ਨੂੰ ਸਾਰੇ ਨੂੰ ਠੱਲ ਪਾਉਣ ਲਈ, ਉਸ ਸਾਰੇ ਦੇ ਵਿਰੁੱਧ ਵਿੱਚ ਖੜਨ ਲਈ ਸਿੱਖ ਕੌਮ ਵੱਲੋਂ ਵੱਖੋ ਵੱਖਰੇ ਚਾਰੇ ਕਦਮ ਚੁੱਕੇ ਜਾਂਦੇ ਹਨ। ਉਹਨਾਂ ਵਿੱਚੋਂ ਕੈਲੀਫੋਰਨੀਆ ਦਾ ਜੋ ਇੱਕ ਇਹ ਨਗਰ ਕੀਰਤਨ ਆਜ਼ਾਦੀ ਮਾਰਚ ਹੈ, ਇਹ ਇੱਕ ਵੱਖਰਾ, ਇੱਕ ਵਿਲੱਖਣ, ਇੱਕ ਇਸ ਕਿਸਮ ਦਾ ਪ੍ਰੋਗਰਾਮ ਹੈ ਜਿਸ ਨੂੰ ਅਸੀਂ ਵੱਧ ਤੋਂ ਵੱਧ ਸਾਰੇ ਪ੍ਰਬੰਧਕਾਂ ਵੱਲੋਂ ਇਹ ਮੱਦੇ ਨਜ਼ਰ ਰੱਖ ਕੇ ਕੀਤਾ ਜਾਂਦਾ ਹੈ ਕਿ ਸਿੱਖ ਕੌਮ ਦੀ ਨਾਲ ਹੋਏ ਤਸ਼ੱਦਦ ਦੀ ਜੋ ਸਾਡੇ ਨਾਲ ਅਟਰੋਸਿਟੀਜ਼ ਜੋ ਸਾਡੇ ਨਾਲ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਕੀਤੀਆਂ ਗਈਆਂ ਹਨ, ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਥੋਂ ਦੇ ਮੀਡੀਆ ਤੱਕ ਤੇ ਇੱਥੋਂ ਦੇ ਹੋਰ ਜੋ ਵੈਸਟਰਨ ਮੀਡੀਆ ਇੱਥੇ ਹੁੰਦਾ ਹੈ ਤਾਂ ਜਾਂ ਇੱਥੋਂ ਦਾ ਜੋ ਲੋਕਲ ਹਜੂਮ ਹੈ ਸਾਰੇ ਤੱਕ ਸਾਡੀ ਆਵਾਜ਼ ਪਹੁੰਚੇ, ਤਾਂ ਕਿ ਸਿੱਖ ਕੌਮ ਇਸ ਨੂੰ ਇੱਕ ਵੱਖਰੇ ਅਗਲੇ ਕਦਮ ਵੱਲ ਲੈ ਕੇ ਜਾ ਸਕੇ। ਕਿਉਂਕਿ ਦੇਖੋ ਜੋ ਦੁਨੀਆ ਹੈ ਇੱਕ ਕਿਸਮ ਦਾ ਗਲੋਬਲ ਵਿਲੇਜ ਬਣ ਚੁੱਕਾ ਹੈ। ਅੱਜ ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਰਹਿੰਦੇ ਹੋ, ਕਿਤੇ ਵੀ ਬੈਠੇ ਹੋ, ਤੁਹਾਡੀ ਜੋ ਪੀੜ ਹੈ, ਤੁਹਾਡੇ ਨਾਲ ਜੋ ਹੋਇਆ ਧੱਕਾ ਹੈ, ਉਸ ਨੂੰ ਦੁਨੀਆ ਦਾ ਕਿਸੇ ਵੀ ਕੋਨੇ ਤੇ ਬੈਠਾ ਹਰ ਇੱਕ ਨਾਗਰਿਕ ਸੁਣਦਾ ਹੈ, ਸਮਝਦਾ ਹੈ ਤੇ ਆਪਦੀ ਜ਼ਿੰਮੇਵਾਰੀ ਸਮਝ ਕੇ ਇੰਟਰਨੈਸ਼ਨਲ ਮੀਡੀਆ ਜਾਂ ਦੁਨੀਆ ਦੇ ਨਾਮੀ ਲੋਕ ਇਸ ਤੇ ਰਿਐਕਟ ਵੀ ਕਰਦੇ ਹਨ। ਤੇ ਸਿੱਖ ਕੌਮ ਦੀ ਜੋ ਇਹ 1984 ਵੇਲੇ ਸਾਡੇ ਸਿਰ ਥੋਪੀ ਗਈ ਜੰਗ, ਜੋ ਘੱਲੂਘਾਰਾ ਸਾਡੇ ਸਿਰ ਨਸਲਕੁਸ਼ੀਆਂ ਵਿੱਚੋਂ ਹੁੰਦਾ ਹੋਇਆ, ਸਾਡੀ ਨੌਜਵਾਨੀ ਦੇ ਝੂਠੇ ਮੁਕਾਬਲਿਆਂ ਰਾਹੀਂ ਘਾਣਾ ਵਿੱਚੋਂ ਹੁੰਦਾ ਹੋਇਆ, ਮੁੜ ਕੇ ਨਸ਼ੇ ਦੇ ਜੋ ਦਰਿਆ ਵਗਾ ਕੇ ਸਾਡਾ ਘਾਣ ਹੋਇਆ ਹੈ, ਇਸ ਦੀ ਗੱਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਕਾਫੀ ਲੈਵਲ ਤੇ ਹੁਣ ਪਹਿਲਾਂ ਨਾਲੋਂ ਫਰਕ ਪਿਆ ਹੈ, ਹੋਣੀ ਸ਼ੁਰੂ ਹੋ ਗਈ ਹੈ। ਤੇ ਇਸ ਜੋ ਪ੍ਰਾਪਤੀ ਹੈ ਸਿੱਖ ਕੌਮ ਦੀ, ਇਹਦੇ ਵਿੱਚ ਜੋ ਇਹ ਵੱਡੇ ਮੈਟਰੋਪੋਲੀਟਨ ਸ਼ਹਿਰਾਂ ਦੇ ਵਿੱਚ ਵੱਡੇ ਪ੍ਰੋਗਰਾਮ ਹੁੰਦੇ ਹਨ ਤੇ ਸਿੱਧੀ ਸਾਡੀ ਕੌਮ ਦੀ ਗੱਲ ਹੁੰਦੀ ਹੈ, ਸਾਡੀ ਕੌਮ ਨਾਲ ਹੋਏ ਧੱਕੇ ਦੀ ਪੀੜ ਬਾਰੇ ਗੱਲ ਹੁੰਦੀ ਹੈ। ਤੇ ਕੌਮ ਨੇ ਜੋ 1984 ਦੇ ਹਮਲੇ ਤੋਂ ਬਾਅਦ ਇਹ ਇੱਕ ਐਲਾਨ, ਇੱਕ ਤੈਅ ਕਰ ਲਿਆ ਸੀਗਾ ਕਿ ਹੁਣ ਜੋ ਸਿੱਖ ਕੌਮ ਹੈ ਆਪਣੇ ਵੱਖਰੇ ਰਾਜ ਖਾਲਿਸਤਾਨ ਵੱਲ ਵਧੇਗੀ। ਤੇ ਉਦੋਂ ਤੋਂ ਲੈ ਕੇ ਸਿੱਖਾਂ ਨੇ ਪੈਰ ਦੇ ਉੱਤੇ ਵੱਖਰੇ ਖੇਤਰਾਂ ਦੇ ਵਿੱਚ ਇਹ ਸਿੱਖ ਰਾਜ ਖਾਲਿਸਤਾਨ ਪ੍ਰਾਪਤ ਕਰਨ ਲਈ ਵੱਖਰੇ ਕਦਮ ਪੁੱਟੇ ਹਨ। ਉਹਨਾਂ ਵਿੱਚੋਂ ਇਹ ਇੱਕ ਵਿਲੱਖਣ ਕਦਮ ਸੈਨ ਫਰਾਂਸਿਸਕੋ ਦਾ ਰਿਮੈਂਬਰੈਂਸ ਮਾਰਚ, ਆਜ਼ਾਦੀ ਮਾਰਚ ਨਗਰ ਕੀਰਤਨ ਹੈ। ਸੋ ਬੜੀ ਖੁਸ਼ੀ ਹੁੰਦੀ ਹੈ, ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਹਰੇਕ ਸਾਲ ਪਹੁੰਚਦੀ ਹੈ, ਇਸ ਸਾਲ ਵੀ ਪਹੁੰਚੀ ਹੈ। ਹੋਰ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਹੋ, ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਇੱਕ ਅਨੁਸ਼ਾਸਨ ਹੈ ਜਿਸ ਦੀ ਸਾਨੂੰ ਪਾਲਣਾ ਕਰਨੀ ਪੈਂਦੀ ਹੈ। ਕੋਈ ਕਿਸੇ ਕਿਸਮ ਦਾ ਗਾਰਬੇਜ ਜਾਂ ਟਰੈਸ਼ ਨਾ ਸੁੱਟੋ। ਜਿੱਥੇ ਸਿਵਿਕ ਪਲਾਜ਼ੇ ਦੇ ਵਿੱਚ ਆਪਣੀ ਰੈਲੀ ਹੋਣੀ ਹੈ, ਉੱਥੇ ਫੂਡ ਸਟੇਸ਼ਨ ਬਣੇ ਹੋਏ ਹਨ ਪ੍ਰਬੰਧਕਾਂ ਵੱਲੋਂ, ਤੇ ਉਹਨਾਂ ਫੂਡ ਸਟੇਸ਼ਨਾਂ ਤੋਂ ਹੀ ਫੂਡ ਲਵੋ। ਤੇ ਕੋਈ ਕਿਸੇ ਕਿਸਮ ਦੇ ਦਰਖਤ ਜਾਂ ਹੋਰ ਇੱਥੋਂ ਦੀ ਪਬਲਿਕ ਪ੍ਰਾਪਰਟੀ ਹੁੰਦੀ ਹੈ ਜਿਹਦੇ ਸਾਨੂੰ ਪਿਛਲੇ 2 ਸਾਲਾਂ 'ਚ ਇਸ਼ੂ ਆਏ ਹਨ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਛੇੜਖਾੜ ਜਾਂ ਨਾ ਕਰਿਆ ਜਾਵੇ। ਸੰਗਤ ਦਾ ਜਿਹੜਾ ਕੋਆਪਰੇਸ਼ਨ ਆ ਉਹ ਬਹੁਤ ਜ਼ਿਆਦਾ ਹਾਈਲੀ ਆ, ਜਿਹੜਾ ਨੀਡਡ ਹੈ ਇਸ ਦੇ ਵਿੱਚ। ਇਹੋ ਮੇਰੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਹੁਣ ਸਾਡੇ ਨਾਲ ਜਿਹੜੇ ਸੁਖਦੀਪ ਸਿੰਘ ਬਰਨਾਲਾ ਬਣੇ ਹੋਏ ਆ, ਇਹਨਾਂ ਦੇ ਵਿਚਾਰ ਜਾਣਦੇ ਆ ਅੱਜ ਇਸ ਮੌਕੇ ਤੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਵੀ ਉਪਰਾਲਾ ਕੀਤਾ ਜੀ ਸੰਗਤਾਂ ਨੇ, ਇਹ ਬਹੁਤ ਵਧੀਆ ਉਪਰਾਲਾ ਹੈਗਾ। ਜਗ੍ਹਾ ਜਿਹੜੀ ਹੈਗੀ ਹੈ, ਕਿਉਂਕਿ ਇੱਥੇ ਜਿਹੜੇ ਗੈਰ ਸਿੱਖ ਕਮਿਊਨਿਟੀਜ਼ ਦੇ ਲੋਕ ਨੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ। ਜਿਹੜਾ ਮੈਸੇਜ ਆ ਕੌਮ ਦਾ ਉਹ ਦੂਰ ਤੱਕ ਚਲਾ ਜਾਊਗਾ। ਬਾਕੀ ਸਾਨੂੰ ਲੋੜ ਹੈਗੀ ਆ ਕਿ 1984 ਦਾ ਜਿਹੜਾ ਨਵੰਬਰ ਵਾਲਾ ਨਹੀਂ, ਜਿਹੜਾ ਜੂਨ ਵਾਲਾ ਵੀ ਜੈਨੋਸਾਈਡ ਹੋਇਆ, ਹਮਲਾ ਹੋਇਆ, ਤੇ ਉਹਨੂੰ ਦੁਨੀਆ ਤੋਂ ਉਹਨੂੰ ਜਾਣੂ ਕਰਵਾਇਆ ਜਾਵੇ।
ਤਾਂ ਜੋ ਲੋਕਾਂ ਤੱਕ ਸਾਡੀ ਜਿਹੜੀ ਆਵਾਜ਼ ਆ ਉਹ ਬੁਲੰਦ ਹੋ ਸਕੇ, ਲੋਕਾਂ ਨੂੰ ਪਤਾ ਲੱਗ ਸਕੇ ਕੌਮ ਦੇ ਨਾਲ ਕੀ ਹੋਇਆ, ਉਹਦੇ ਕੀ ਕਾਰਨ ਹੈ। ਕਈ ਤਰ੍ਹਾਂ ਦੇ ਜਿਹੜੇ ਭੁਲੇਖੇ ਨੇ ਸਿੱਖ ਸੰਘਰਸ਼ ਬਾਰੇ ਜਾਂ ਸੰਤ ਜਰਨੈਲ ਸਿੰਘ ਬਾਰੇ, ਉਹਨਾਂ ਨੂੰ ਇਦਾਂ ਜਿਹੜੇ ਸਮਾਗਮ ਨੇ, ਜੇ ਕਿਸੇ ਦੇ ਮਨ 'ਚ ਕੋਈ ਕੁਐਸਚਨ ਹੈਗਾ ਤੇ ਉਹ ਸਾਡੇ ਨਾਲ ਆ ਕੇ, ਜਿਹੜੇ ਮੈਂ ਦੇਖਿਆ ਕਿ ਕੁਝ ਗੈਰ ਸਿੱਖ ਕਮਿਊਨਿਟੀ ਦੇ ਜਿਹੜੇ ਬੰਦੇ ਆ ਉਹ ਪੁੱਛ ਵੀ ਰਹੇ ਨੇ ਪ੍ਰਬੰਧਕਾਂ ਨੂੰ ਕਿ ਕੀ ਪ੍ਰੋਗਰਾਮਾਂ ਜਾਂ ਕਿਉਂ ਹੋ ਰਿਹਾ। ਸੋ ਇਹ ਕਾਫੀ ਵਧੀਆ ਦਾ ਜਿਹੜਾ ਹੁੰਗਾਰਾ ਜਾਊਗਾ ਜੀ। ਵੀਰ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਅੱਜ ਇਸ ਮਤਲਬ ਵਧੀਆ ਸੰਗਤ ਦਾ ਵੀ ਇਕੱਠ ਹੈਗਾ, ਇਸ ਖਾਸ ਤੌਰ ਤੇ ਸ਼ਹਾਦਤ ਤੇ ਜਿਹੜੇ ਦਿਨ ਨੇ 1984 ਦੇ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਬਾਰੇ? ਸਮੂਹ ਸਰੋਤੇ ਜਿਹੜੇ TV 84 ਦੇ ਜ਼ਰੀਏ, ਪਹਿਲਾਂ ਸਾਰਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਵੱਲੋਂ। ਅੱਜ ਜਿਹੜਾ ਸਾਡਾ ਇਹ ਹੈਗਾ 30 ਸਾਲ ਜਦੋਂ ਪੂਰਨ ਹੋਏ ਸੀਗੇ ਤੀਜੇ ਘੱਲੂਘਾਰੇ ਦੇ, ਉਸ ਤੋਂ ਸਿੱਖ ਸੰਗਤ ਜਿਹੜੀ ਬੇ ਏਰੀਏ ਦੀ, ਉਹਨਾਂ ਨੇ ਡਿਸਾਈਡ ਕੀਤਾ ਕਿ ਇਸ ਨੂੰ ਵੱਡੇ ਪੱਧਰ ਤੇ ਆਜ਼ਾਦੀ ਮਾਰਚ ਦੇ ਨਾਂ ਦੇ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ। ਸ਼ਹੀਦਾਂ ਦੇ 27 ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਮਤਲਬ ਯਾਦ, ਉਹਨਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਬਰਕਲੇ ਤੋਂ ਮੂਵ ਕਰਕੇ ਸੈਨ ਐਸਪਰੈਂਟੋ ਗੁਰਦੁਆਰਾ ਸਾਹਿਬ ਵਾਲਾ ਨਗਰ ਕੀਰਤਨ ਮੂਵ ਕਰਕੇ ਸੈਨ ਫਰਾਂਸਿਸਕੋ ਸ਼ਹਿਰ, ਜਿਹੜਾ ਕਿ ਦੁਨੀਆ ਦੇ ਮੈਪ ਦੇ ਵਿੱਚ ਇੱਕ ਵੱਡਾ ਸ਼ਹਿਰ ਹੈ, ਉਹਦੇ 'ਤੇ ਲਿਆਂਦਾ ਜਾਵੇ। ਔਰ ਇਸ ਦਿਨ ਜੋ ਖੂਨੀ ਘੱਲੂਘਾਰਾ ਜਿਹੜਾ ਸਿੱਖ ਸੰਗਤ ਦੇ ਨਾਲ, ਸਿੱਖਾਂ ਦੇ ਨਾਲ ਹਿੰਦੁਸਤਾਨ ਦੀ ਜ਼ਾਲਮ ਗੌਰਮੈਂਟ ਨੇ ਵਰਤਾਇਆ, ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਭਾਰਿਆ ਜਾਵੇ। ਇਸ ਸਾਲ 5 ਵਰ੍ਹੇ ਪੂਰੇ ਹੋ ਜਾਣੇ ਇਸ ਨਗਰ ਕੀਰਤਨ ਸ਼ਹੀਦੀ ਮਾਰਚ ਨੂੰ ਸ਼ੁਰੂ ਕੀਤਿਆਂ, ਤੇ ਔਰ ਬਹੁਤ ਸਾਰਾ ਸੰਗਤ ਨੇ ਭਰਵਾਂ ਸਹਿਯੋਗ ਦੇ ਰਿਹਾ, ਭਰਵੀਂ ਸ਼ਮੂਲੀਅਤ ਹੈ। ਗੁਰੂ ਮਹਾਰਾਜ ਦੇ ਅਗਵਾਈ ਤੋਂ ਬਾਅਦ ਜਿਹੜੇ ਹੈਗਾ ਜਿੱਥੇ ਅਸੀਂ ਮਤਲਬ ਵੱਡੀ ਪੱਧਰ, ਸਭ ਤੋਂ ਵੱਡੀ ਪੱਧਰ 'ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਦੇ ਸਤਿਕਾਰ ਦੇ ਵਿੱਚ ਸੰਗਤ ਜੁੜਦੀ ਆ। ਉਸ ਤੋਂ ਬਾਅਦ ਅਸੀਂ ਸੇਧ ਲੈ ਕੇ ਗੁਰੂ ਸਾਹਿਬ ਦਾ ਆਊਟ ਆਸਲਾ ਲੈ ਕੇ ਵੱਡੀ ਪੱਧਰ 'ਤੇ ਆਪਣੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ, ਉਸ ਨੂੰ ਉਭਾਰ ਰਹੇ ਹਾਂ ਇਸ ਸਾਰੇ ਵੱਡੇ ਇਕੱਠ ਦੇ ਥਰੂ। ਔਰ ਸੰਗਤਾਂ ਦਾ ਤੁਸੀਂ ਆਪਣੇ ਆਪ TV 84 ਦੇ ਸਰੋਤੇ ਉਹ ਆਪਣੀ ਜਿਹੜੀ ਵਿਟਨੈਸ ਹੈ ਇਸ ਚੀਜ਼ ਦੀ, ਇੰਨੀ ਸੰਗਤ ਦਾ ਭਰਵਾਂ ਇਕੱਠ ਕਿ ਕਿੱਦਾਂ ਜਿਹੜਾ ਡਾਇਸਪੋਰਾ ਸਿੱਖ, ਬਾਹਰਲੇ ਸਿੱਖ ਜਿਹੜੇ ਹੈਗੇ ਆ, ਔਰ ਸਿੱਖ ਓਵਰਆਲ ਕਿ ਉਹਨਾਂ ਦੀ ਆਜ਼ਾਦੀ ਦੀ ਤਾਂਘ ਜਿਹੜੀ ਆ ਤੁਸੀਂ ਬੜੀ ਕਲੀਅਰਲੀ ਦੇਖ ਸਕਦੇ ਕਿਸ ਤਰ੍ਹਾਂ ਹੈਗੀ ਹੈ ਜੀ। ਮੈਂ ਅੱਜ ਦੇ ਘੱਲੂਘਾਰੇ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ, ਮੈਂ ਸਮੂਹ ਸਰੋਤਿਆਂ ਨੂੰ, ਸਮੂਹ ਸਿੱਖ ਜਗਤ ਨੂੰ ਇਹੀ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਸਾਨੂੰ ਜਿਹੜਾ ਹੈਗਾ ਉਹ ਆਪਣਾ ਇਹਦੇ ਤੋਂ ਸੇਧ ਲੈ ਕੇ ਆਪਣੀ ਆਜ਼ਾਦੀ ਦੇ ਰਸਤੇ 'ਤੇ ਚੱਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸਮਾਜ ਫਰੀਮੌਂਟ ਕੈਲੀਫੋਰਨੀਆ ਤੇ ਹੋਰ ਕੈਲੀਫੋਰਨੀਆ ਦੇ ਸਮੂਹ ਗੁਰਦੁਆਰਿਆਂ ਤੋਂ ਸਿੱਖ ਸੰਗਤ ਇਕੱਠੀ ਹੋ ਕੇ ਅੱਜ ਇੱਥੇ ਮਾਰਚ ਕੱਢ ਰਹੀ ਆ। ਇਹ ਮਾਰਚ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਹੈ, ਉੱਥੇ ਦੇ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹੈ ਮਾਰਚ ਆ। ਤੇ ਇਸ ਮਾਰਚ ਤੇ ਸੰਗਤ ਉਮੀਦ ਕਰਦੀ ਆ ਕਿ ਇਸ ਮਾਰਚ ਦੇ ਨਾਲ ਸਾਡੀ ਘਰ ਦੀ ਗੱਲ, ਸਾਡੇ ਕੌਮੀ ਘਰ ਦੀ ਗੱਲ ਅੱਗੇ ਚੱਲੇਗੀ ਤੇ ਅਸੀਂ ਉਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਇਹ ਜੋ ਇਕੱਠ ਤੁਸੀਂ ਦੇਖ ਰਹੇ ਹੋ, ਨਗਰ ਕੀਰਤਨ ਫਰੀडम ਰੂਪ ਦੇ ਮਾਰਚ ਦੇ ਵਿੱਚ ਅੱਜ ਸੰਗਤਾਂ ਦੂਰੋਂ ਦੂਰੋਂ ਇਕੱਠੀਆਂ ਹੋ ਕੇ ਇੱਥੇ ਪਹੁੰਚੀਆਂ ਹੋਈਆਂ, ਆਪਣੀ ਆਜ਼ਾਦੀ ਦਾ ਸੁਨੇਹਾ ਘਰ ਘਰ ਦੇ ਵਿੱਚ ਪਹੁੰਚਾਉਣ ਦੇ ਲਈ, ਆਪਣੇ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਦੇ ਲਈ ਕਿ ਅਸੀਂ ਸਿੱਖ ਕਿਹੜੇ ਢੰਗ ਦੇ ਨਾਲ ਲੋਕ ਭਲਾਈ, ਮਾਨਵਤਾ ਦਾ ਕਲਿਆਣ ਤੇ ਵਿਸ਼ਵ ਸ਼ਾਂਤੀ ਦੀ ਗੱਲ ਕਰਦੇ ਹਾਂ। ਤੇ ਅਸੀਂ ਆ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਕੱਢੇ ਜਾਂਦੇ ਨੇ। ਆਓ ਰਲ ਮਿਲ ਕੇ ਹੋਰ ਹੌਸਲਾ ਅਫਜ਼ਾਈ ਕਰੀਏ, ਗੁਰੂ ਸਾਹਿਬ ਦਾ ਜਸ ਗਾਇਨ ਕਰੀਏ, ਆਪਣੀ ਆਜ਼ਾਦੀ ਦੀ, ਖਾਲਿਸਤਾਨ ਜ਼ਿੰਦਾਬਾਦ, ਲੀਗਲ ਢੰਗ ਦੇ ਨਾਲ ਜਿੱਥੇ ਰੈਫਰੈਂਡਮ 2020 ਦੀ ਗੱਲ ਹੋ ਰਹੀ ਆ, ਉਹਦੇ ਨਾਲ ਨਾਲ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੋਈਆਂ। ਛੋਟੇ ਛੋਟੇ ਸਕੂਲਾਂ ਦੇ ਬੱਚੇ, ਫਰੀਮੌਂਟ ਸਕੂਲ ਤੇ ਹੋਰ ਜਿਹੜੇ ਬੱਚੇ ਨੇ ਛੋਟੇ ਛੋਟੇ ਫਲੋਟਾਂ ਦੇ ਉੱਪਰ ਤੁਸੀਂ ਦੇਖ ਰਹੇ ਹੋ। ਸੋ ਇਹ ਸਾਰਾ ਸਿਹਰਾ ਜਿਹੜਾ ਇੱਥੇ ਦੀ ਲੋਕਲ ਜਿੰਨੇ ਵੀ ਗੁਰਦੁਆਰਾ ਸਾਹਿਬ ਦੀਆਂ ਮੈਨੇਜਮੈਂਟ ਕਮੇਟੀਜ਼ ਨੇ, ਲੋਕਲ ਕਮਿਊਨਿਟੀ ਮੈਂਬਰਸ ਨੇ, ਇਹਨਾਂ ਨੇ ਰਲ ਕੇ ਐਜ਼ ਅ ਕੋਲੀਸ਼ਨ ਟਾਈਪ ਦੇ ਵਿੱਚ ਸਾਰਾ ਕੀਤਾ। ਇਸ ਤੋਂ ਬਾਅਦ ਇਹ ਸਿਵਿਕ ਸੈਂਟਰ ਦੇ ਵਿੱਚ ਸਾਰਾ ਜਿਹੜਾ ਨਗਰ ਕੀਰਤਨ ਉੱਥੇ ਕੇ ਸਟਾਪ ਹੋਏਗਾ, ਸਪੀਚਿਸ ਹੋਣਗੀਆਂ ਜਿਹਦੇ ਵਿੱਚ ਆਪਣੇ ਮੁੱਖ ਬੁਲਾਰੇ ਭਾਈ ਸੁਖਦੀਪ ਸਿੰਘ ਜੀ ਬੁਲਾਰਾ, ਸੁਖਦੀਪ ਸਿੰਘ ਜੀ ਬਰਨਾਲਾ ਆਏ ਹੋਏ ਨੇ, ਉਹਨਾਂ ਨੂੰ ਸੰਗਤਾਂ ਸਰਵਣ ਕਰਨਗੀਆਂ, ਨਾਲ ਨਾਲ ਡਾਕਟਰ ਅਮਰਜੀਤ ਸਿੰਘ ਤੇ ਗੁਰਪਤਵੰਤ ਸਿੰਘ ਜੀ ਪੰਨੂ। ਸੋ ਆਓ ਇਸ ਨਗਰ ਕੀਰਤਨ ਦੀ ਹੋਰ ਸ਼ੋਭਾ ਵਧਾਉਂਦੇ ਹੋਏ ਸਾਰੀਆਂ ਸੰਗਤਾਂ ਇਕੱਠ ਕਰਕੇ ਆਪਾਂ ਰਲ ਕੇ ਗੁਰੂ ਸਾਹਿਬ ਦਾ ਜਸ ਗਾਉਂਦੇ ਹੋਏ, ਆਜ਼ਾਦੀ ਦੇ ਨਾਅਰੇ ਲਾਉਂਦੇ ਹੋਏ ਅੱਗੇ ਵਧੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਇਸ ਦਿਹਾੜੇ ਨੂੰ?
ਹਾਂਜੀ, ਅੱਜ ਆਪਾਂ ਜੋ ਸ਼ਹੀਦਾਂ ਦੇ ਯਾਦ ਵਿੱਚ ਆਏ ਆ। ਆਪਾਂ ਜੋ ਜੂਨ 84 'ਚ ਹੋਇਆ ਸੀਗਾ ਉਹਨਾਂ ਦੀ ਯਾਦ ਵਿੱਚ ਆਪ ਇਕੱਠੇ ਹੋਏ ਆ। ਤੇ ਥੋੜੀ ਇੰਗਲਿਸ਼ ਵਿੱਚ ਬੋਲਾਂਗੇ। ਹਾਂਜੀ, so today we're here gathered on behalf of those shaheeds, and we're here to commemorate them, as we haven't still received justice, and because of the injustices we're here to raise our voice and spread awareness to the Sikh community while still thinking about our shaheeds. And we're just here because we all know what happened, and just to spread awareness, because we see out here in San Francisco, you know, like there's different minority groups, Americans, Chinese people, and we're just here to, you know, just tell them what happened to us while still marching on behalf of our shaheeds. Would you like to give out some message to, like, especially to the Sikh youth, like in today's world, like about all these issues which we are raising and talking about today? Yes, the Sikh youth, it's really important for the Sikh youth to get involved especially in today's society and world. Sorry, it's so windy. Just because our elders have done it, and you know, it's our job, it's our chance, our opportunity. As you know, we speak English, we are involved in our schools, our universities, we go to events, and we, you know, as a Sikh youth, it's a part of our responsibility just to you know, inform our Sikh or other non-Sikh community members that, you know, what happened to us and who we are, because nowadays there's a lot of this misled information that's going around, especially about the Sikhs. I don't know if you guys are aware what's recently happening in Sacramento. There's a gentleman, you know, he's been spreading hate towards the Sikhs. So as a community, as a youth, we should just, you know, spread awareness, just inform them, just educate them, and you know, that's one of our responsibilities. Hopefully all the Sikh youth can join us while we educate, you know, the other communities. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਨਗਰ ਕੀਰਤਨ ਹੈ ਇਹ ਸਮੂਹ ਸਿੱਖ ਸੰਗਤ ਨੂੰ ਸਮਰਪਿਤ ਨਗਰ ਕੀਰਤਨ ਹੈ, ਔਰ ਕਾਫੀ ਸੰਗਤ ਦੇ ਵਿੱਚ ਉਤਸ਼ਾਹ ਹੈ ਇਸ ਨਗਰ ਕੀਰਤਨ ਨੂੰ ਲੈ ਕੇ, ਔਰ ਕਾਫੀ ਭਾਰੀ ਇਕੱਠ ਜਿਹੜਾ ਸੰਗਤਾਂ ਦਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ। ਔਰ ਪੂਰੀ ਸਾਧ ਸੰਗਤ ਯਾਨੀ ਕਿ ਸਮੁੱਚੀ ਸਿੱਖ ਕੌਮ ਇੱਕ ਵੱਖਰੇ ਸਿੱਖ ਰਾਜ ਦੀ ਮੰਗ ਕਰਦੀ ਹੈ, ਜਿਸ ਵਿੱਚ ਸਿੱਖਾਂ ਨੂੰ ਆਪਣੇ ਮੁੱਢਲੇ ਹੱਕ ਮਿਲਣੇ ਜ਼ਰੂਰੀ ਹਨ, ਕਿਉਂਕਿ ਸਿੱਖਾਂ ਨੇ ਕਾਫੀ ਟਾਈਮ ਤੋਂ ਸਿੱਖਾਂ ਨੇ ਕਾਫੀ ਚਿਰ ਤੋਂ ਆਜ਼ਾਦੀ ਦੀ ਲੜਾਈ ਲੜੀ ਹੈ। ਸਿੱਖਾਂ ਦਾ ਯੋਗਦਾਨ ਹਰੇਕ ਲੜਾਈ ਦੇ ਵਿੱਚ ਰਿਹਾ ਹੈ, ਪਰ ਸਿੱਖਾਂ ਨੂੰ ਉਹਨਾਂ ਦਾ ਬਣਦੇ ਹੱਕ ਨਹੀਂ ਮਿਲੇ। ਸੋ ਮੈਂ ਇਹੀ ਅਰਦਾਸ ਕਰਦਾ ਹਾਂ ਪੂਰੀ ਸਾਧ ਸੰਗਤ ਨੂੰ ਇਸ ਦੇ ਨਾਲ, ਔਰ ਸਮੁੱਚੀ ਸਾਧ ਸੰਗਤ ਦੇ ਨਾਲ ਇਹ ਅਰਦਾਸ ਕਰਦੇ ਹਾਂ ਕਿ ਸਿੱਖਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ, ਔਰ ਸਿੱਖ ਇਕਮੁੱਠ ਹੋ ਕੇ ਆਪਣੇ ਹੱਕਾਂ ਵਾਸਤੇ ਲੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਦੇਖ ਰਹੇ ਹੋ, ਠਾਠਾ ਮਾਰਦਾ ਇਕੱਠ ਨਗਰ ਕੀਰਤਨ ਤੇ ਇੱਕ ਬਹੁਤ ਵਧੀਆ ਜਿਹੜਾ ਗੁਰਦੁਆਰਾ ਸਾਹਿਬਾਨਾਂ ਨੇ ਜੋ ਇਹ ਉਪਰਾਲਾ ਕਰਕੇ ਇਸ ਨਗਰ ਕੀਰਤਨ ਨੂੰ ਸਿਰੇ ਚੜ੍ਹਾਇਆ। ਸੋ ਆਪ ਸੰਗਤਾਂ ਜਿਵੇਂ ਦੇਖ ਰਹੇ ਹੋ ਕਿ ਕਿਵੇਂ ਸ਼ਹੀਦਾਂ ਨੂੰ ਯਾਦ ਕਰਦੀ ਹੋਈ ਸੰਗਤ ਮਾਰਕੀਟ ਸਟਰੀਟ ਤੇ ਇਸ ਵੇਲੇ ਜਾ ਰਹੀ ਹੈ। ਸੋ ਧੰਨਵਾਦ ਹੈ ਸਾਰੇ ਟੀਵੀ ਚੈਨਲਾਂ ਦਾ ਜੋ ਇਹ ਕਵਰੇਜ ਕਰ ਰਹੇ ਨੇ। ਸੋ ਆਓ ਨਗਰ ਕੀਰਤਨ ਦਾ ਆਨੰਦ ਮਾਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਅੱਜ ਇਸ ਨਗਰ ਕੀਰਤਨ ਦੇ ਮੌਕੇ ਤੇ? ਪਹਿਲੇ ਤਾਂ ਮੈਂ ਤੁਹਾਡੇ ਸਾਰੇ ਟੀਵੀ 84 ਵਾਲਿਆਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਅੱਜ ਜਿਹੜਾ ਕਵਰ ਕਰ ਰਹੇ ਹੋ ਸਨ ਫਰਾਂਸਿਸਕੋ, ਤੇ ਨਾਲ ਹੀ ਸਾਰੀ ਸਿੱਖ ਸਮੂਹ ਸੰਗਤ ਦਾ ਧੰਨਵਾਦ ਹੈ ਜਿਹੜੀ ਅੱਜ ਇੱਥੇ ਸਨ ਫਰਾਂਸਿਸਕੋ ਪਹੁੰਚ ਕੇ ਨਗਰ ਕੀਰਤਨ ਦਾ ਉਤਸ਼ਾਹ ਨੂੰ ਵਧਾਇਆ ਇਹਨਾਂ ਨੇ। ਤੇ ਨਾਲੇ ਹੀ 1984 ਦੇ ਜਿਹੜੇ ਕਦੇ ਭੁੱਲ ਨਹੀਂ ਸਕਦੇ ਸਾਕੇ ਨੂੰ ਅੱਜ ਇੱਥੇ ਰੈਫਰੈਂਡਮ ਦੇ ਤੌਰ ਤੇ ਇਹਨਾਂ ਨੇ ਇੱਥੇ ਲਿਆਂਦਾ। ਤੇ ਅੱਜ ਸਾਰੇ ਸਾਲ ਹਮੇਸ਼ਾ ਹੀ ਸਿੱਖ ਸੰਗਤ ਪਿਛਲੇ ਸਾਲ ਵੀ, ਉਸ ਤੋਂ ਪਿਛਲੇ ਸਾਲ ਵੀ ਸੰਗਤਾਂ ਨੇ ਹੁਮ ਕੇ ਇੱਥੇ ਆਪਣੀ ਹਾਜ਼ਰੀਆਂ ਭਰੀਆਂ, ਤੇ ਅੱਜ ਵੀ ਸੰਗਤ ਬੜੀ ਹੁਮ ਕੇ ਇੱਥੇ ਪਹੁੰਚੀ ਆ ਕਿ ਅੱਜ ਨਗਰ ਕੀਰਤਨ ਅੱਜ ਸਨ ਫਰਾਂਸਿਸਕੋ ਨਿਕਲ ਰਿਹਾ। ਤੇ ਮੈਂ ਸਾਰੀ ਸਮੂਹ ਸੰਗਤ ਦਾ ਦਿਲੋਂ ਧੰਨਵਾਦੀ ਹਾਂ ਕਿ ਜਿਹੜੇ ਇੱਥੇ ਪਹੁੰਚੇ ਆ, ਤੇ ਜਿਹੜੇ ਅੱਜ ਟੀਵੀ ਤੇ ਜਾਂ ਫੇਸਬੁੱਕਾਂ ਤੇ ਜਾਂ ਵਟਸਐਪ ਰਾਹੀਂ ਇੱਕ ਦੂਜੇ ਨੂੰ ਮੈਸੇਜ ਭੇਜਦੇ ਉਹਨਾਂ ਦਾ ਵੀ ਧੰਨਵਾਦ ਹੈ ਕਿ ਵੱਧ ਚੜ੍ਹ ਕੇ ਰੈਫਰੈਂਡਮ ਦੇ ਤੇ ਆਪਣੇ ਸਿੱਖ ਸੰਗਤ ਨੂੰ ਭਾਈਚਾਰੇ ਨੂੰ ਨਾਲ ਮਿਲ ਵਰਤਨ ਦੀ ਸੰਭਾਵਨਾ। ਤੇ ਸਾਰਿਆਂ ਨੂੰ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ ਪਹੁੰਚੀ ਸਾਰੀ ਸੰਗਤ, ਸਾਰਿਆਂ ਦਾ ਇੱਥੇ ਪਹੁੰਚਣ ਲਈ ਧੰਨਵਾਦ ਜੀ ਆਇਆਂ ਨੂੰ। ਤੇ ਅੱਜ ਆਪਾਂ ਇੱਥੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ।
ਸਾਰਿਆਂ ਨੇ ਏਕਤਾ ਦਾ ਸਬੂਤ ਦੇਣ ਲਈ ਪਹੁੰਚੇ ਆ। ਗੁਰੂ ਕੀ ਖਾਲਸਾ ਦੀ ਫੌਜ ਪਹੁੰਚੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਖਾਲਿਸਤਾਨ ਦੀ ਸਮਰਥਨ ਕਰੋ ਵੱਧ ਤੋਂ ਵੱਧ। ਸਾਰੇ ਖਾਲਿਸਤਾਨ ਲਈ ਇਕਜੁੱਟ ਹੋ ਕੇ ਰਹੋ, ਕੋਈ ਵੀ ਧੜੇਬਾਜ਼ੀ ਜਾਂ ਗਰੁੱਪਬਾਜ਼ੀ ਨਾ ਪਹੁੰਚੋ। ਖਾਲਿਸਤਾਨ ਦੇ ਲਈ ਇਕਜੁੱਟਤਾ ਦੇ ਨਾਲ ਸਾਰੇ ਸਾਥ ਦਿਓ ਤੇ ਸਾਰਿਆਂ ਨੂੰ ਇਹੀ ਮਿਸ਼ਨ ਆ ਵੀ ਆਪਣੇ ਬੱਚਿਆਂ ਨੂੰ ਆਪ ਸਾਰੇ ਸਿੱਖੀ ਨਾਲ ਤੇ ਆਪਣੇ ਧਰਮ ਦੇ ਨਾਲ ਜੋੜੋ ਵੱਧ ਤੋਂ ਵੱਧ। ਤੇ ਇਹਨਾਂ ਕੁਝ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ, ਜੀਆਂ ਨੂੰ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ, ਜਿਵੇਂ ਕਿ ਅਸੀਂ ਇੱਥੇ ਗੱਤਕਾ ਦਾ ਜਿਹੜਾ ਹੈਗਾ ਉਹ ਫਲੋਟ ਇੱਥੇ ਆ ਚੁੱਕਾ, ਪਰ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜਾ ਇਹ ਨਗਰ ਕੀਰਤਨ ਹੋ ਰਿਹਾ ਹੈ, ਕੀ ਮਹਿਸੂਸ ਕਰਦੇ ਹੋ ਅੱਜ? ਮੈਸੇਜ ਜਿਹੜਾ ਸਾਡਾ ਆ ਫਰੀडम ਰੈਲੀ ਦਾ ਹੈਗਾ ਆ, ਅਮਰੀਕਾ ਦੀ ਧਰਤੀ ਨੂੰ ਮੈਸੇਜ ਭੇਜਣਾ ਚਾਹੁੰਦੇ ਆ ਅਤੇ ਇੰਡੀਅਨ ਸਰਕਾਰ ਨੂੰ ਮੈਸੇਜ ਭੇਜਣਾ ਚਾਹੁੰਦੇ ਆ ਕਿ ਜੋ ਭਾਣਾ ਸਾਡੇ ਨਾਲ 1984 'ਚ ਵਾਪਰਿਆ 34 ਸਾਲ ਪਹਿਲਾਂ, ਉਹ ਅਸੀਂ ਭੁੱਲੇ ਨਹੀਂ ਤੇ ਨਾ ਅਸੀਂ ਭੁੱਲਣਾ ਤੇ ਨਾ ਅਸੀਂ ਇੰਡੀਅਨ ਸਰਕਾਰ ਨੂੰ ਭੁੱਲਣ ਦੇਣਾ, ਕਿਉਂਕਿ ਜਿਹੜੇ ਹਾਲਤ ਉਹ 1984 'ਚ ਹੋਏ ਨੇ ਉਹ ਹਜੇ ਤੱਕ ਵੀ ਸਾਡੇ ਨਾਲ ਹੋਣ ਦੇ ਆ। ਪਿਛਲੇ ਕੀ ਹਫ਼ਤੇ 2 ਸ਼ਿਲੌਂਗ ਦੇ ਵਿੱਚ ਸਿੱਖਾਂ ਦੇ ਅਗੇਂਸਟ ਉਹਨਾਂ ਨੇ ਅਟੈਕ ਕੀਤੇ ਨੇ। ਸਾਨੂੰ ਹਜੇ ਤੱਕ ਵੀ ਉਹ ਰਿਮਾਈਂਡਰ ਭੇਜ ਦਿੰਦੇ ਆ ਕਿ ਅਸੀਂ ਬਗਾਨੇ ਦੇਸ਼ ਦੇ ਵਿੱਚ, ਜਿਹੜਾ ਸਾਡਾ ਆਪਣਾ ਦੇਸ਼ ਨਹੀਂ ਹੈਗਾ, ਜਿੰਨਾ ਚਿਰ ਅਸੀਂ ਬਗਾਨੇ ਦੇਸ਼ਾਂ 'ਚ ਰਹਿੰਦੇ ਆ, ਹਿੰਦੁਸਤਾਨ ਦੇ ਵਿੱਚ ਆ, ਉਹਨਾਂ ਨੇ ਸਾਨੂੰ ਦੂਜੇ ਸੈਕਿੰਡ ਸਿਟੀਜ਼ਨ ਵਰਗੂ ਟਰੀਟ ਕਰਨਾ ਆ। ਤੇ ਤਾਂ ਹੀ ਅਸੀਂ ਖਾਲਿਸਤਾਨ ਅਤੇ ਆਪਣਾ ਆਜ਼ਾਦ ਦੇਸ਼ ਮੰਗਦੇ ਰਹੇ ਨੇ, ਕਿਉਂਕਿ ਆਜ਼ਾਦ ਦੇਸ਼ ਲੈ ਕੇ ਹੀ ਆਪਾਂ ਇਮਾਨਦਾਰੀ ਨਾਲ ਰਹਿ ਸਕਦੇ ਨੇ। ਤੇ ਜਿੰਨਾ ਚਿਰ ਸਾਨੂੰ ਆਪਣਾ ਆਜ਼ਾਦ ਖਾਲਿਸਤਾਨ ਨਹੀਂ ਮਿਲਦਾ, ਉਹਨਾਂ ਚਿਰ ਨੂੰ ਆਪਾਂ ਇਸ ਤਰ੍ਹਾਂ ਦੇ ਰੋਸ ਮਾਰਚ ਕਰਨੇ ਆ। ਤੇ ਅਸੀਂ ਉਹਨਾਂ ਨੂੰ ਹੀ ਰਿਮਾਈਂਡ ਕਰਨਾ ਹੈ ਕਿ ਆਪਾਂ ਇੱਦਾਂ ਰਹਿਣਾ ਨਹੀਂ ਤੇ ਆਪਾਂ ਜਿੰਨਾ ਚਿਰ ਸਾਨੂੰ ਆਜ਼ਾਦ ਦੇਸ਼ ਮਿਲਣਾ ਨਹੀਂ, ਉਹਨਾਂ ਚਿਰ ਇਹ ਮੋਰਚਾ ਚੱਲੇ ਜਾਣਾ ਆ। ਤੇ ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇੱਦਾਂ ਦੇ ਰੋਸ ਮਾਰਚ ਕਰਨੇ ਆ। ਤੇ ਇਹੀ ਮੈਸੇਜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਬਾ ਜੀ, ਅੱਜ ਇਸ ਜਿਹੜਾ ਇਹ 5ਵਾਂ ਨਗਰ ਕੀਰਤਨ ਹੈਗਾ, ਇਸ ਮੌਕੇ ਦੇ ਉੱਤੇ ਸੈਨ ਫਰਾਂਸਿਸਕੋ ਦੀ ਧਰਤੀ ਤੋਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਸਿੱਖਾਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ, ਇੰਨੇ ਸਾਲਾਂ ਤੋਂ ਸਾਡੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਇੰਨੇ ਸਾਲਾਂ ਤੋਂ ਸਾਡੇ ਸਿੱਖ ਬੇਕਸੂਰ ਜੇਲ੍ਹਾਂ ਵਿੱਚ ਹਿੰਦੁਸਤਾਨ ਮੁਰਦਾਬਾਦ ਦੇ ਸੱਟੇ ਹੋਏ ਨੇ। ਸਾਨੂੰ ਇਨਸਾਫ ਚਾਹੀਦਾ ਹੈ, ਸਿੱਖਾਂ ਨੂੰ ਆਪਣੀ ਇੱਕ ਅਲੱਗ ਸਾਨੂੰ ਪਹਿਚਾਣ ਖਾਲਿਸਤਾਨ ਚਾਹੀਦਾ ਹੈ, ਜਿਹਦੇ ਵਿੱਚ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਔਰ ਸਾਡੀ ਅਮਰੀਕਾ ਵਾਲੇ ਇੱਧਰੋਂ ਸਾਰੇ ਅਸੀਂ ਰਲ ਕੇ ਅਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹਾਂ। ਇਸ ਕਰਕੇ ਸਾਨੂੰ ਖਾਲਿਸਤਾਨ ਚਾਹੀਦਾ ਹੈ, ਜਿੱਥੇ ਕਿ ਸਿੱਖ ਆਪਣਾ ਲਾਅ ਐਂਡ ਆਰਡਰ, ਜਿੱਥੇ ਕਿ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਹਿੰਦੁਸਤਾਨ ਸਰਕਾਰ ਅਜੇ ਵੀ ਸਿੱਖਾਂ ਦੇ ਇਨਕਾਊਂਟਰ ਕਰ ਰਹੀ ਹੈ। ਕਿੰਨੇ ਸਿੱਖ ਮਾਰ ਦਿੱਤੇ ਦਿੱਲੀ ਦੇ ਵਿੱਚ। ਅੱਜ ਤੱਕ ਸਾਨੂੰ ਹਿੰਦੁਸਤਾਨ ਦੇ ਵਿੱਚ ਕੋਈ ਜੱਜ ਨਹੀਂ ਰਹਿ ਗਿਆ, ਕੋਈ ਵਕੀਲ ਨਹੀਂ ਰਹਿ ਗਿਆ ਜਿਹੜਾ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਇਨਸਾਫ ਦੇ ਸਕੇ। ਇਸ ਕਰਕੇ ਅਸੀਂ ਆਪਣਾ ਵੱਖਰਾ ਮੁਲਕ ਮੰਗਦੇ ਹਾਂ, ਜਿਹਦੇ ਵਿੱਚ ਅਸੀਂ ਆਪਣੇ ਲਾਅ ਦੇ ਮੁਤਾਬਕ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਕੈਲੀਫੋਰਨੀਆ ਦੇ ਜੂਨਟ ਵੱਲੋਂ ਸਨ ਫਰਾਂਸਿਸਕੋ ਦੇ ਨਗਰ ਕੀਰਤਨ ਵਿੱਚ ਹਮਾ ਕੇ ਸਮੂਲੀਅਤ ਕੀਤੀ ਗਈ। ਸਿੱਖ ਕੌਮ ਦੀ ਆਜ਼ਾਦੀ ਵਾਸਤੇ ਇਹ ਜੋ ਰੈਫਰੈਂਡਮ ਚੱਲ ਰਿਹਾ ਹੈ, ਉਸ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਪਾ ਰਹੇ ਹਾਂ ਔਰ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਦੇ ਵਿੱਚ ਅਗਵਾਈ ਦੇ ਵਿੱਚ ਅਸੀਂ ਖਾਲਿਸਤਾਨ ਆਜ਼ਾਦ ਕਰਾ ਕੇ ਅੱਗੇ ਵੱਧ ਸਕੀਏ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਜੋ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਹਾਂ, ਹਰ 6 ਮਹੀਨੇ ਬਾਅਦ ਸਰਦਾਰ ਮਾਨ ਸਾਹਿਬ ਰੈਫਰੈਂਡਮ ਕਰਾਉਂਦੇ ਹਨ, ਉੱਥੇ ਇਲੈਕਸ਼ਨਾਂ ਲੜਦੇ ਹਨ ਔਰ ਉਹਨਾਂ ਦਾ ਸਾਥ ਦੇ ਕੇ ਵੋਟਾਂ ਪਾ ਕੇ ਆਪਾਂ ਆਜ਼ਾਦੀ ਲਿਆ ਸਕੀਏ, ਖਾਲਿਸਤਾਨ ਪ੍ਰਾਪਤੀ ਕਰ ਸਕੀਏ। ਸੋ ਆਓ ਸਾਰੇ ਨਾਲ ਮਿਲ ਕੇ ਹਮਲਾ ਮਾਰੀਏ ਆਪਾਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ ਜੂਨਟ ਵੱਲੋਂ ਮਾਨ ਸਾਹਿਬ ਦੇ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਗੇ ਵਧਦੇ ਰਹਾਂਗੇ। ਜਿੰਨਾ ਚਿਰ ਸਵਾਸ ਹੈ ਕੌਮ ਦੀ ਆਜ਼ਾਦੀ ਵਾਸਤੇ, ਹਰ ਸਵਾਸ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਰਹਾਂਗੇ, ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਔਰ ਮੈਂ ਇੱਕ ਬੇਨਤੀ ਕਰੂੰਗਾ, ਜੋ ਅੱਜ ਬਗਰਾੜੀ ਦੇ ਵਿੱਚ ਪੰਥਕ ਮੋਰਚਾ ਚੱਲ ਰਿਹਾ, ਉਹ ਸਾਰੀਆਂ ਜਥੇਬੰਦੀਆਂ ਨੂੰ
ਸਾਰੀ ਸੰਗਤਾਂ ਨੂੰ ਉਹਦੇ ਵਿੱਚ ਸਹਿਯੋਗ ਦੇਣਾ ਬਣਦਾ ਔਰ ਉਸ ਸਹਿਯੋਗ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਜੋ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ 3 ਸਾਲ ਦਾ ਸਮਾਂ ਨਿਕਲ ਗਿਆ, ਅਸੀਂ ਉਸ ਦੇ ਵਾਸਤੇ ਕੋਈ ਲੈ ਸਕੀਏ, ਕੋਈ ਪ੍ਰਾਪਤੀ ਕਰ ਸਕੀਏ। ਔਰ ਸਾਰੀਆਂ ਸਿੱਖਾਂ ਦਾ ਧੰਨਵਾਦ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ, ਕਿਸੇ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਅੱਜ ਅਸੀਂ ਨਗਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ ਖਾਲਿਸਤਾਨ ਫਰੀडम ਰੈਲੀ ਕੱਢ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਪੁਰਬ ਦੀ ਤਾਂ 84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਖਾਲਿਸਤਾਨ ਦਾ ਸੁਨੇਹਾ ਵਰਲਡ ਦੇ ਕੋਨੇ-ਕੋਨੇ ਤੇ ਪਹੁੰਚਾਉਣਾ ਚਾਹੁੰਦੇ ਹਾਂ ਤੇ ਅਸੀਂ ਆਪਣੀ ਕੌਮ ਨੂੰ ਮੈਂ ਆਪਣੀ ਕੌਮ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਥੇਬੰਦੀਆਂ ਦੀ ਪਾੜੋ ਧੜ ਛੱਡ ਕੇ ਆਪਸ ਵਿੱਚ ਪਿਆਰ ਏਕਤਾ ਮੁਹੱਬਤ ਰੱਖ ਕੇ ਆਪਾਂ ਆਪਣਾ ਨਿਸ਼ਾਨਾ ਆਪਣਾ ਆਜ਼ਾਦ ਕਰ ਖਾਲਿਸਤਾਨ ਦੀ ਪ੍ਰਾਪਤੀ ਵੱਲ ਨੂੰ ਕਦਮ ਵਧਾਈਏ। ਏਕਤਾ ਹੋਊਗੀ ਤਾਂ ਕੋਈ ਦੁਨੀਆ ਤੱਕ ਸਾਨੂੰ ਖਾਲਿਸਤਾਨ ਤੋਂ ਰੋਕ ਨਹੀਂ ਸਕਦੀ। ਬੱਚਿਆਂ ਨੂੰ ਵੱਧ ਤੋਂ ਐਜੂਕੇਸ਼ਨ ਕਰੀਏ, ਆਪਸ ਵਿੱਚ ਝਗੜੇ ਮੁਕਾ ਕੇ ਇਕੱਠੇ ਹੋ ਕੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚਣਾ ਮਿੱਠੇ ਨਿਸ਼ਾਨਿਆਂ ਤੇ, ਉਹ ਤੁਸੀਂ ਕੌਣ ਹੋ ਸਾਨੂੰ ਅਟਕਾਉਣ ਵਾਲੇ? ਉਹ ਜੱਗ ਜਾਣਦਾ ਅਸੀਂ ਨਹੀਂ ਮੁੱਕ ਸਕਦੇ, ਮੁੱਕ ਗਏ ਸਾਨੂੰ ਮਕਾਉਣ ਵਾਲੇ। ਉਹ ਸਾਨੂੰ ਪਿੰਜਰੇ ਵਿੱਚ ਕਿਸੇ ਪਾਇਆ ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ। ਅਸੀਂ ਉਹ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਨੇਜਿਆਂ ਦੇ ਮੂੰਹ ਵੀ ਮੋੜ ਛੱਡੇ। ਉਹ ਅਸੀਂ ਮੌਤ ਮਟਿਆਰ ਦੇ ਘਰ ਜਾ ਕੇ ਰਹੇ ਖੇਡਦੇ ਘੋਲ ਕਬੱਡੀਆਂ ਨੂੰ। ਉਹ ਅਸੀਂ ਉਹ ਜਿਨ੍ਹਾਂ ਨੇ ਹਿੱਕਾਂ ਢਾਹ ਕੇ ਰੋਗ ਛੱਡੀਆਂ ਚੱਲਦੀਆਂ ਗੱਡੀਆਂ ਨੂੰ ਗੱਜਗੱਜ ਕਰਾਂਗੇ ਜਾਵੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਰਨਾਂ ਨੂੰ ਭਾਵੇਂ ਨਿਹਾਲ ਜਾਵੇ। ਸਤ ਗਗਨ ਦਮਾਮਾ ਬਾਚਿਆ ਪਰਿਓ ਨਿਸ਼ਾਨੇ ਕਾ ਖੇਤ ਜਮਾਂਡਿਆ ਸੂਰਮਾ ਬਜੂਜਲ ਕੋ ਦਾ ਸੂਰਾ ਸੋਬੇ ਚਾਨੀਏ ਜੋ ਲੜਾ ਦੀਨ ਕੇ ਹੇਤ ਪੁਰਜਾ ਕੱਢ ਮਰੇ ਕਬੂ ਨਾ ਛਾੜੇ ਖੇਤ ਜਗਾਲੀ ਜਾਵੇ ਬੰਦੇ ਭਾਵੇਂ ਨਿਹਾਲ ਜਾਵੇ। ਸਤਿ ਸ੍ਰੀ ਅਕਾਲ। ਉਹ ਸਰੀਰ ਦੀ ਮੌਤ ਨੂੰ ਨਹੀਂ ਮੈਂ ਮੌਤ ਕਹਿੰਦਾ, ਉਹ ਸਰੀਰ ਦੀ ਮੌਤ ਨੂੰ ਨਹੀਂ ਮੈਂ ਮੌਤ ਕਹਿੰਦਾ, ਉਹ ਜ਼ਮੀਰ ਦੇ ਮਰਨੇ ਨੂੰ ਮੈਂ ਮੌਤ ਕਹਿੰਦੇ ਆਖਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ। ਓਏ ਉਹਨਾਂ ਨੇ ਆਪ ਲਵਾਇਆ, ਉਹ ਸਿੱਖ ਕੌਮ ਨੂੰ ਸੇਧੀ ਪਾਇਆ ਤੇ ਨਾਲੇ ਸਿੰਘ ਉਹ ਸਾਨੂੰ ਖਾਲਿਸਤਾਨ ਤੇ ਚੱਲਣਾ ਸਿਖਾਇਆ। ਬੋਲੇ ਸੋਹਣੇ ਸ੍ਰੀ ਅਕਾਲ। ਦੋ ਜਰਨੈਲ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਘੋੜੇ ਦੀ ਵਾਂਗ ਸਵਾਰ ਦਾ ਸੂਰਜ ਦੀ ਲਾਲੀ ਚੰਨ ਤੋਂ ਪਹਿਲਾਂ ਪੱਖ ਦਾ ਰੰਗ ਸਰਦਾਰ ਦਾ ਤੇਰੇ ਖੂਨ ਦੇ ਨਾਲ ਮੂੰਹ ਧੋਵਾਂ ਮੈਂ ਆਪਣੀ ਤਲਵਾਰ ਦਾ। ਆਜੋ ਜਥੇਦਾਰ ਸਾਹਿਬ ਲੱਗ ਜੂ ਪਤਾ ਕਿਹੜਾ ਜਿੱਤਦਾ ਤੇ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ। ਦੋ ਜਥੇਦਾਰ ਇਸ ਵੇਲੇ ਨੀਲਾ ਕਾਲੀ ਬਣਾ ਪਾ ਕੇ ਬਾਬਾ ਜਸਪ੍ਰੀਤ ਸਿੰਘ ਦੀ, ਦੂਜੇ ਪਾਸੇ ਭਾਈ ਦਿਦਾਰ ਸਿੰਘ ਦੀ 800 ਦੇ ਗੱਜ ਕੇ ਬਰਾਬਰ ਲਿਆਓ ਫਤਿਹ ਬਾਬੇ। ਸਤਿ ਸ੍ਰੀ ਅਕਾਲ। ਦੋਨੇ ਨੌਜਵਾਨ ਇਸ ਵੇਲੇ ਜਥੇਦਾਰ ਸਾਡੇ ਇੱਕ ਪਾਸੇ ਬੁੱਢਾ ਦਲ ਇੱਕ ਪਾਸੇ ਤਰਨਾ ਦਲ ਕਾਗਜੂ ਪਤਾ ਖਾਲਸਾ ਦੀ ਕਿਰਪਾਨ ਢਾਲ ਦੀ ਗੇਮ। ਸੋ ਦੇਵ ਜੇਬ ਪਨੋ ਗਰੀਬ ਨਵਾਜ शास्त्रन के दीन है राज तो नंग संग सारे प्रभु जी सुनाई बिना देव तीरंग राहे राहे भाई बिना शास्त्र के संग नरंग भेट जानो यह कान ताको विद्यालय सुधानो यह मोर आ गया सुन रहे हो प्यारे बिना देव के संग ना देवो दिदारे। फतेहनामा लिया जाएगा। संगत नूं बेनती है इधर खलोते मैनूं कई रिक्वेस्ट आ गई बह जाओ इधर खलोते आ स्टेज के जिन्ने भी लागे खलोते बह जाओ। संगत का ठाठा मारदा कट एक गल चेते रखियो महाराजा रणजीत सिंह का राज सी महाराजा रणजीत सिंह का अखीरला सुपुत्र महाराजा दलीप सिंह होया ਉਹਨੂੰ ਇੰਗਲੈਂਡ ਚਲਾ ਗਏ ਉਹ ਸਾਡਾ ਮਹਾਰਾਜਾ ਸੀ। ਅੱਜ ਅਸੀਂ 34ਵੀਂ ਬਰੇਗੰਢ ਮਨਾ ਰਹੇ ਹਾਂ। ਜੂਨ 1984 ਦੀ ਸਾਡੇ ਦਰਮਿਆਨ ਨੇ ਸਾਡਾ ਛੋਟਾ ਮਹਾਰਾਜਾ ਭਾਈ ਸਾਹਿਬ ਭਾਈ ਤਲੋਚਨ ਸਿੰਘ ਜੀ ਹਿੰਦੁਸਤਾਨ ਦੀ ਹਕੂਮਤ ਸਰਕਾਰ ਨੇ ਹਮਲਾ ਕਰਤਾ। ਇਹਨਾਂ ਦੇ ਮਾਤਾ ਜੀ ਪ੍ਰੈਗਨੈਂਟ ਸਨ। ਇਹਨਾਂ ਦਾ ਜਨਮ ਜੂਨ ਅਗਸਤ 1984 ਦੇ ਵਿੱਚ ਹੋਇਆ। ਇਹ ਉਸ टाइम दी महान शख्सियत जगह जी के बुलावे निहालो जब फतेह पावे। सत श्री अकाल। सत श्री अकाल। सत श्री अकाल।
ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ 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 ਖਾਲਿਸਤਾਨ ਖਾਲਿਸਤਾਨ ਸਤਿ ਸ੍ਰੀ ਅਕਾਲ। ਖਾਲਿਸਤਾਨ ਬੋਲੇ ਸੋ ਨਿਹਾਲ ਅਕਾਲ ਤਖਤ ਆਇਓ ਅਕਾਲ ਤਖਤ ਆਇਓ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਜ ਕਿਤ ਕਰਾਂਗੇ ਆਵੇ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਗੁਰੂ ਅਕਾਲ ਦੇਖ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ 5 ਮਿੰਟ ਲਈ ਸਕਰੀਨ ਤੇ ਫੋਕਸ ਕਰਨਾ ਆ ਜਿਹੜਾ ਜੂਨ 1984 ਦੇ ਦੁਖਾਂਤ ਨੂੰ ਚਿਤਵਦਾ ਹੋਇਆ ਇੱਕ ਸੰਗੀਤਕ ਸ਼ਰਧਾਂਜਲੀ ਹਰਮਨ ਸਿੰਘ ਹੁਣਾਂ ਪਾਸੋਂ ਹੈ। ਸੋ ਆਓ ਆਪਾਂ 5 ਮਿੰਟ ਵਾਸਤੇ ਉਹ ਸੰਗੀਤਕ ਸ਼ਰਧਾਂਜਲੀ ਦਈਏ ਤੇ ਦੁਬਾਰਾ ਮੇਰੀ ਫੇਰ ਇੱਕ ਵਾਰੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਮੋਹਰੇ ਦੀਵਾਨ ਦੇ ਵਿੱਚ ਸਜੋ ਤਾਂ ਕਿ ਦੀਵਾਨ ਦੀ ਸ਼ੋਭਾ ਹੋਰ ਵੱਧ ਸਕੇ। ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਆਪ ਦੀਵਾਨ ਦੇ ਵਿੱਚ ਸਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਦਾ ਪੰਜਾਬ ਦਾ ਨੌਜਵਾਨ ਵੀ ਉਨਾ ਹੀ ਦਰਦ ਰੱਖਦਾ ਹੈ 1984 ਦਾ ਜਿਹੜਾ ਤੁਸੀਂ ਇੱਥੇ ਲਾ ਕੇ ਆਏ ਹੋ। ਇਹ ਪੰਜਾਬ ਦੀ ਨੌਜਵਾਨੀ ਹੈ ਜਿਹੜੇ ਇਹੋ ਜਿਹੇ ਗੀਤ ਲਿਖਦੀ ਹੈ ਦਰਦ ਭਰੇ ਤੇ ਉਨੀ ਹੀ ਸ਼ਿੱਦਤ ਨਾਲ ਗਾਉਂਦੀ ਹੈ। ਸੋ ਹੁਣ ਆਪਾਂ ਸਮਾਗਮ ਦੀ ਆਰੰਭਤਾ ਕਰਦੇ ਹਾਂ। ਸਭ ਤੋਂ ਪਹਿਲਾਂ ਇੱਥੇ ਆਪਾਂ ਆ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ, ਉਹਨਾਂ ਦਾ ਸੁਨੇਹਾ, ਉਹਨਾਂ ਦੀ ਸਿੱਖਿਆ ਆਪਾਂ ਆਪਣੇ ਮਨਾਂ ਦੇ ਵਿੱਚ ਗ੍ਰਹਿਣ ਕਰਨੀ ਹੈ। ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੇ ਆਪਾਂ ਨੂੰ ਤੇਰਾ ਭਾਣਾ ਮੀਠਾ ਲਾਗੇ ਦਾ ਸਿਧਾਂਤ ਦ੍ਰਿੜ ਕਰਵਾਇਆ ਤੇ ਨਾਲ ਹੀ ਆਪਾਂ ਜੂਨ 1984 ਦੇ ਉਹਨਾਂ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਮਨਾ ਰਹੇ ਹਾਂ ਜਿਨ੍ਹਾਂ ਨੇ ਜ਼ਾਲਮ ਦੀ ਇੰਨੀ ਮੰਨੀ ਆਪਣੀ ਜਾਨ ਤਲੀ ਤੇ ਧਰ ਕੇ 4 ਦਿਨ ਹਿੰਦੁਸਤਾਨ ਦੀ ਸੈਨਾ ਨੂੰ ਡੱਕੀ ਰੱਖਿਆ। ਸੋ ਅੱਜ ਤੁਸੀਂ ਇੱਥੇ ਚੱਲ ਕੇ ਆਏ ਹੋ। ਜਦੋਂ ਤੁਸੀਂ ਨਗਰ ਕੀਰਤਨ ਦੇ ਵਿੱਚ ਚੱਲ ਰਹੇ ਸੀ ਤੁਹਾਡਾ ਇੱਕ ਇੱਕ ਕਦਮ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਰਧਾਂਜਲੀ ਦੇ ਰਿਹਾ ਸੀ। ਤੇ ਅੱਜ ਜਦੋਂ ਤੁਸੀਂ ਇੱਥੇ ਬੈਠੇ ਹੋ ਜੂਨ 1984 ਦੇ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਤੁਸੀਂ ਆਪਣੇ ਅਰਦਾਸ ਜਿਹੜੀ ਰੋਜ਼ਾਨਾ ਅਰਦਾਸ ਕਰਦੇ ਹੋ, ਜੋ ਤੁਸੀਂ ਕਹਿੰਦੇ ਹੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤੇ ਸੀਸ ਦਿੱਤੇ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ। ਅੱਜ ਤੁਸੀਂ ਉਹ ਵਾਹਿਗੁਰੂ ਕਹਿਣ ਲਈ ਤੇ ਸਾਰੇ ਇਕੱਠੇ ਹੋਏ ਹੋ। ਜੇ ਕਿਸੇ ਨੂੰ ਨਹੀਂ ਪਤਾ ਇਹ ਆਪਾਂ ਨਗਰ ਕੀਰਤਨ ਕਿਉਂ ਕਰ ਰਹੇ ਹਾਂ, ਇਹ ਨਗਰ ਕੀਰਤਨ ਆਪਾਂ ਤਾਂ ਕਰ ਰਹੇ ਹਾਂ, ਇਹ ਸ਼ਹੀਦੀ ਰੈਲੀ ਤਾਂ ਕਰ ਰਹੇ ਹਾਂ, ਆਪਾਂ ਉਹ ਜੂਨ 1984 ਦੇ ਸ਼ਹੀਦ ਸਿੰਘਾਂ ਦਾ ਸੁਨੇਹਾ ਆਪਣੇ ਮਨ ਵਿੱਚ ਵਸਾ ਰਹੇ ਹਾਂ। ਜੋ ਉਹਨਾਂ ਨੇ ਆਪਣੇ ਲਈ ਸੁਪਨੇ ਦੇਖੇ ਉਹ ਸੁਪਨੇ ਪੂਰੇ ਕਰਨੇ ਉਹ ਆਪਣਾ ਫਰਜ਼ ਹੈ ਤੇ ਅੱਜ ਆਪਾਂ ਉਹ ਸੁਪਨਿਆਂ ਦੀ ਸ਼ਾਦੀ ਭਰਨ ਉਹਨਾਂ ਦਾ ਵਾਅਦਾ ਪੂਰਾ ਕਰਨ ਲਈ ਇੱਥੇ ਆਏ ਹੋਏ ਹਾਂ। ਸੋ ਮੈਂ ਆਪ ਜੀ ਦੇ ਬਹੁਤੇ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਬੇਨਤੀ ਕਰਦਾ ਸਾਡੇ ਸੀਨੀਅਰ ਸਾਡੇ ਬਹੁਤ ਪੁਰਾਣੇ ਸੇਵਾਦਾਰ ਸੰਗਤ ਦੇ ਭਾਈ ਰਾਮ ਸਿੰਘ ਜੀ ਆਪ ਜੀ ਨੂੰ ਜੀ ਆਇਆਂ ਆਖਣਗੇ ਤੇ ਇਸ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਕਿਉਂ ਨਗਰ ਕੀਰਤਨ ਹੋ ਰਿਹਾ ਹੈ, ਵਾਈ ਆਰ ਵੀ ਹੇਅਰ, ਉਹਦੇ ਬਾਰੇ ਸੰਖੇਪ ਦੇ ਵਿੱਚ ਸਿਰਫ 10 ਮਿੰਟਾਂ ਲਈ ਆਪ ਜੀ ਨਾਲ ਵਿਚਾਰਾਂ ਕਰਨਗੇ। ਸੋ ਮੈਂ ਬੇਨਤੀ ਕਰਦਾ ਭਾਈ ਰਾਮ ਸਿੰਘ ਜੀ ਫਰੀਮੌਂਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम जोत गुरु दी साजी नवाजी साध संगत जी वाहिगुरु जी का खालसा वाहिगुरु जी की फतेह। जिवें कि दस्सिया गया है कि असी हरमंदर साहब ते भारती सरकार वालों हमले कीते दे 34वीं साल दे विच जो भी साडे भरा भैणां उत्थे शहीद होए उन्हां नूं श्रद्धांजलि दे फुੱਲ भेंट करन लई इत्थे तैयार आपां इकट्ठे होए हां।
ਆਪਾਂ ਸਾਰੇ ਇਹ ਵੀ ਜਾਣਦੇ ਹਾਂ ਵੀ ਜਿਸ ਦਿਨ ਇਹ ਹਮਲਾ ਹੋਇਆ ਉਸ ਦਿਨ ਸੰਗਤਾਂ ਸਿਰਫ ਹਰਿਮੰਦਰ ਸਾਹਿਬ ਵਿੱਚ ਹੀ ਨਹੀਂ, ਬਹੁਤ ਸਾਰੇ ਹੋਰ ਗੁਰਦੁਆਰਿਆਂ ਵਿੱਚ ਵੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾ ਰਹੀਆਂ ਸਨ। ਸੋ ਸਾਫ਼ ਜ਼ਾਹਰ ਹੈ ਕਿ ਉਹਨਾਂ ਦਾ ਜੋ ਮੰਤਵ ਸੀ ਉਹ ਕੌਮ ਨੂੰ ਖਤਮ ਕਰਨਾ ਸੀ। ਮੈਂ ਇਹ ਸਭ ਤੋਂ ਪਹਿਲਾਂ ਮੈਂ ਇਹ ਚਾਹੁੰਦਾ ਕਿ ਸਾਰੇ ਜਥੇਬੰਦੀਆਂ, ਗੁਰਦੁਆਰੇ ਤੇ ਸਾਰੇ ਪਰਿਵਾਰ ਆਪ ਜੋ ਆਏ ਹੋ, ਆਪ ਦਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਹੈ। ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਕਿ ਕਿਸੇ ਕੌਮੀ ਕਾਰਜਾਂ ਵਿੱਚ ਇਕੱਠੇ ਹੋ ਕੇ ਵੱਧ ਚੜ੍ਹ ਕੇ ਹਿੱਸਾ ਲਈਏ। ਜਦੋਂ ਅਸੀਂ ਇਕੱਠੇ ਹਾਂ ਤਾਂ ਸਾਡੀ ਬੁਕਤ ਹੈ, ਜਦੋਂ ਅਸੀਂ ਵੰਡੇ ਜਾਂਦੇ ਹਨ ਤਾਂ ਸਾਡੀ ਕੋਈ ਬੁਕਤ ਨਹੀਂ। ਮੈਂ ਸੰਖੇਪ ਵਿੱਚ ਪੰਛੀ ਝਾਤ ਆਪਣੇ ਇਤਿਹਾਸ ਉੱਤੇ ਮਾਰਨਾ ਚਾਹੁੰਦਾ ਹਾਂ। ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਬਾਣੀ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੇ ਤਾਂ ਮੰਨ ਲੈਣ ਸੇਈ ਕਰਮ ਕਰੇਨ। ਸਿੱਧਾ ਜਿਹਾ ਇਹਦਾ ਮਤਲਬ ਇਹ ਹੈਗਾ ਵੀ ਜਿਹੜੇ ਚੰਗੇ ਪੁੱਤ ਹੁੰਦੇ ਹਨ, ਜਿਹੜੇ ਸਰਵਣ ਪੁੱਤ ਹੁੰਦੇ ਹਨ, ਆਪਣੇ ਬਜ਼ੁਰਗਾਂ ਦਾ ਜਿਹੜਾ ਮਾਣ ਰੱਖਦੇ ਹਨ, ਉਹ ਚੰਗੇ ਹੀ ਕੰਮ ਕਰਦੇ ਹਨ, ਉਹ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਉੱਤੇ ਚੱਲਦੇ ਹਨ। ਸੋ ਅਸੀਂ ਤਦੇ ਹੀ ਸਰਵਣ ਪੁੱਤ ਬਣ ਸਕਦੇ, ਤਦੇ ਹੀ ਸਪੂਤ ਬਣ ਸਕਦੇ ਹਾਂ ਜੇ ਅਸੀਂ ਆਪਣੇ ਪੁਰਖਿਆਂ ਦੇ ਪਾਇਆ ਪੂਰਨਿਆਂ ਤੇ ਚੱਲੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ, ਤਕਰੀਬਨ 550 ਸਾਲ, ਅਗਲੇ ਸਾਲ ਆਪਾਂ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਬਾਬੇ ਨੇ ਜੋ ਬੂਟਾ ਲਾਇਆ, ਕਈ ਵਾਰੀ ਸਾਡੇ ਬਹੁਤ ਸਿਆਣੇ ਬੰਦੇ ਜਿਹੜੇ ਸਮਝਦੇ ਇਤਿਹਾਸਕਾਰ, ਉਹ ਜੀ ਸਿੱਖ ਕੌਮ ਐਨੇ ਨੂੰ ਖਤਮ ਹੋ ਜਾਣੀ ਆ, ਸਿੱਖ ਕੌਮ 50 ਸਾਲਾਂ 'ਚ ਖਤਮ ਹੋ ਜਾਣੀ ਆ, 60 'ਚ ਹੋ ਜਾਣੀ ਆ, ਇਹ ਲੱਭਿਆ ਨਹੀਂ ਕਰਨੇ। ਉਹ ਇਹ ਨਹੀਂ ਜਾਣਦੇ ਕਿ ਬਾਬੇ ਨੇ ਜੜ ਜਿਹੜੀ ਆ ਇਸ ਕੌਮ ਦੀ ਪਤਾਲ ਚਲਾਈ ਆ। ਇਹਨੂੰ ਕੋਈ ਨਹੀਂ ਹਿਲਾ ਸਕਦਾ, ਇਹਨੂੰ ਕੋਈ ਨਹੀਂ ਮੁਕਾ ਸਕਦਾ। ਸੋ ਇਹ ਇਤਿਹਾਸ ਹੈ ਸਾਡਾ। ਗੁਰੂ ਸਾਹਿਬ ਨੇ, ਮੈਂ ਟੂਕ ਮਾਤਰੇ ਕਹਿਣਾ ਚਾਹੁੰਦਾ ਹਾਂ ਕਿ ਬਾਬੇ ਨੇ ਵਿਲੱਖਣ ਕੰਮ ਕੀ ਕੀਤਾ। ਬਾਬੇ ਨੇ ਵਿਲੱਖਣ ਕੰਮ ਇਹ ਕੀ ਕੀਤਾ ਕਿ ਉਹਨੇ ਗਰੀਬਾਂ ਦੀ ਬਾਂਹ ਫੜੀ ਆ। ਬਹੁਤ ਸਾਰੇ ਪੈਗੰਬਰ ਹੋਏ ਆ, ਕਿਸੇ ਨੇ ਨਹੀਂ ਨਾਰਾ ਮਾਰਿਆ ਵੀ ਇਹ ਲੋਕ ਕੁਚਲੇ ਜਾਂਦੇ ਆ, ਜਾਤ ਪਾਤ ਦੇ ਵਿੱਚ ਇਹਨਾਂ ਨੂੰ ਕੋਈ ਪੁੱਛਦਾ ਨਹੀਂ, ਤੇ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਤੇ ਬਾਬੇ ਨੇ ਦੋ ਕੰਮ ਕੀਤੇ, ਇੱਕ ਤਾਂ ਉਹਨਾਂ ਦੀ ਬਾਂਹ ਫੜੀ ਤੇ ਦੂਜਾ ਉਹਨਾਂ ਨੇ ਫੌਜ ਤਿਆਰ ਕੀਤੀ, ਖਾਲਸਾ ਫੌਜ ਤਿਆਰ ਕੀਤੀ, ਜਿਹੜੀ ਜ਼ੁਲਮ ਦੇ ਖਿਲਾਫ ਲੜੇਗੀ। ਗੱਲਾਂ ਬਾਤਾਂ ਨਾਲ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਬਾਬੇ ਨੇ ਕਿਹਾ, ਜਿਸ ਤਰ੍ਹਾਂ ਆਪਾਂ ਆਮ ਜਾਣਦੇ ਹਾਂ, ਸੱਚੋਂ ਉਰੇ ਸਭ ਕੋ ਉੱਪਰ ਸੱਚ ਚਾਰ। ਵਟਸ ਇੰਪੋਰਟੈਂਟ? Truth is high, but higher still is truthful living. So you have to live the life. It is all deeds. It's not your words, what you say, that matter. Okay, that's who we are. We stand for something. We stand for truth. We stand for justice. We fight against tyranny, wherever it may be. ਸੋ ਨਾਲ ਹੀ ਬਾਬੇ ਨਾਨਕ ਇਹ ਵੀ ਕਿਹਾ, ਜੇ ਤੋ ਪ੍ਰੇਮ ਖੇਲਨ ਕਰ ਚਾਓ, ਸਿਰ ਤਰ ਤਲੀ ਗਲੀ ਮੁਰਿਆਓ, ਇਹ ਤੁਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਬਾਬਾ ਫਿਰ ਉਹ ਸਿਰਫ ਬਾਬਾ ਨਾਨਕ ਮਾਲਾ ਫੇਰਨ ਵਾਲਾ ਨਹੀਂ ਸੀ। ਸਭ ਤੋਂ ਵੱਡੀ ਸਾਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਆ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਹੀ ਪਾਲਿਸੀ, ਇੱਕੋ ਹੀ ਸਭ ਕੁਝ, ਜਿਹੜੀ ਸੋਚ ਆ ਉਹੀ ਚੱਲੀ ਜਾਂਦੀ। ਸਾਡੇ ਬਹੁਤ ਲੋਕ ਜਿਸਲੇ ਉਹਨਾਂ ਨੂੰ ਜਦੋਂ ਸ਼ਲੋਕ ਦੱਸਿਆ ਜਾਂਦਾ ਤਾਂ ਉਹ ਸੋਚਦੇ ਨਹੀਂ ਇਹ ਗੁਰੂ ਨਾਨਕ ਦੇਵ ਜੀ ਦਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦਾ। ਸੋ ਸਾਨੂੰ ਇੰਨਾ ਹੀ ਨਹੀਂ ਪਤਾ ਵੀ ਜੋਤ ਇੱਕੋ ਹੀ ਆ। ਬਾਰ-ਬਾਰ ਭੱਟਾਂ ਨੇ ਕਿਹਾ, ਬਾਰ-ਬਾਰ ਗੁਰੂ ਸਾਹਿਬ ਇਹ ਯਾਦ ਕਰ ਰਹੇ ਹਨ, ਸਾਨੂੰ ਯਾਦ ਕਰਾ ਰਹੇ ਹਨ ਕਿ ਜੋਤ ਇੱਕ ਹੀ ਆ। ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਹਨ? ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛਡਾਸ, ਹੋ ਸਮਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ, ਦੇਖੋ ਸਾਡੇ ਗੁਰੂ ਸਾਹਿਬਾਂ ਨੇ ਸਿਰਫ ਗੱਲਾਂ ਬਾਤਾਂ ਨਹੀਂ ਕੀਤੀਆਂ, ਉਹਨਾਂ ਨੇ ਕਰਕੇ ਦਿਖਾਇਆ। ਜੋ ਕਿਹਾ ਉਹਨਾਂ ਨੇ ਕਰਕੇ ਦਿਖਾਇਆ। ਗੁਰੂ ਸਾਹਿਬ ਨੇ ਸ਼ਹੀਦੀ ਦੇ ਕੇ ਸਾਨੂੰ ਇਹ ਦੱਸਿਆ
ਵੀ ਜ਼ੁਲਮ ਦੇ ਖਿਲਾਫ ਕਿੱਦਾਂ ਲੜਨਾ। ਮੌਤ ਦਾ ਜਿਹੜਾ ਉਹ ਸਿੱਖ ਨੂੰ ਨਹੀਂ ਹੋਣਾ ਚਾਹੀਦਾ। ਜਦੋਂ ਵੀ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸਲੇ ਸਭ ਤੋਂ ਪਹਿਲਾਂ ਉਹਨਾਂ ਨੇ ਸੀਸ ਮੰਗੇ, ਜੇ ਗੁਰੂ ਦੇ ਦਰਬਾਰ ਵਿੱਚ ਦਾਖਲ ਹੋਣਾ, ਜੇ ਗੁਰੂ ਦਾ ਖਾਲਸਾ ਬਣਨਾ, ਤਾਂ ਉਹਦੀ ਫੀਸ ਕੋਈ ਛੋਟੀ ਮੋਟੀ ਨਹੀਂ, ਸਿਰ ਭੇਟਾ ਕਰਨਾ ਪੈਂਦਾ। ਸੋ ਦਿਸ ਇਜ਼ ਯੂਰ ਕਮਿਟਮੈਂਟ ਟੂ ਟਰੂਥ, to fight against injustice. That's what we are. ਉਹਦੇ ਬਾਅਦ ਆਪਾਂ ਜਾਣਦੇ ਹਾਂ ਕਿ 1710 ਵਿੱਚ ਬੰਦਾ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਤੇ ਉਹ 1715 ਤੱਕ ਰਿਹਾ। ਉਸ ਤੋਂ ਬਾਅਦ ਦਾ ਜਿਹੜਾ ਬਹੁਤ ਜ਼ੁਲਮਾਨਾ ਸਮਾਂ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਆ ਤੇ ਆਪਣੀਆਂ ਸਿੰਘਣੀਆਂ ਨੇ ਐਕਚੁਅਲੀ ਲਾਹੌਰ ਵਿੱਚ ਚੱਕੀਆਂ ਪੀਸੀਆਂ ਤੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ 'ਚ ਪਰਾਏ ਆ। ਪਰ ਤੁਹਾਨੂੰ ਪਤਾ ਪਿਆ ਆਪਣੀਆਂ ਸਿੰਘਣੀਆਂ ਨੇ ਕਿਸ ਤਰੀਕੇ ਨਾਲ ਚੜ੍ਹਦੀ ਕਲਾ 'ਚ ਰਹੇ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦਾ ਤਿਉਂ ਅਸੀਂ ਦੂਣ ਸਵਾਏ ਹੋਏ। ਸੋ ਖਾਲਸਾ ਜੀ, ਇਹ ਤੁਹਾਡਾ ਇੱਕ ਇਤਿਹਾਸ ਹੈ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਪਰ ਫਿਰ ਕੀ ਸਿੱਖ ਪਿੱਛੇ ਹਟੇ? ਬਿਲਕੁਲ ਨਹੀਂ। ਫਿਰ ਆਪਾਂ ਅਗਲੀ ਉਹ ਤੋਂ ਬਾਅਦ ਆਪਣਾ ਫਿਰ ਦੁਬਾਰਾ ਰਾਜ ਰਿਹਾ ਰਣਜੀਤ ਸਿੰਘ ਦਾ। ਆਪਾਂ 20ਵੀਂ ਸਦੀ ਵਿੱਚ ਆਈਏ। 20ਵੀਂ ਸਦੀ ਦੇ ਵਿੱਚ ਗੁਰਦੁਆਰਿਆਂ ਦੀ ਲੜਾਈ ਦੇ ਬਾਰੇ ਮੈਂ ਟੂਕ ਮਾਤਰ ਤੁਹਾਨੂੰ ਦੱਸਣਾ ਜਣਾਉਣਾ ਚਾਹੁੰਦਾ ਹਾਂ ਕਿ ਸਾਡਾ ਇਤਿਹਾਸ, ਅਸੀਂ ਹਰ ਤਰ੍ਹਾਂ ਦੀ ਜੰਗਾਂ ਲੜੀਆਂ। ਅਸੀਂ ਸ਼ਾਂਤਮਈ ਜੰਗਾਂ ਲੜੀਆਂ, ਅਸੀਂ ਤਲਵਾਰ ਨਾਲ ਵੀ ਲੜੇ ਆ। ਸੋ ਜਿਹੜੀ ਸਾਨੂੰ ਮੈਂ ਦੱਸਣਾ ਚਾਹੁੰਦਾ ਉਹ ਹੈ ਬੜੀ ਹਿਰਦੇ ਵਿੰਨਵੀਂ ਘਟਨਾ। ਉਹ ਹੈ ਗੁਰੂ ਕੇ ਬਾਗ ਦੀ, ਜਿਹੜੀ 1922 ਦੀ ਹੈ। ਤੇ ਉਹਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਨੂੰ ਹੁਣ ਦੱਸਣੀ ਆ ਉਹ ਇਹ ਆ, ਉਹ ਮੈਂ ਨਹੀਂ ਕਹਿੰਦਾ, ਉਹ ਬਾਹਰਲਾ ਇੱਕ ਪਾਦਰੀ ਸੀ, ਉਹਦਾ ਨਾਮ ਸੀ CF ਐਂਡਰਿਊ, ਇੰਗਲੈਂਡ ਤੋਂ ਸੀ ਉਹ। ਤੇ ਉਹ ਗਾਂਧੀ ਦੇ ਨਾਲ ਵੀ ਰਿਹਾ, ਕਾਫੀ ਮਸ਼ਹੂਰ ਬੰਦਾ ਸੀ ਉਹ ਉੱਥੇ ਗਿਆ ਤੇ ਜਦੋਂ ਉਸਨੇ ਵਾਹਿਗੁਰੂ 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 ਕਰਦੇ ਸਿੰਘਾਂ ਦੇ ਉੱਤੇ ਡਾਂਗਾਂ ਸਾਮਾਂ ਵਾਲੀਆਂ ਪੈਂਦੀਆਂ ਦੇਖੀਆਂ ਤੇ ਸਿੰਘ ਡਿੱਗ ਪੈਂਦੇ ਆ, ਪਰ ਮੂੰਹੋਂ ਸੀ ਨਹੀਂ ਕਰਦੇ, ਫਿਰ ਉੱਠਦੇ ਆ, ਫਿਰ ਡਾਂਗਾਂ ਵੱਜਦੀਆਂ। ਉਹਦੇ ਵਰਡਸ ਦੇ ਨੋਟ ਕਰਨ ਵਾਲੇ ਸੀਗੇ, ਜਿਹੜੇ ਇੰਗਲੈਂਡ ਦੇ ਲੰਡਨ ਟਾਈਮ ਦੇ ਵਿੱਚ ਛਪੇ ਆ। ਕਿਹੜੇ ਸ਼ਬਦ ਉਹਨੇ ਕਹੇ? ਕਹਿੰਦਾ ਵੀ ਅੱਜ ਮੈਨੂੰ ਇਸ ਤਰੀਕੇ ਨਾਲ ਲੱਗਾ ਕਿ ਜਿੱਦਾਂ ਸੈਂਕੜੇ ਈਸਾ ਮਸੀਹ ਸੂਲੀ ਚੜ੍ਹਦੇ ਹੁਣ। There you have ਖਾਲਸਾ ਜੀ, that is your history. Today what I saw, it appeared that hundreds of Christs are being not persecuted. So basically this is how he was, how impressed he was. So ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਫਿਰ ਆਪਾਂ ਅੱਗੇ ਆ ਜਾਓ ਤੁਸੀਂ। ਆਪਾਂ 1947 ਵਿੱਚ ਵੀ ਲੱਖਾਂ ਜਿਹੜੇ ਉਧਰ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਗਾਂਧੀ ਹੋਣੀ, ਨਹਿਰੂ ਹੋਣੀ ਤਾਂ ਆਜ਼ਾਦੀ ਬਣਾ ਰਹੇ ਆ ਤੇ ਸਿੱਖ ਕੀ ਕਰ ਰਹੇ ਆ। 1.5 ਮਿਲੀਅਨ ਜਿਹੜਾ ਉਹ ਸਿੱਖ ਉਸਨੇ ਕਤਲੇਆਮ ਦੇ ਮਾਰੇ ਗਏ ਤੇ 15 ਮਿਲੀਅਨ ਦੇ ਖਿਲਾਫ ਉਹ ਜਿਹੜੇ ਤਕਰੀਬਨ ਅਸੀਂ ਇੱਕ ਦੂਜੇ ਤੋਂ ਪਾਸੇ ਹੋਏ ਆ। ਤੇ ਉਹ ਤੋਂ ਬਾਅਦ ਤੁਸੀਂ 1984 ਜਾ ਜਾਓ, ਜਿਹੜਾ ਕਿ ਇੱਕੋ ਇੱਕ ਸੀਗੀ, ਇੱਕੋ ਹੀ ਇੱਕ ਇੰਦਰਾ ਦੀ ਆਕਾਸ਼ ਸੀ ਕਿ ਮੈਂ ਇਹਨਾਂ ਨੂੰ ਸਬਕ ਸਿਖਾਉਣਾ। ਸੋ ਕਈ ਬੰਦੇ ਜਿਹੜੇ ਬਹੁਤ ਇੰਦਰਾ ਗਾਂਧੀ ਦੇ ਨੇੜੇ ਰਹੇ, ਉਹਨਾਂ ਨੇ ਸੋਚਿਆ ਕਹਿੰਦੀ ਹੈ ਕੀ ਆ ਇਹ 4 ਬੰਦੇ ਆ, ਮੇਰੇ ਰੌਲਾ ਪਾਈ ਜਾਂਦੇ ਆ। ਸੋ ਉਹ ਸਬਕ ਸਿਖਾਉਣਾ ਚਾਹੁੰਦਾ ਸੀ ਤੁਹਾਨੂੰ ਵੀ ਕੋਈ ਐਸਾ। ਮੈਂ ਦੇਖੋ ਇਹ BJP ਵਾਲੇ ਵੀ ਇਸ ਗੱਲ ਨੂੰ ਮੰਨਦੇ ਆ, ਉਹ ਜਿਹੜੀ ਉਹਦੇ ਵਿੱਚ ਉਹਨਾਂ ਦੀ ਹਾਂ ਸੀ, ਉਹ ਨਾਲ ਸੀ। ਤੇ 84 ਦਾ ਜਿਹੜਾ ਘੱਲੂ ਕਰਾ ਹੋਇਆ ਸਾਡੇ ਵਿੱਚ ਬਹੁਤ ਸਾਰਿਆਂ ਨੇ ਉਹ ਅੱਖੀਂ ਦੇਖਿਆ। ਤੇ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਜੇ ਅਸੀਂ ਨਾ ਗੱਲਾਂ ਹੀ ਕਰਨੀਆਂ, ਬਾਕੀ ਸਾਡੇ ਲੀਡਰ ਆ, ਬਾਦਲੀਏ ਆ, ਦੂਜੇ ਤੀਜੇ, ਦੇਖੋ ਜਿਨ੍ਹਾਂ ਨੇ ਇੰਨਾ ਸੱਤਿਆਨਾਸ਼ ਕੀਤਾ, ਕੌਮ ਦੀਆਂ ਜੜ੍ਹਾਂ 'ਚ ਤੇਲ ਦਿੱਤਾ। ਮੈਂ ਇਹ ਕਹੂੰਗਾ ਜੇ ਸਿੱਖ ਹੋਵੇ ਨਾ, ਗੁਰੂ ਦਾ ਸਿੱਖ, ਉਹ ਸੰਤਾਂ ਵਰਗਾ ਹੋਵੇ। ਉਹ ਸੰਤ ਜਰਨੈਲ ਸਿੰਘ ਵਾਲਾ ਹੀ ਹੋ ਸਕਦਾ, ਹੋਰ ਕੋਈ ਦੂਸਰਾ ਨਹੀਂ ਹੋ ਸਕਦਾ। ਪਰ ਜਿਹਨੇ ਕਹਿਤਾ, ਸ਼ਰੇਆਮ ਕਹਿਤਾ ਵੀ ਅੱਗੇ ਕੁਛ ਕਦੇ ਕੁਛ, ਐਤਕੀ ਜਾਂ ਟਾਂਡਿਆਂ ਜਾਂ ਭਾਂਡਿਆਂ ਵਾਲੀ ਰਹੂਗੀ ਜਾਂ ਟਾਂਡਿਆਂ ਵਾਲੀ ਰਹੂਗੀ। ਐਤਕੀ ਇੱਕ ਪਾਸੇ ਫੈਸਲਾ ਹੋਣਾ, ਐਤਕੀ ਕੋਈ ਸਮਝੌਤਾ ਨਹੀਂ ਹੋਣਾ। ਐਤਕੀ ਜਿਸ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੈ, ਤਾਰਾ ਸੂਹ ਦੇ ਵੇਲੇ, ਫਤਿਹ ਸੂਹ ਦੇ ਵੇਲੇ ਵਰਤ ਰੱਖਣਾ, ਉੱਥੇ ਕੁੰਡ ਬਣਾ ਲੈ, ਵਰਤ ਰੱਖਣਾ, ਬਾਅਦ ਵਿੱਚ ਜੂਸ ਜਿਹੜਾ ਪੀ ਜਾਣਾ। ਸੋ ਇਹ ਸੱਚੇ ਸੰਗਤ ਜੀ, ਇਹ ਤੁਹਾਡਾ ਜਿਹੜਾ ਇਤਿਹਾਸ ਹੈਗਾ। ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਚਾਹੇ ਅਸੀਂ ਕੋਈ ਵੀ ਹਾਂ,
ਤੁਹਾਡੀ ਆਪਣੀ ਕਮਿਟਮੈਂਟ, ਤੁਹਾਡੀ ਅੰਦਰਲੀ ਆਤਮਾ ਹੈ, ਕੋਈ ਤੁਹਾਨੂੰ ਬਾਹਰੋਂ ਨਹੀਂ ਕਹਿ ਸਕਦਾ। ਵਾਟ ਡੂ ਯੂ ਫੀਲ, ਵਾਟ ਇਜ਼ ਯੂਅਰ ਕਮਿਟਮੈਂਟ ਟੂ ਦ ਕਮਿਊਨਿਟੀ, ਵਾਟ ਇਜ਼ ਯੂਅਰ ਕਮਿਟਮੈਂਟ ਟੂ ਦ ਪੰਥ। ਤੁਸੀਂ ਕਿਤੇ ਵੀ ਬੈਠੇ ਆ, ਤੁਸੀਂ ਕੀ ਕਰ ਰਹੇ ਆ? That's the question you have to ask yourself. You have to tell your younger generation, your children. So ਇਹ ਸਾਰਿਆਂ ਤੇ ਸਭ ਤੇ ਜ਼ਿੰਮੇਵਾਰੀ ਸਾਡੀ ਬਣਦੀ ਆ। ਉਹ ਜਿਹੜੇ ਸ਼ਹੀਦ ਸੀਗੇ ਉਹ ਆਪਣੀ ਸ਼ਹੀਦੀ ਦੇ ਗਏ ਆ, ਉਹ ਕੁਛ ਵੀ ਜੋ ਕੁਛ ਵੀ ਉਹ ਕਰ ਗਏ ਆ ਉਹ ਸਾਡੇ ਦੇ ਸਾਹਮਣੇ ਆ। ਪਰ ਹੁਣ ਜਿਹੜੀ ਜ਼ਿੰਮੇਵਾਰੀ, whose responsibility it is, ਅਸੀਂ ਨਾਰੇ ਲਾਉਂਦੇ ਆ ਵੀ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ। ਕਿਹੜੀ ਸੋਚ? ਬਾਦਲੀ ਸੋਚ? ਕਿਹੜੀ ਸੋਚ? ਸਾਡਾ ਹਾਲ ਬੁਰਾ ਕਿਉਂ ਹੋ ਰਿਹਾ? ਕਿਉਂਕਿ ਸਾਡੇ ਅੱਧੇ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੇ ਨਾਲ ਰਲੇ ਹੋ ਆ। ਤੁਸੀਂ ਦੇਖਿਆ ਵੀ ਪਿਛਲੇ ਕੁਝ ਸਾਲਾਂ 'ਚ ਬਾਦਲੀਆਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਯੂਥ ਦਾ, ਜਵਾਨੀ ਦਾ ਘਾਣ ਕੀਤਾ, ਜਿੰਨਾ ਨੁਕਸਾਨ ਉਹਨਾਂ ਨੇ ਕੌਮ ਦਾ ਕੀਤਾ। ਫਿਰ ਤੁਸੀਂ ਇਹ ਜਾਣਦੇ ਆ ਵੀ ਦੇਖੋ 2-4 ਸਾਲ ਤੋਂ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਉਹਦੇ ਵਿੱਚ ਹੁਣ ਵੀ ਜਥੇਦਾਰ ਉੱਥੇ ਜਾ ਕੇ ਹਜੇ ਤੱਕ 2-3 ਸਾਲ ਹੋ ਗਏ ਆ, ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ। ਤੇ ਮੇਰੇ ਖਿਆਲ ਸਾਡੇ ਸ਼ਰਧਾਂਜਲੀ ਸਭ ਤੋਂ ਵੱਡੀ ਉਹਨਾਂ ਸ਼ਹੀਦਾਂ ਨੂੰ ਇਹੀ ਹੋਊਗੀ ਕਿ ਅੱਜ ਅਸੀਂ ਇੱਥੋਂ ਇਹ ਪ੍ਰਣ ਕਰਕੇ ਜਾਈਏ ਵੀ ਜੋ ਸਾਡਾ ਮਾਣਮੱਤਾ ਇਤਿਹਾਸ ਹੈ ਇਹਨੂੰ ਅਸੀਂ ਜਿਉਂਦਾ ਰੱਖਣਾ ਹੈ ਤੇ ਸਾਡਾ ਫਰਜ਼ ਬਣਦਾ ਹੈ। ਵੀ ਡੋਂਟ ਹੈਵ ਐਨ ਆਪਸ਼ਨ, ਦਿਸ ਇਜ਼ ਆਵਰ ਡਿਊਟੀ। ਬਾਣੀਆਂ ਕਹਾਣੀਆਂ, ਜੇ ਤੁਸੀਂ ਸਪੂਤ ਹੋ ਤਾਂ ਜ਼ਰੂਰ ਅਸੀਂ ਉਹੀ ਕੰਮ ਕਰਨੇ ਹਨ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੇ ਆ। ਫਿਰ ਇੱਕ ਵਾਰੀ ਦਾਸ ਜਿਹੜੀਆਂ ਸੰਗਤਾਂ ਦੂਰੋਂ ਪਾਰੋਂ ਆਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ। ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਇਹ ਸਾਨੂੰ ਅਸੀਂ ਜ਼ਰੂਰ ਆਪਣੇ ਹਿਰਦੇ ਵਿੱਚ, ਆਪਣੇ ਸੀਨੇ ਵਿੱਚ ਲੈ ਕੇ ਜਾਣਾ ਹੈ। ਭੁੱਲ ਚੁੱਕ ਲਈ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਭਾਈ ਰਾਮ ਸਿੰਘ ਜੀ ਫਰੀਮੌਂਟ ਤੋਂ, ਜਿਨ੍ਹਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਵੀ ਸ਼ਹੀਦਾਂ ਦੇ ਸ਼ਰਧਾਂਜਲੀ ਦਿੰਦੇ ਹੋਏ ਆਪਾਂ ਆਪਣੇ ਫਰਜ਼ ਪਛਾਣੀਏ। ਅੱਜ ਆਪਾਂ ਆਪਣੇ ਆਪ ਨਾਲ ਵਾਅਦਾ ਕਰਕੇ ਚੱਲੀਏ ਵੀ ਅਗਲੇ ਸਾਲ ਜਦੋਂ ਆਪਾਂ ਇੱਥੇ ਆਉਣਾ ਹੈ ਉਸ ਸਾਲ ਦੇ ਵਿੱਚ ਮੈਂ ਕੀ ਕਰਨਾ ਹੈ, ਕਿੰਨੇ ਮੈਂ ਸਿਰ ਜੋੜਨੇ ਹਨ, ਕਿਹੜੀ ਮੈਂ ਕੌਮ ਦੀ ਸੇਵਾ ਕਰਨੀ ਹੈ। ਉਹ ਤਾਂ ਹੀ ਆਪਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਆਓ ਹੁਣ ਆਪਾਂ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਸ਼ਬਦ ਸੁਣੀਏ, ਉਹਨਾਂ ਦੇ ਸ਼ਬਦ ਆਪਾਂ ਧਿਆਨ ਨਾਲ ਸੁਣੀਏ ਤਾਂ ਕਿ ਆਪਣੀ ਆਤਮਾ ਨੂੰ ਝੰਜੋੜਾ ਪਵੇ ਵੀ ਉਹਨਾਂ ਸੰਤਾਂ ਨੇ ਜਿਹੜੀ ਸ਼ਹੀਦੀ ਦਿੱਤੀ ਹੈ, ਕਿਉਂ ਦਿੱਤੀ ਹੈ, ਉਹਨਾਂ ਨੇ ਗੁਲਾਮੀ ਕਿਉਂ ਮਹਿਸੂਸ ਕੀਤੀ, ਉਹਨਾਂ ਗੁਲਾਮੀ ਦਾ ਜੂਆ ਲਾਉਣ ਲਈ ਕੀ ਕੀਤਾ। ਸੋ ਆਓ ਸੰਤਾਂ ਦੇ ਆਪਾਂ ਵਚਨ ਸਰਵਣ ਕਰਦੇ ਹਾਂ। ਸਕਰੀਨ ਵੱਲ ਧਿਆਨ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਤ ਰੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਚਰਨਾਂ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਗੁਲਾਮ ਹੈ। ਗੁਲਾਮ ਸਭ ਤੋਂ ਪਹਿਲਾਂ ਤਾਂ ਦੁਨਿਆਵੀ ਵਿਧਾਨ ਦੇ ਮੁਤਾਬਕ ਦੱਸਣਾ ਲਵਾਂ। ਸੰਵਿਧਾਨ ਦੀ ਜਿਹੜੀ 25 ਧਾਰਾ ਹੈ ਉਹਦੇ ਚ ਆਪਾਂ ਨੂੰ ਸਿੱਖ ਹੀ ਨਹੀਂ ਮੰਨਿਆ, ਕਿਸਾਤਾਰੀ ਹਿੰਦੂ ਮੰਨਿਆ। 36 ਸਾਲਾਂ ਵਿੱਚ ਕਿਸੇ ਵੀ ਹਿੰਦੂ ਨੇ ਹਿੰਦੀ ਬੋਲਣ ਵਾਸਤੇ, ਹਿੰਦੀ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਉਣ ਵਾਸਤੇ, ਹਿੰਦੂ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰਾਂ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਟ੍ਰੇਨ ਦਾ, ਹਿੰਦੂ ਧਾਰਮਿਕ ਚਿੰਨ੍ਹ ਜਨੇਊ ਗਲ ਚ ਪਾ ਕੇ ਜਹਾਜ਼ ਤੇ ਸਵਾਰੀ ਕਰਨ ਵਾਸਤੇ, ਹਿੰਦੂ ਧਾਰਮਿਕ ਮੰਦਰਾਂ 'ਚ ਟਰਾਂਸਮੀਟਰ ਲਾ ਕੇ ਵੇਦਾਂ ਦਾ ਪ੍ਰਸਾਰਣ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿੱਚ ਦੀ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਿੰਦੀ ਬੋਲਦੇ ਇਲਾਕਿਆਂ 'ਚ ਲੱਗੇ ਹੜ੍ਹ ਵਰਖਾਂ 'ਤੇ ਕੰਟਰੋਲ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ 'ਚ ਡੈਮ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ 36 ਸਾਲਾਂ ਵਿੱਚ 1 ਘੰਟੇ ਦੀ ਕੈਦ ਵੀ ਕਿਸੇ ਹਿੰਦੂ ਨੇ ਕੱਟੀ ਹੋਵੇ ਮੈਂ ਆਪਣੇ ਸਿਰ ਵੜਵਾ ਦਿਆਂਗਾ। ਪਰ ਇਹਦੇ ਉਲਟ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ 57,000 ਨੂੰ ਅੰਦਰ ਜਾਣਾ ਪਿਆ। ਤੇ ਜਿਨ੍ਹਾਂ ਮੰਗੀ ਕੋਈ ਨਹੀਂ ਕੀਤੀ ਹਰਿਆਣਾ ਤੇ ਹਿਮਾਚਲ ਵਾਲਿਆਂ ਨੂੰ, ਉਹਨਾਂ ਨੂੰ ਦੋਵੇਂ ਸੂਬੇ ਪੂਰੇ ਦਿੱਤੇ। ਉਹਨਾਂ ਨੇ ਜਿਹੜੇ ਅੰਦਰ ਗਏ ਸੀ ਉਹਦੇ ਵਿਲਕਦੇ ਫਿਰਦੇ ਆ।
क्योंकि गुलाम है। अमृतसर नूं पवित्र दर्जा दिवाउण वास्ते, गड्डी का नाम दरबार साहब के नाम पर रखाउण वास्ते, सिख एक वक्री कौम कहाउण वास्ते, सिखां दा धार्मिक चिन्ह किरपान गाते पा के जहाज से चढ़न वास्ते, दरबार साहब विखे ट्रांसमीटर ला के गुरबाणी सुनने वास्ते, पंजाबी बोलते बाहर रह गए इलाके नूं नाल जोड़ के सूबा पूरा करने वास्ते, पंजाबी बोलते इलाके विच दी वग रहे दरियावां दे पानी की प्राप्ति वास्ते, हैंड वर्कसां ते कंट्रोल करने वास्ते ते पंजाबी बोलते इलाकों च डैम बनाने की मंजूरी लैण वास्ते 1,81,000 अंदर चले गए ते 200 के लगभग शहीद हो गए हैं ते कुल टेलीविजन से अजे आंदा सिख फिरका परस्त है। ये कोई जवाब आप किसी को दे दो, इको एक जवाब है भी आप गुलाम है, आजाद होना। जे तो हिंदुस्तान की प्रधानमंत्री इंदिरा कह दे कि बाहरलियां स्टेटां विच बैठे जिहड़े सिख है इन्हां बारे पंजाब के सिख लीडर ते सिख जितनी प्रजा है तो सोच लैन के की बनेगा। ये धमकी नहीं, जे तो प्रधानमंत्री ये गल कहे तो कोई मुकदमा दर्ज नहीं। ये पिंडरां वाले ने प्रश्न उत्तर दे रहे कि बीबी फिक्र ना करो, असीं भी गिणी बैठे सानूं 20 आउंदे आ ते मुकदमा 500 ते 6 धारा अधीन दर्ज है क्योंकि मैं सिखां दा मुंडा पंडितां दी कुड़ी है। आप गुलाम है जे स्वामी अदित्य वेश हरियाणे में रहने वाला कह दे कि हरियाणे के सिख कशहरा परना चुको तो सारे पंजाब में निकल जाओ, कोई मुकदमा दर्ज नहीं, कोई देश को खतरा नहीं। रह चुका वित्त मंत्री केवल कृष्ण आज तो 7 महीने पहले अकाली पत्रकार में खबर आप पढ़ी है, वो कह दे कि पंजाब विचों समूह सिख संप्रदायां नूं खत्म कर दिता जाएगा। कोई मुकदमा दर्ज नहीं, कोई किसी लीडर का भी उससे बयान नहीं। जे इस शहर का वसनीक हरबंस लाल खन्ना ये कह दे कि मई सन 1981 दुक्की तिक्की खान नहीं देनी, सिर पे पगड़ी रहन नहीं देनी, कच्छ कड़ा कृपान इन भेजो पाकिस्तान, कोई मुकदमा दर्ज नहीं क्योंकि हिंदुओं का मुंडा। जो राजस्थान में हिंदू जात समझने वाले ये कह दें अल्टीमेटम के रूप में कि 5 दिसंबर तक कुल राजस्थानी सिख अपना कशहरा परना चुको तो चले जाओ, कोई मुकदमा दर्ज नहीं क्योंकि हिंदुओं ने कहा कि जो संबंधित पिंडरावाला कह दे कि चंगा जो तुम सिखा ने इतों कढ़ना तो पंजाब ने हिंदू परलोकरी तैयारी कर लो तो 93 पार्लीमेंट गहमा गहम होंदी रही है। इसका कारण की है? कारण है कि सिखा का पुत नहीं बोल सकता, पंडितां की कुड़ी तो मुंडा बोल सकता। तो कदों आजादी लोगे तुसीं, कदों गुलामी का गरबा अपने गले लेना, ये सोचना पैना नौजवानों अपन सारिਆਂ ਨੂੰ। अकले भी किसी की आस न रखो, कोई लीडर कोई होर कुछ कहेगा, ये आपको अपने थावां ते सारिਆਂ की आपको अपनी जिम्मेवारी बनती है कि ये गुलामी नहीं तो होर की है। हिंदुओं ने घरे जन्मिया मुंडा हरमंदिर साहिब की परिक्रमा में तंबाकू सुट गए कि कोई मुकदमा दर्ज नहीं फड़ के पुलिस ने पेश किया कि जो सिखा का पुत्र दुध के 5 पैसे लीटर के 5 पैसे दुध के भाव बढ़ाने वास्ते नजारे के रूप में गिरफ्तारी दे रहे। मैं लीडर साहब मैंने गल चेते करावागा, कुदरती चेता मैंने आ गया। इस वे जेल भुगतरा फिरोजपुर 2.5 साल हो गए है, वो जमानत नहीं हो रही, रिहा होने का किधर रहा है। पर जो हिंदू का पुत 1000 मन पक्की चर्बी बठिंडे वेच दे, लोगों को खुवा दे, साबण में मिला के लोगों ने पिंडे से मार दे, तो देश भाजपा की जमानत घरे बैठे भी हो जाती है। 5 पैसे लीटर दुध नहीं बना सकता सिख का पुत, पर हिंदू का पुत 1000 मन पक्की चर्बी गांव भी जरूर दे सकता। ये गुलामी की निशानी है।
ਏਸ਼ੀਆਈ ਖੇਡਾਂ ਹੋਣ, 90 ਸਿਰ ਦੇਣ ਵਾਲੇ ਨੂੰ ਇਹ ਕਿਹਾ ਜਾਂਦਾ ਕਿ ਤੂੰ ਪੰਜਾਬ ਦੇ ਵਿੱਚੋਂ ਸਿੱਖਾਂ ਦਿੱਲੀ ਨਹੀਂ ਜਾ ਸਕਦਾ, ਪਰ ਜਿਹੜੇ ਛੱਲੀ ਰਾਮ ਉਹਨਾਂ ਨੇ 10 ਸਿਰ ਦਿੱਤੇ ਉਹ ਦੜ ਦੜਾਉਂਦਾ ਤੁਰਿਆ ਜਾ ਸਕਦਾ ਉੱਥੇ ਤੱਕ। ਗੁਲਾਮੀ ਹੈ। ਸਿੱਖ ਅਮਰੀਕਾ ਵਿੱਚੋਂ ਨਹੀਂ ਪਿਆ ਸਕਦਾ, ਹਿੰਦੂ ਅਮਰੀਕਾ ਵਿੱਚੋਂ ਦਿੱਲੀ ਪਹੁੰਚ ਸਕਦਾ, ਇਹ ਗੁਲਾਮੀ ਹੈ। 36 ਸਾਲਾਂ ਵਿੱਚ ਸੰਨ 47 ਤੋਂ ਲੈ ਕੇ 83 ਤੱਕ ਮਿਲਟਰੀ ਵਿੱਚ, ਫੌਜ ਵਿੱਚ ਕਿਸੇ ਵੀ ਸਿੱਖ ਅਫੀਸਰ ਨੇ ਕਿਸੇ ਹਿੰਦੂ ਨੌਜਵਾਨ ਨੂੰ ਸਾਰੇ ਹਿੰਦੁਸਤਾਨ 'ਚ ਮਾਰਿਆ ਹੋਵੇ ਤਾਂ ਦੱਸੋ। ਕਿਸੇ ਸਿੱਖ ਅਫੀਸਰ ਨੇ ਹਿੰਦੂ ਨੌਜਵਾਨ ਫੌਜੀ ਨੂੰ, ਜਵਾਨ ਨੂੰ ਮਾਰਿਆ ਤੇ ਇੱਕ ਕੇਸ ਨਹੀਂ ਸਿੱਧ ਕਰਦੇ ਕੋਈ। ਪਰ ਅਟਾਰੀ ਬਾਰਡਰ ਤੇ ਕੀ ਹੋਇਆ, ਸਟੇਰਗਨ ਇੱਕ ਗਵਾਚ ਗਈ ਮਿਲਟਰੀ 'ਚੋਂ ਤੇ ਪਕੜ ਲਿਆ ਸੀਤਲ ਸਿੰਘ ਨੂੰ। ਸੀਤਲ ਸਿੰਘ ਨੂੰ ਪਕੜ ਕੇ ਉਹਦੇ ਅੱਖਾਂ ਵਿੱਚ ਮਿਰਚਾਂ ਪਾਈਆਂ, ਲਾਲ ਮਿਰਚਾਂ, ਅੰਦਰ ਮਿਰਚਾਂ ਪਾਈਆਂ, ਬਾਹਰ ਚੀਰ ਕੇ ਲੂਣ ਨਾਲ ਭਰੀਆਂ ਨਿਮਕ ਨਾਲ ਕਿੱਕਰ ਦੀਆਂ ਸੂਆਂ ਵੱਢ ਕੇ ਉਹਦੇ ਉੱਪਰ ਦੀ ਉਹਨੂੰ ਘਸੀਟ ਕੇ ਘੜੀਸ ਕੇ ਤੇ ਮਾਰਿਆ ਗਿਆ। ਜਦੋਂ ਦਾ ਪੋਸਟਮਾਰਟਮ ਹੋਇਆ, ਅੱਧਾ ਕਿਲੋ ਲਾਲ ਮਿਰਚਾਂ ਉਹਦੇ ਅੰਦਰੋਂ ਨਿਕਲੀਆਂ। ਸੀਤਲ ਸਿੰਘ ਨਾਮ ਦਾ। ਤੇ ਜਦੋਂ ਆਪਣੀ ਸਟੇਨਗਨ ਦੀ ਤਲਾਸ਼ੀ ਕੀਤੀ, ਭਾਲ ਕੀਤੀ ਤੇ ਸਟੇਨਗਨ ਲੱਭ ਗਈ ਡਰੇਨ ਤੋਂ, ਗੰਦੇ ਨਾਲੇ ਤੋਂ। ਸਟੇਨਗਨ ਹਿੰਦੂ ਦੀ ਗਵਾਚੇ, ਸਟੇਨਗਨ ਲੱਭ ਜਾਵੇ ਤੇ ਜਿਹਦੀ ਗਵਾਚੇ ਨੂੰ 1 ਘੰਟਾ ਪਿੱਠੂ ਬਣਾ ਲੱਗੇ ਤੇ ਜਿਹਦੇ ਜੁੰਮੇ ਪਾਈ ਗਏ ਮੌਤ ਦੇ ਘਾਟ ਪਾ ਦਿੱਤਾ ਦੇ ਰਹੇ ਹਨ। ਮੇਰਠ ਵਿੱਚ 2 ਬਾਰਨਾਂ ਨਾਲੀਆਂ ਰਾਈਫਲ ਦੀਆਂ ਗਵਾਚੀਆਂ ਤੇ ਫੜ ਲਿਆ ਪਿਆਰਾ ਸਿੰਘ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਨੂੰ। ਜਦੋਂ ਕੀਤੀ ਤਲਾਸ਼ੀ ਤੇ 2ਵੇਂ ਬਾਰਨਾਂ ਰਾਈਫਲ ਦੀਆਂ ਹਿੰਦੂ ਦੀ ਬੈਰਕ ਵਿੱਚੋਂ ਨਿਕਲੀਆਂ। ਉਹ ਜਿਹਦੀ ਬੈਰਕ ਵਿੱਚੋਂ ਨਿਕਲੀਆਂ ਉਹਨੂੰ ਕੋਈ ਸਜ਼ਾ ਨਹੀਂ ਤੇ ਜਿਹਦੇ ਤੋਂ ਸ਼ੱਕ ਸੀ ਉਹਨੂੰ ਮਾਰ ਦਿੱਤਾ। ਬਾਰਲਾਂ ਤੋਂ ਮਿਲ ਗਈਆਂ, ਲਿਆਓ ਪਿਆਰਾ ਸਿੰਘ। ਮੈਂ ਬਣਾਇਆ ਲਾਇਸੈਂਸ ਗਵਰਨਮੈਂਟ ਤੋਂ ਜਦੋਂ ਅਕਾਲੀ ਰਾਜ ਸੀ। ਅਕਾਲੀ ਮੈਂ ਨਾ ਕਹਿ ਲਵਾਂ ਜੇ ਰਲਮਾ ਮਿਲਮਾ ਦਾ ਰਾਜ ਸੀ। ਅਕਾਲੀ ਤਾਂ ਉਹਦੇ ਮੰਨੂਗਾ ਜੇ ਕੋਈ ਕਿਰਪਾਨ ਵਾਲਾ ਮੁੱਖ ਮੰਤਰੀ ਹੋਊ, ਪਰ ਬਹੁਮਤ ਆਪਣੀ ਕਰਕੇ ਰਾਜ ਦਾ ਨਾਂ ਲਿਆ ਜਾਂਦਾ ਵੀ ਅਕਾਲੀ ਰਾਜ ਸੀ। ਉਦੋਂ ਸਾਡੇ ਲਾਇਸੈਂਸ ਬਣੇ, ਥੋੜੇ ਬਣੇ ਜਾਂ ਬਹੁਤੇ ਬਣੇ, ਗੱਲ ਵੱਖਰੀ ਹੈ। ਮੇਰੇ ਬਣੇ ਹੋਏ ਲਾਇਸੈਂਸ ਸਾਰੇ ਰੱਦ ਕੀਤੇ ਆ, ਤੁਸੀਂ ਨਿੱਤ ਸੁਣਦੇ ਹੋ। ਪਵਨ ਕੁਮਾਰ ਕੋਲੋਂ 230 ਗ੍ਰਨੇਡ ਨਿਕਲੇ ਆ, ਉਹਨੂੰ ਕਿੰਨੀ ਸਜ਼ਾ ਦਿੱਤੀ ਭਲਾ? 230 ਗ੍ਰਨੇਡ ਫੌਜੀ, ਜਿਹਨੂੰ 36 ਖੰਡੀ ਕੀ ਕਹਿੰਦੇ ਨੇ ਉਹਨੂੰ, ਉਹਦੇ ਕੋਲੋਂ 230 ਨਿਕਲੇ। ਮੈਂ ਲਾਇਸੈਂਸੀ ਰੱਖ ਰਿਹਾ, ਮੇਰੇ ਲਾਇਸੈਂਸੀ ਰੱਦ ਹੈ, ਸਿੱਖਾਂ ਦੇ ਲਾਇਸੈਂਸ ਰੱਦ ਹੈ ਤੇ ਛੱਲੀ ਰਾਮ ਦੇ ਤੇ ਗੁੱਲੀ ਰਾਮ ਅਸ਼ੋਕ ਕੁਮਾਰ ਦੇ ਬਹਾਲ ਕਿਉਂ ਹੈ? ਕਿਉਂਕਿ ਆਪਾਂ ਗੁਲਾਮ ਹੈ। ਤੇ ਜੇ 230 ਗ੍ਰਨੇਡ ਪਵਨ ਕੁਮਾਰ ਰੱਖ ਸਕਦਾ ਤੇ ਤੁਹਾਨੂੰ ਕਿਹੜਾ ਪਾਉਣਾ ਪੱਟੀ ਪੜਾ ਕੇ ਤੁਸੀਂ ਲਾਇਸੈਂਸ ਬਣਾਓ। ਚਲੋ ਜੇ ਆਪਾਂ ਘੱਟ ਗਿਣਤੀਆਂ, ਤੁਸੀਂ ਬਹੁਤ ਕਾਨੂੰਨ ਦੇ ਪਾਬੰਦ ਹੈ, 30 ਘੱਟ ਰੱਖ ਲਿਆ ਕਰੋ, 200 ਗ੍ਰਨੇਡ ਤੇ ਕਿਉਂ ਰੱਖਿਆ ਕਰੋ। ਸੁਰਿੰਦਰ ਬ੍ਰਹਮਚਾਰੀ, ਉਹਦੀ ਫੈਕਟਰੀ ਵਿੱਚੋਂ 500 ਬੰਦੂਕ ਫੜੀ ਗਈ ਤੇ ਤਾਂ ਵੀ ਸੰਤ ਤੇ ਜੇ ਸਾਡੇ ਪਿਓ ਨੇ ਕਿਹਾ ਵੀ ਜਿਹੜਾ ਸ਼ਸਤ ਨਹੀਂ ਰੱਖਦਾ ਮੇਰਾ ਸਿੱਖ ਨਹੀਂ, ਤੇ ਉਹ ਸ਼ਸਤ ਰੱਖ ਲਵੇ, ਕਹਿੰਦੇ ਸੰਤਾਂ ਦਾ ਕੰਮ ਨਹੀਂ। ਹੁਣ ਤੱਕ ਸਰਟੀਫਿਕੇਟ ਕਿਹਨੇ ਲਿਆ ਜੀ? ਮੈਂ ਸੰਤਾਂ ਤੁਹਾਨੂੰ ਦਿੱਤਾ ਕਿਉਂ ਨਹੀਂ ਹੈ? ਸਾਨੂੰ ਤੁਹਾਡੇ ਕੋਲ ਕਿਸੇ ਸਿੱਖ ਨੂੰ ਲਿਖਾਉਣ ਦੀ ਲੋੜ ਨਹੀਂ, ਅਸੀਂ ਸੰਤਾਂ ਕੇ ਕੀ ਹੈ, ਸਾਨੂੰ ਜੋ ਗੁਰੂ ਨੇ ਬਣਾਇਆ ਸੀ ਉਹ ਜਿਹੇ ਹੈ। ਪਰ ਮੈਂ ਜੋ ਤੁਹਾਨੂੰ ਵੀ ਹੁਣ ਪੁੱਛਾਂਗਾ, ਇਹ ਸੁਰਿੰਦਰ ਬ੍ਰਹਮਚਾਰੀ 500 ਰਾਈਫਲ ਕਿਉਂ ਰੱਖ ਸਕਦਾ, ਭਿੰਡਰਾਂ ਵਾਲਾ ਕਿਉਂ ਨਹੀਂ ਰੱਖ ਸਕਦਾ? ਕੇਵਲ ਗੁਲਾਮ ਕਰਕੇ ਆਪਾਂ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਪਾਸੋਂ ਸਰਵਣ ਕੀਤਾ ਕਿਵੇਂ ਉਸ ਸਮੇਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸੀ। ਅੱਜ ਵੀ ਕੋਈ ਦਿਨ ਬਦਲੇ ਨਹੀਂ ਹਨ। ਅੱਜ ਵੀ ਉਵੇਂ ਹੀ ਦੂਜੇ ਦਰਜੇ ਦੇ ਸ਼ਹਿਰੀ ਦੇ ਤੌਰ ਤੇ ਸਿੱਖਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਜੇ ਆਪਾਂ ਪਿੱਛੇ ਵਾਲੀਆਂ ਖਬਰਾਂ ਵਿੱਚ ਨਿਗਾਹ ਮਾਰੀਏ, ਹਲੇ ਪਿਛਲੇ ਹਫ਼ਤੇ ਹੀ ਇੰਡੀਆ ਦੇ ਹਾਈ ਕੋਰਟ ਨੇ ਇਹ ਰੂਲਿੰਗ ਦਿੱਤੀ ਹੈ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਚੀਜ਼ ਪੋਸਟ ਕਰਦੇ ਹੋ
ਉਹਦੇ ਬਿਨਾਂ ਤੇ ਵੀ ਤੁਹਾਡੇ ਦੇਸ਼ ਧਰੋਹ ਦਾ ਮੁਕੱਦਮਾ ਹੋ ਸਕਦਾ। ਹੁਣ ਇੱਥੇ ਪੱਛਮੀ ਮੁਲਕ 'ਚ ਬੈਠ ਕੇ ਆਪਾਂ ਆਜ਼ਾਦੀ ਮਾਣਦੇ ਹਾਂ, ਪਰ ਉੱਥੇ ਵੀ ਉਹੀ ਗੁਲਾਮੀ ਸਿੱਖਾਂ ਨੂੰ ਹੰਢਾਉਣੀ ਪੈ ਰਹੀ ਹੈ। ਇਹ ਗੁਲਾਮੀ ਦੀਆਂ ਗੱਲਾਂ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਇਹ ਗੁਲਾਮੀ ਨੂੰ ਮਹਿਸੂਸ ਕਰਨਾ ਹੈ ਤੇ ਜੂਆ ਲਾਉਣ ਲਈ ਜਿਵੇਂ ਸੰਤਾਂ ਨੇ ਆਪਣੀ ਜਾਨ ਵਾਰ ਦਿੱਤੀ, ਆਪਾਂ ਵੀ ਉਵੇਂ ਹੀ ਆਪਣਾ ਜ਼ੋਰ ਲਾਉਣਾ ਹੈ। ਸੋ ਹੁਣ ਮੈਂ ਸ਼ਹੀਦ ਸਿੰਘਾਂ ਨੂੰ ਬੇਨਤੀ ਕਰਦਾ ਹਾਂ, ਉਹਨਾਂ ਦੇ ਪਰਿਵਾਰਾਂ ਨੂੰ, ਸਭ ਤੋਂ ਪਹਿਲਾਂ ਭਾਈ ਤਰਲੋਚਨ ਸਿੰਘ ਜੀ ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸੁਪੁੱਤਰ ਹਨ। ਭਾਈ ਸਾਹਿਬ ਜੀ ਦਾ ਜਨਮ ਭਾਈ ਸਾਹਿਬ ਦੀ ਸ਼ਹੀਦੀ ਤੋਂ 2 ਮਹੀਨੇ ਬਾਅਦ ਹੋਇਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਸਟੇਜ ਤੇ ਆਉਣ ਤੇ ਸੰਗਤ ਸਨਮਾਨ ਹਾਸਲ ਕਰਨ, ਤੇ ਨਾਲ ਹੀ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਸਮੂਹ ਪ੍ਰਬੰਧਕੀ ਸੇਵਾਦਾਰਾਂ ਨੂੰ, ਸੁਪਰੀਮ ਕੌਂਸਲ ਮੈਂਬਰਾਂ ਨੂੰ ਉਹ ਸਟੇਜ ਤੇ ਆ ਕੇ ਭਾਈ ਸਾਹਿਬ ਜੀ ਉਹਨਾਂ ਨੂੰ ਮਾਣ ਸਤਿਕਾਰ ਦੇਣ, ਤੇ ਨਾਲ ਹੀ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗੁਰਦੁਆਰਾ ਸਾਹਿਬ ਫਰੀਮਾਉਂਟ ਹੈੱਡ ਗ੍ਰੰਥੀ ਉਹ ਵੀ ਸਟੇਜ ਤੇ ਆ ਜਾਣ। ਉਹਨਾਂ ਤੋਂ ਬਾਅਦ ਬੀਬੀ ਗੁਰਮੇਲ ਕੌਰ ਜੀ ਜੋ ਕਿ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇ ਸੁਪੁੱਤਰੀ ਹਨ, ਉਹ ਵੀ ਸਟੇਜ ਤੇ ਆ ਜਾਣ। ਬਾਅਦ ਵਿੱਚ ਭਾਈ ਲਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਭਰਾਤਾ ਭਾਈ ਕੁਲਬੀਰ ਸਿੰਘ ਜੀ ਸ਼ਹੀਦ ਹੋਏ, ਉਹ ਪਰਿਵਾਰ ਵੀ ਇੱਥੇ ਆ ਜਾਵੇ, ਤੇ ਨਾਲ ਭਾਈ ਸੀਤਲ ਸਿੰਘ ਜੀ ਸਰਾਂ ਜਿਨ੍ਹਾਂ ਦੇ ਸ਼ਹੀਦ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸਰਾਂ, ਉਹ ਵੀ ਇੱਥੇ ਸਟੇਜ ਤੇ ਆ ਜਾਣ। ਸੋ ਨਾਲ ਨਾਲ ਆਪ ਜੀ ਸਟੇਜ ਤੇ ਦੇਖ ਸਕਦੇ ਹੋ, ਉਹਨਾਂ ਸ਼ਹੀਦਾਂ ਦੇ ਦਰਸ਼ਨ ਕਰ ਸਕਦੇ ਹੋ ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰ ਅੱਜ ਇੱਥੇ ਆਪਣੇ ਵਿੱਚ ਹਨ। ਇਹ ਪਰਿਵਾਰ ਆਪਣਾ ਸਰਮਾਇਆ ਹਨ। ਇਹ ਪਰਿਵਾਰਾਂ ਨੇ ਆਪਣੇ ਲਈ ਚਾਨਣ ਮਨਾਰੇ ਬਣਨਾ ਹੈ। ਇਹਨਾਂ ਨੇ ਸ਼ਹੀਦੀ ਦੀ ਜਿਹੜੀ ਉਪਮਾ ਹੈ ਉਹ ਵੀ ਇਹਨਾਂ ਨੇ ਹੰਡਾਈ ਹੈ, ਤੇ ਪਰ ਇਹ ਵੀ ਖਿਆਲ ਰੱਖਣ ਦੀ ਗੱਲ ਹੈ ਵੀ ਜਦੋਂ ਸਰਕਾਰਾਂ ਜ਼ੁਲਮ ਕਰਦੀਆਂ ਹਨ ਤਾਂ ਚੁੱਲ੍ਹਿਆਂ ਦੇ ਵਿੱਚ ਘਾਹ ਖੜਦੇ ਹਨ। ਸੋ ਇਹਨਾਂ ਸ਼ਹੀਦ ਪਰਿਵਾਰਾਂ ਨੇ ਉਹ ਵੀ ਵਿਪਤਾਵਾਂ ਆਪਣੇ ਪਿੰਡੇ ਤੇ ਹੰਡਾਈਆਂ ਹਨ। ਆਪਾਂ ਸਾਰੇ ਸੰਗਤਾਂ ਵਾਲੇ ਇਹਨਾਂ ਦਾ ਕੋਈ ਦੇਣ ਨਹੀਂ ਦੇ ਸਕਦੇ, ਇੱਕ ਇੱਕ ਸਨਮਾਨ ਤੋਂ ਬਿਨਾ ਇਹ ਵੀ ਆਪਣੇ ਛੋਟੇ ਛੋਟੇ ਸਨਮਾਨ ਚਿੰਨ੍ਹ ਹਨ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਉਹਨਾਂ ਨੂੰ ਸੰਗਤ ਸਨਮਾਨ ਦੇਣ। ਭਾਈ ਜਸਵਿੰਦਰ ਸਿੰਘ ਜੀ ਜੰਡੀ ਤੇ ਹੋਰ ਵੀ ਸਿੰਘ ਜਿਹੜੇ ਫਰੀਮਾਉਂਟ ਤੋਂ ਇੱਥੇ ਆਏ ਹਨ, ਸੁਪਰੀਮ ਕੌਂਸਲ ਮੈਂਬਰ ਭਾਈ ਕੁਲਜੀਤ ਸਿੰਘ ਜੀ, ਭਾਈ ਹਰਮਿੰਦਰ ਸਿੰਘ ਜੀ ਸੋਢੀ, ਭਾਈ ਹਰਿੰਦਰਪਾਲ ਸਿੰਘ ਜੀ, ਭੈਣ ਜਰਿੰਦਰਪਾਲ ਕੌਰ ਜੀ, ਉਹ ਵੀ ਇੱਥੇ ਸਟੇਜ ਤੇ ਆ ਜਾਣ ਜੇ ਇੱਥੇ ਨੇੜੇ ਹੋਣ। ਸਤਿ ਸ੍ਰੀ ਅਕਾਲ। ਜਿੰਦਾਬਾਦ ਜਿੰਦਾਬਾਦ ਸੋ ਹੁਣ ਮੈਂ ਬੇਨਤੀ ਕਰਦਾ ਬੀਬੀ ਗੁਰਮੇਲ ਕੌਰ ਜੀ ਸ਼ਹੀਦ ਸੁਪਤਨੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਮਾਤਾ ਜੀ ਸਟੇਜ ਤੇ ਆ ਜਾਣ। ਨਾਲ ਹੀ ਮੈਂ ਹੁਣ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਸਟਾਕਟਨ ਦੇ ਜੋ ਪ੍ਰਬੰਧਕ ਹਨ ਉਹ ਵੀ ਸਟੇਜ ਤੇ ਆ ਜਾਣ, ਉਹ ਸੰਗਤ ਸਨਮਾਨ ਦੇਣ। ਨਾਲ ਹੀ ਗੁਰਦੁਆਰਾ ਸਾਹਿਬ ਮਿਲਪੀਟਸ, ਗੁਰਦੁਆਰਾ ਸਾਹਿਬ ਸੈਨ ਹੋਜ਼ੇ ਤੋਂ ਵੀ ਜੋ ਪ੍ਰਬੰਧਕ ਆਏ ਹਨ ਉਹ ਇੱਥੇ ਸਟੇਜ ਤੇ ਆ ਜਾਣ। ਜਿੰਦਾਬਾਦ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਮਾਤਾ ਜੀ ਗੁਰਮੇਲ ਕੌਰ ਹੁਣਾਂ ਦਾ। ਹੁਣ ਮੈਂ ਬੇਨਤੀ ਕਰਦਾ ਭਾਈ ਲਖਵਿੰਦਰ ਸਿੰਘ ਜੀ ਜੋ ਕਿ ਸ਼ਹੀਦ ਭਾਈ ਕੁਲਵੀਰ ਸਿੰਘ ਜੀ ਦੇ ਭਰਾਤਾ ਹਨ, ਉਹ ਵੀ ਸਟੇਜ ਤੇ ਆ ਜਾਣ। ਬੋਲੇ ਸੋ ਨਿਹਾਲ। ਹਾਂਜੀ ਦੋ ਆ ਬਾਬਾ ਜੀ। ਬੋਲੇ ਸੋ ਨਿਹਾਲ। ਸੋ ਹੁਣ ਭਾਈ ਸ਼ੀਤਲ ਸਿੰਘ ਜੀ ਸਰਾਂ ਜੋ ਕਿ ਭਾਈ ਸਤਨਾਮ ਸਿੰਘ ਸਰਾਂ ਦੇ ਵੱਡੇ ਭਰਾਤਾ ਹਨ, ਭਾਈ ਸ਼ੀਤਲ ਸਿੰਘ ਜੀ ਸਰਾਂ ਜੇ ਸਟੇਜ ਦੇ ਨੇੜੇ ਹਨ ਤਾਂ ਉਹ ਆ ਜਾਣ। ਨਹੀਂ ਜੀ
ਗੁਰਦੁਆਰਾ ਮਿਲਪੀਟਸ ਦੇ ਬੁੱਟਰ ਪਰਿਵਾਰ ਉਹ ਵੀ ਨੇੜੇ ਆ ਨੇ ਸਟੇਜ ਦੇ। ਸੋ ਹੁਣ ਆਪਾਂ ਫਤਿਹ ਕਰ ਲਈ, ਅੱਗੇ ਚੱਲੀਏ ਹੁਣ ਬਾਕੀ ਦੇ ਸਨਮਾਨ ਬਾਅਦ। ਹਾਂਜੀ ਠੀਕ ਹੈ ਜੀ। ਆਪਾਂ ਐਵੇਂ ਹੀ ਸ਼ਹੀਦਾਂ ਦੇ ਆਪਣੇ ਕੋਲ ਕੋਈ 24-25 ਪਰਿਵਾਰ ਹਨ, ਆਪਾਂ ਸਾਰਿਆਂ ਦਾ ਸਨਮਾਨ ਦੇ ਤੌਰ ਤੇ ਆਪਣੇ ਕਰਨਾ ਹੈ। ਸੋ ਆਪਾਂ ਨਾਲ ਨਾਲ ਜਿਵੇਂ ਸਮਾਗਮ ਦੇ ਵਿੱਚ ਇਵੇਂ ਹੀ ਸਨਮਾਨ ਕਰਦੇ ਰਵਾਂਗੇ। ਸੋ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੀ ਭੈਣ ਜੀ ਨਵਕਿਰਨ ਕੌਰ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਬੇਟੀ ਹਨ। ਭਾਈ ਜਸਵੰਤ ਸਿੰਘ ਜੀ ਖਾਲੜਾ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੀ ਹਿਊਮਨ ਰਾਈਟ ਤੇ ਰਿਸਰਚ ਨਾਲ ਕੋਈ 50,000 ਦੇ ਕਰੀਬ ਜਿਹੜੇ ਲਾਵਾਰਸ ਲਾਸ਼ਾਂ ਸਿੰਘਾਂ ਦੀਆਂ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਕੇ ਉਹਨਾਂ ਨੂੰ ਖਪਤ ਕੀਤਾ ਸੀ, ਉਹਨਾਂ ਬਾਰੇ ਉਹਨਾਂ ਨੇ ਖੋਜ ਕਰਕੇ ਦੁਨੀਆ ਦੇ ਸਾਹਮਣੇ ਰੱਖਿਆ। ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਸਪੀਚ ਦੱਸ ਕੇ ਜੋ ਭਾਰਤ ਦੇ ਜ਼ੁਲਮ ਦੀ ਦਾਸਤਾਨ ਸਾਰੀ ਦੁਨੀਆ ਸਾਹਮਣੇ ਰੱਖੀ। ਬੀਬੀ ਨਵਕਿਰਨ ਕੌਰ ਵੀ ਪਿਛਲੇ ਸਾਰੇ ਆਪਣੇ ਸਮੇਂ ਤੋਂ ਹਿਊਮਨ ਰਾਈਟਸ ਦੇ ਕੰਮ ਕਰ ਰਹੇ ਹਨ। ਸੋ ਆਓ ਉਹਨਾਂ ਤੋਂ ਆਪਣੇ ਵਿਚਾਰ ਸੁਣਦੇ ਹਾਂ। ਭੈਣ ਜੀ ਨਵਕਿਰਨ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਦਾ ਸਮਾਂ 15 ਮਿੰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਓਟ ਆਸਰਾ ਦੇ ਹੇਠ ਅੱਜ ਅਸੀਂ 34ਵੀਂ ਜਿਹੜੀ ਵਰ੍ਹੇਗੰਢ ਹੈ, 34ਵਾਂ ਸਾਲ ਜਿਹੜਾ ਸਾਡਾ ਸੰਕਲਪ ਸਾਡਾ ਜਿਹੜਾ ਸ਼ਹੀਦਾਂ ਦੇ ਨਾਲ ਜੁੜਿਆ ਸੀ, ਬੈਟਲ ਆਫ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ, ਦਰਬਾਰ ਸਾਹਿਬ ਦੇ ਹਮਲੇ ਤੋਂ ਸ਼ੁਰੂ ਹੋਇਆ ਸੀ। ਅੱਜ ਅਸੀਂ ਉਸ ਜਿਹੜਾ ਆਪਣਾ ਸੰਕਲਪ ਹੈ ਉਹਨੂੰ ਰੀਨਿਊ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਸਤਿਗੁਰਾਂ ਦਾ ਓਟ ਆਸਰਾ ਅਸੀਂ ਹਰ ਵਾਰ ਲੈਂਦੇ ਹਾਂ ਅਤੇ ਇਹ ਜਿਹੜਾ ਰੀਨਿਊ ਆਪਣਾ ਬੌਂਡ ਅਸੀਂ ਹਰ ਵਾਰੀ ਕਿਤੇ ਨਾ ਕਿਤੇ ਦੁਨੀਆ 'ਚ ਜਿੱਥੇ ਵੀ ਬੈਠੇ ਹੋਈਏ ਅਸੀਂ ਕਰਨ ਆਉਂਦੇ ਹਾਂ। ਸਿੱਖਾਂ ਦੀ ਸਿੱਖ ਪੰਥ ਦੀ ਪਰੰਪਰਾ ਰਹੀ ਹੈ ਇੱਕ ਜੋ ਸ਼ਹੀਦਾਂ ਨੂੰ ਯਾਦ ਕਰਨ ਦਾ ਬੜਾ ਸ਼ਾਂਤਮਈ ਤਰੀਕਾ ਹੁੰਦਾ ਹੈ, ਚਾਹੇ ਅਸੀਂ ਉਹ ਮਾਰਚ ਦੇ ਰੂਪ 'ਚ ਕਰੀਏ, ਚਾਹੇ ਉਹ ਅਸੀਂ ਬਰਸੀਆਂ ਦੇ ਰੂਪ ਦੇ ਵਿੱਚ ਕਰੀਏ। ਪਰ ਅੱਜ ਤੋਂ 34 ਸਾਲ ਪਹਿਲਾਂ ਜੋ ਅਸੀਂ ਅੱਜ ਆਪਣੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਨੂੰ ਯਾਦ ਕਰਨ ਦੇ ਲਈ ਠੰਡੀਆਂ ਛਬੀਲਾਂ ਦਾ ਇੱਕ ਸਾਡਾ ਰਿਵਾਜ ਸੀ, ਉਹ ਰਿਵਾਜ ਜੋ ਠੰਡ ਵਰਤਾਉਣ ਦਾ ਰਿਵਾਜ ਸੀ। ਸ਼ਹੀਦੀ ਉਦੋਂ ਹੁੰਦੀ ਹੈ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਕੋਈ ਲੜਾਈ ਲੜਦੇ ਹਾਂ, ਜ਼ੁਲਮ ਦੇ ਖਿਲਾਫ ਕੋਈ ਸ਼ਹਾਦਤ ਕੋਈ ਗਵਾਹੀ ਭਰਦੇ ਹਾਂ। ਉਸ ਸ਼ਹੀਦੀ ਨੂੰ ਅਸੀਂ ਛਬੀਲਾਂ ਲਾ ਕੇ ਦੁਨੀਆ ਭਰ ਦੇ ਵਿੱਚ ਜੋ ਅਸੀਂ ਮਨਾਉਂਦੇ ਹਾਂ। ਪਰ ਉੱਥੋਂ ਦੀ ਸਰਕਾਰ ਨੇ ਅੱਜ ਤੋਂ 34 ਸਾਲ ਪਹਿਲਾਂ ਸਾਨੂੰ ਇਹ ਦੱਸਿਆ ਸੀ ਕਿ ਤੁਹਾਡੀ ਇਹ ਜਿਹੜੀ ਠੰਡ ਵਰਤਾਉਣ ਦਾ ਜਿਹੜਾ ਵਰਤਾਰਾ ਹੈ ਇਹ ਸਾਨੂੰ ਪਸੰਦ ਨਹੀਂ। ਉਹਨਾਂ ਨੇ ਪਹਿਲਾ ਗੋਲਾ ਜਿਹੜਾ ਉਹ ਦਰਬਾਰ ਸਾਹਿਬ ਦੀ ਪਾਣੀ ਵਾਲੀ ਟੈਂਕੀ ਤੇ ਮਾਰ ਕੇ ਸਿੰਬੋਲਿਕਲੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਦੋ ਕਲਚਰ ਆਪਸ ਦੇ ਵਿੱਚ ਫਿੱਟ ਨਹੀਂ ਬੈਠਦੇ। ਗੱਲ ਬਹੁਤ ਸਿੰਪਲ ਜੀ ਸੀ। ਅੱਜ ਅਸੀਂ ਸੰਤਾਂ ਦੀ ਆਵਾਜ਼ ਦੇ ਵਿੱਚ ਪਹਿਲਾਂ ਸੁਣਿਆ, ਜੇ ਅਸੀਂ ਉਹ ਗੱਲਾਂ ਦੇ ਵਿੱਚ ਕੁਝ ਨਾ ਬਦਲ ਦਈਏ, ਕੁਝ ਥਾਵਾਂ ਬਦਲ ਦਈਏ ਤੇ 2018 ਦੇ ਵਿੱਚ ਵੀ ਉਸ ਧਰਤੀ ਤੇ ਇਹੀ ਕੁਝ ਵਾਪਰ ਰਿਹਾ ਹੈ ਜੋ ਅੱਜ ਤੋਂ 34 ਸਾਲ ਪਹਿਲਾਂ ਉਸ ਧਰਤੀ ਤੇ ਅੰਮ੍ਰਿਤਸਰ ਦੇ ਵਿੱਚ ਸੰਤਾਂ ਨੇ ਆਪਣੀ ਕਥਨੀ ਦੇ ਵਿੱਚ ਕਿਹਾ ਸੀ। ਗੱਲ ਬੜੀ ਸਿੰਪਲ ਜੀ ਹੈ। ਅੱਜ ਤੋਂ 70-72 ਸਾਲ ਪਹਿਲਾਂ ਅਸੀਂ ਇੱਕ ਫੈਸਲਾ ਕੀਤਾ ਸੀ 33 ਕਰੋੜ ਦੇਵੀ ਦੇਵਤਿਆਂ ਦੇ ਨਾਲ ਇਕੱਠੇ ਰਹਿਣ ਦਾ, ਪਰ ਸਾਨੂੰ ਉਹ ਫੈਸਲਾ ਨਹੀਂ ਪੁੱਗਿਆ। ਸਾਨੂੰ ਉਹ ਫੈਸਲਾ ਇਸ ਲਈ ਨਹੀਂ ਪੁੱਗਿਆ ਕਿ ਉਹਨਾਂ ਦੀਆਂ ਜੋ ਨੀਤੀਆਂ ਸੀ ਜਾਂ ਉਹਨਾਂ ਦਾ ਜੋ ਕਲਚਰ ਸੀ, ਜੋ ਉਹ ਆਪਣੀਆਂ ਧੀਆਂ ਭੈਣਾਂ ਜੋ ਜਿੰਨੇ ਵੀ ਧਾੜਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹਮਲੇ ਕਰਦੇ ਰਹੇ, ਉਹ ਉਹਨਾਂ ਦੇ ਅੱਗੇ ਵਿਛਦੇ ਰਹੇ। ਉਹ ਸਾਡੀ ਜਿਹੜੀ ਸਿੱਖ ਪਰੰਪਰਾ ਦੇ ਬਿਲਕੁਲ ਉਲਟ ਸੀ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਬਹੁਤ ਹੀ ਕਲੀਅਰਲੀ ਤੇ ਬਹੁਤ ਹੀ ਸਿੰਪਲ ਅਲਫਾਜ਼ਾਂ ਦੇ ਵਿੱਚ ਸਾਨੂੰ ਇਹ ਕਿਹਾ ਸੀ ਕਿ ਅਸੀਂ ਇਹ ਗੁਲਾਮੀ ਦਾ ਜਿਹੜਾ ਸਾਡੇ ਸਿਰ ਪਈ ਹੈ ਇਹ ਆਪਣੇ ਗਲੋਂ ਲਾਹੁਣੀ ਹੈ। ਅਸੀਂ ਇਹ ਫੈਸਲਾ ਜੋ ਕਿਤੇ ਪਹਿਲਾਂ ਗਲਤੀ ਨਾਲ ਹੋ ਗਿਆ ਸੀ ਉਹ ਆਪਣੇ ਗਲੋਂ ਲਾਹੁਣਾ ਹੈ। UN ਦਾ ਚਾਰਟਰ ਜੇ ਸਾਨੂੰ ਰਾਈਟ ਆਫ ਫਰੀडम ਆਫ ਸਪੀਚ ਜਾਂ ਫਰੀडम ਟੂ ਗੈਦਰ ਦਿੰਦਾ ਹੈ ਤਾਂ ਇੱਕ ਹੋਰ ਦਿੰਦਾ ਹੈ ਕਿ ਕੌਮਾਂ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਹੈ। ਸਿੱਖ ਕੌਮ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਹੈ।
ਅੱਜ ਤੋਂ 34 ਸਾਲ ਪਹਿਲਾਂ ਵੀ ਇਹ ਅਧਿਕਾਰ ਸਾਡੇ ਤੋਂ ਖੁੱਸਾ ਸੀ ਤੇ ਅੱਜ ਤੱਕ ਸਾਡੇ ਤੋਂ ਖੁੱਸਦਾ ਆਇਆ ਹੈ। ਆਪਾਂ 34 ਸਾਲਾਂ ਦੇ ਜਿੱਥੇ ਜਿੱਥੇ ਵੀ ਅਸੀਂ ਵਿਚਰਦੇ ਹਾਂ, ਕੁਝ ਲੋਕਾਂ ਦਾ ਇਹ ਜੋ ਰਿਸ਼ਤਾ ਹੈ 1984 ਦੇ ਨਾਲ, ਇਹ ਉਹਨਾਂ ਦੀ ਜਵਾਨੀ ਦੇ ਵਿੱਚ ਬਣਿਆ। ਸਾਡੇ ਵਿੱਚੋਂ ਬਹੁਤ ਲੋਕ ਐਸੇ ਨੇ ਜਿਨ੍ਹਾਂ ਦਾ ਇਹ ਜਨਮ ਤੋਂ ਹੀ ਰਿਸ਼ਤਾ ਹੈ ਤੇ ਸ਼ਾਇਦ ਸਾਡੀ ਮੌਤ ਤੱਕ ਇਹ ਰਿਸ਼ਤਾ ਸਾਡਾ ਉਹਨਾਂ ਸ਼ਹੀਦਾਂ ਦੇ ਨਾਲ ਬਣਿਆ ਰਹੇਗਾ ਤੇ ਬਣਿਆ ਵੀ ਰਹਿਣਾ ਚਾਹੀਦਾ ਹੈ, ਕਿਉਂਕਿ ਗੱਲ ਹੱਲੇ ਮੁੱਕੀ ਨਹੀਂ। ਜਦੋਂ ਤੱਕ ਗੱਲ ਦਾ ਹੱਲ ਸਾਡੇ ਕੋਲ ਨਹੀਂ ਆਉਂਦਾ, ਜਦੋਂ ਤੱਕ ਸਾਡੇ ਸਿਰ ਜਿਹੜੀ ਗੁਲਾਮੀ ਦੀ ਇਹ ਚਾਦਰ ਜੋ ਸਾਡੇ ਉੱਤੇ ਪਾਈ ਹੋਈ ਆ ਅਸੀਂ ਲਾ ਕੇ ਨਹੀਂ ਸੁੱਟਦੇ, ਉਦੋਂ ਤੱਕ ਇਹ ਗੱਲ ਮੁੱਕਣੀ ਨਹੀਂ। ਤੇ ਹਰ ਸਾਲ ਅਸੀਂ ਖਾਲਿਸਤਾਨ ਦੇ ਲਈ ਜੇ ਇੱਥੇ ਇਕੱਤਰ ਹੁੰਦੇ ਆ, ਬਹੁਤ ਸਾਡੀ ਕੌਮ ਦੇ ਵਿੱਚ ਛੋਟੇ ਛੋਟੇ ਪ੍ਰੋਜੈਕਟ ਨੇ, ਵੱਡਾ ਪ੍ਰੋਜੈਕਟ ਅਸੀਂ ਅਰਦਾਸ ਦੇ ਵਿੱਚ ਰੋਜ਼ ਮੰਗਦੇ ਆ, ਇੱਕ ਆਪਦੇ ਰਾਜ ਕਰੇਗਾ ਖਾਲਸਾ ਦੀ ਜੇ ਗੱਲ ਕਰਦੇ ਆ ਤਾਂ ਉਹ ਸਾਡੀ ਰੋਜ਼ ਦੀ ਅਰਦਾਸ ਹੈ। ਸੋ ਉਹਦੇ ਵਿੱਚੋਂ ਕੁਝ ਗੱਲਾਂ ਜੋ ਸਾਡੇ ਪਰਿਵਾਰ ਦੇ ਹਿੱਸੇ ਆਈਆਂ ਸੀ ਉਹ ਹਿਊਮਨ ਰਾਈਟਸ ਦੀ ਗੱਲ ਸੀ। ਮੇਰੇ ਪਿਤਾ ਜੀ ਨੂੰ ਇੱਕ ਬਹੁਤ ਛੋਟਾ ਜਿਹਾ ਪ੍ਰੋਜੈਕਟ ਮਿਲਿਆ ਜਿਹਦੇ ਨਾਲ ਬਹੁਤ ਜਿਹੜਾ ਝੂਠ ਦਾ ਉਹਨਾਂ ਨੇ ਪਸਾਰਾ ਸਾਰੀ ਦੁਨੀਆ ਦੇ ਵਿੱਚ ਕੀਤਾ ਸੀ, ਸਿੱਖਾਂ ਨੂੰ ਅੱਤਵਾਦੀ ਕਹਿ ਕੇ ਜੋ ਦੁਨੀਆ ਦੇ ਵਿੱਚ ਉਹ ਆਪਣਾ ਪ੍ਰਚਾਰ ਕਰ ਰਹੇ ਸੀਗੇ, ਉਹ ਸਾਫ਼-ਸਾਫ਼ ਨੰਗਾ ਹੋਇਆ, ਕਿਉਂਕਿ ਜਸਵੰਤ ਸਿੰਘ ਖਾਲੜਾ ਦਾ ਕੰਮ ਉਹਨਾਂ ਦੀਆਂ ਹੀ ਅਦਾਲਤਾਂ ਦੇ ਵਿੱਚ ਕੀਤੀਆਂ ਕਾਰਵਾਈਆਂ ਨੂੰ ਨੰਗਾ ਕਰ ਰਿਹਾ ਸੀ। ਸੋ ਅੱਜ 34 ਸਾਲ ਬਾਅਦ ਅਸੀਂ ਅੱਜ ਫੇਰ ਇੱਥੇ ਬੈਠੇ ਹਾਂ। ਮੈਂ ਕਹੂੰਗੀ ਕਿ ਕਈ ਵਾਰ ਬਹੁਤ ਲੋਕ ਆਉਂਦੇ ਨੇ, ਉਹ ਕਹਿੰਦੇ ਅਸੀਂ ਸੰਘਰਸ਼ ਦੇ ਲਈ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਪਰ ਸੰਘਰਸ਼ ਦੇ ਲਈ ਖੜਨਾ ਪੈਂਦਾ, ਲੜਨਾ ਪੈਂਦਾ, ਪਰਿਵਾਰ ਛੱਡਣੇ ਪੈਂਦੇ, ਰੋਟੀ ਪਾਣੀ ਆਪਦੀ ਜਿਹੜੀ ਅਸੀਂ ਕਮਾਈ ਕਰਦੇ ਹਾਂ, ਕਿਰਤ ਕਮਾਈ, ਉਹਨੂੰ ਦਾਅ 'ਤੇ ਲਾਉਣਾ ਪੈਂਦਾ। ਸੋ ਜੇ ਤੁਸੀਂ ਵੱਡੇ ਤਰ੍ਹਾਂ ਕੋਈ ਯੋਗਦਾਨ ਨਹੀਂ ਪਾ ਸਕਦੇ ਤਾਂ ਮੈਂ ਕਹੂੰਗੀ ਪਹਿਲਾਂ ਆਪਣੇ ਆਪ ਨੂੰ ਸੋਵਰਨ ਕਰੋ, ਆਪਣੇ ਆਪ ਨੂੰ ਉਹਨਾਂ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਹੈ ਉਹਨਾਂ ਤੋਂ ਆਜ਼ਾਦ ਕਰੋ। ਅਗਲੇ ਸਾਲ ਜੇ ਤੁਸੀਂ ਇੱਥੇ ਆਓ ਤਾਂ ਐਟਲੀਸਟ ਆਪਣੇ ਅੰਦਰ, ਆਪਣੇ ਘਰ ਦੇ ਅੰਦਰ ਜ਼ਰੂਰ ਖਾਲਿਸਤਾਨ ਬਣਾਓ। ਉਸ ਤੋਂ ਬਾਅਦ ਤੁਸੀਂ ਕੌਮੀ ਕਾਰਜਾਂ ਦੇ ਵਿੱਚ ਵੀ ਸ਼ਾਮਲ ਹੋ ਸਕੋਗੇ। ਜਿੰਨੀ ਦੇਰ ਤੱਕ ਸਾਡਾ ਮਨ, ਸਾਡਾ ਦਿਮਾਗ ਉਹਨਾਂ ਚੀਜ਼ਾਂ ਤੋਂ ਆਜ਼ਾਦ ਨਹੀਂ ਹੁੰਦਾ, ਉਨੀ ਦੇਰ ਤੱਕ ਅਸੀਂ ਹਮੇਸ਼ਾ ਦੁਵਿਧਾ ਦੇ ਵਿੱਚ ਪਏ ਰਹਿੰਦੇ ਹਾਂ ਕਿ ਅਸੀਂ ਕੌਮ ਦਾ ਕੀ ਸਵਾਰ ਸਕਦੇ ਹਾਂ। ਹਰ ਸ਼ਹੀਦ ਜਿਨ੍ਹਾਂ ਦੀਆਂ ਅੱਜ ਅਸੀਂ ਗੱਲਾਂ ਕਰਦੇ, ਉਹ ਤੁਹਾਡੇ ਵਿੱਚੋਂ ਹੀ, ਸੰਗਤਾਂ ਵਿੱਚੋਂ ਹੀ ਉੱਠੇ ਲੋਕ ਸੀ। ਉਹਨਾਂ ਨੇ ਇਤਿਹਾਸ ਦੇ ਵਰਕੇ ਬਦਲ ਦਿੱਤੇ, ਉਹਨਾਂ ਨੇ ਇਤਿਹਾਸ ਬਦਲ ਦਿੱਤਾ। 1984 ਇੱਕ ਜੋ ਸਾਡੀ ਇੱਕ ਜੰਗ ਸੀ, ਜੰਗਾਂ ਹੋਰ ਵੀ ਬਥੇਰੀਆਂ ਹੋਣੀਆਂ ਨੇ, ਕਿਉਂਕਿ ਉੱਥੇ ਹੱਲੇ ਵੀ ਜਿਹੜਾ ਸਾਡਾ ਲੜਾਈ ਹੈ ਉਹ ਖਤਮ ਨਹੀਂ ਹੋਈ, ਪਰ ਤੁਸੀਂ ਆਪਣੇ ਆਪ ਨੂੰ ਉਹਨਾਂ ਲੜਾਈਆਂ ਦੇ ਲਈ ਜਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਲਈ ਕਿਵੇਂ ਤਿਆਰ ਕਰਨਾ ਹੈ। ਅਸੀਂ ਸਾਰੇ ਇਹਨਾਂ ਵਿਦੇਸ਼ੀ ਧਰਤੀ ਤੇ ਉੱਤੇ ਆ ਕੇ ਬੈਠੇ ਹਾਂ। ਤੁਹਾਡੇ ਵਿੱਚੋਂ ਬਹੁਤੇ ਲੋਕ ਮਜਬੂਰੀ ਵਸ ਇਸ ਧਰਤੀ ਤੇ ਆਏ ਸੀ। 1980 ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸੀਗੇ, ਉਸ ਤੋਂ ਬਾਅਦ ਤੁਸੀਂ ਮਜਬੂਰੀ ਵਾਸਤੇ ਚੀਜ਼ ਛੱਡੀ ਸੀ। ਅੱਜ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ, ਸਿੱਖ ਰਾਜ ਦੀ ਗੱਲ ਕਰਨੀ ਜਾਂ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨੀ ਛੱਡ ਦਿਓਗੇ ਤਾਂ ਤੁਸੀਂ ਆਪਣੇ ਦੇ ਨਾਲ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਗਲ ਉਹੀ ਮਜਬੂਰੀ ਪਾ ਦਿਓਗੇ ਜੋ ਮਜਬੂਰੀ ਤੁਸੀਂ ਉੱਥੇ ਛੱਡ ਕੇ ਆਏ ਸੀ। ਸੋ ਇਹ ਫੈਸਲਾ ਹੁਣ ਤੁਹਾਡਾ ਹੈ ਕਿ ਤੁਸੀਂ ਜੋ ਜ਼ੁਲਮ, ਜੋ ਕਤਲੋ ਗਾਰਤ ਦੀ ਗਵਾਹੀ ਉੱਥੇ ਭਰ ਕੇ ਇੱਥੇ ਆਏ ਸੀ, ਛੱਡ ਕੇ ਆਏ ਸੀ, ਉਹੀ ਚੀਜ਼ ਜੇ ਕੱਲ ਨੂੰ ਤੁਹਾਡੇ ਬੱਚੇ ਪੁੱਛਣ ਕਿ ਸਾਡੇ ਮਾਪਿਓ ਕਿੱਥੋਂ ਦੇ ਆਏ ਸੀ, ਉਹੀ ਮੁਲਕ ਜੋ ਤੁਹਾਨੂੰ ਪਸੰਦ ਨਹੀਂ ਸੀ, ਉਸ ਮੁਲਕ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਰਹੇ ਹੋ ਕਿ ਉਵੇਂ ਹੀ ਐਕਸੈਪਟ ਕਰ ਲਓ ਜਿਵੇਂ ਦਾ ਅਸੀਂ ਨਹੀਂ ਸੀ ਚਾਹੁੰਦੇ। ਸੋ ਮੈਂ ਅੱਜ ਇਸ ਗੱਲ ਤੇ ਬਹੁਤ ਮਾਣ ਵੀ ਹੁੰਦਾ ਹੈ ਕਿ ਸ਼ਹੀਦਾਂ ਦੇ ਨਾਂ ਤੇ ਅਸੀਂ ਸਾਰੇ ਅੱਜ ਵੀ ਜੋ 34 ਸਾਲ ਤੋਂ ਤੱਕ ਵੀ ਇਕੱਠੇ ਹੁੰਨੇ ਆ, ਪਰ ਨਾਲ ਦੀ ਨਾਲ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਸਟੇਜ ਤੇ ਕਿ ਅਸੀਂ ਸਾਰੇ ਆਪਣਾ ਫਰਜ਼ ਪਛਾਣੀਏ। ਇੱਕ ਸਿੱਖ ਹੋਣਾ ਸਿਰਫ ਤੇ ਸਿਰਫ ਸਾਨੂੰ ਆਪਣੇ ਘਰ ਦੇ ਜਿਹੜੇ ਕਾਰਜ ਆ ਉਹਨਾਂ ਨਾਲ ਸਾਨੂੰ ਜਾਂ
ਜੋ ਗੁਰਦੁਆਰੇ ਜਾ ਕੇ ਅਸੀਂ ਆਪਣੀ ਜਿਹੜੀ ਹੈ ਇੱਕ ਗੁਰੂ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਸਾਡਾ ਉੱਥੇ ਖਤਮ ਨਹੀਂ ਹੋ ਜਾਂਦਾ। ਸਾਡਾ ਸਿੱਖੀ ਜਿਹੜੀ ਆ ਉਹ ਮੋਰ ਕਮਿਊਨਿਟੀ ਓਰੀਐਂਟਡ ਆ। ਜਿੰਨੀ ਦੇਰ ਤੱਕ ਅਸੀਂ ਪੰਥਕ ਸੋਚ ਨਹੀਂ ਰੱਖਦੇ, ਜਿੰਨੀ ਦੇਰ ਤੱਕ ਅਸੀਂ ਪੰਥ ਦੇ ਨਾਲ ਨਹੀਂ ਚੱਲਦੇ, ਉਨੀ ਦੇਰ ਤੱਕ ਸਾਡੇ ਫਰਜ਼ ਜਿਹੜੇ ਉਹ ਨਹੀਂ ਨਿਭਦੇ। ਅਸੀਂ ਸਤਿਗੁਰਾਂ ਤੋਂ ਸਭ ਕੁਝ ਮੰਗਦੇ ਹਾਂ, ਸਭ ਕੁਝ ਸਤਿਗੁਰ ਸਾਨੂੰ ਦਿੰਦਾ ਹੈ, ਪਰ ਸਤਿਗੁਰੂ ਵੀ ਸਾਡੇ ਤੋਂ ਕੁਝ ਮੰਗਦਾ ਹੈ ਕਿ ਅਖਵਾਓ ਗੁਰੂ ਦੇ ਸਿੱਖ। ਜੇ ਅੱਜ ਤੁਹਾਡੀ ਸਿੱਖੀ ਦੀ ਹੋਂਦ ਨੂੰ ਖਤਰਾ ਹੈ ਤੇ ਤੁਹਾਨੂੰ ਸਿੱਖੀ ਜੇ ਖਾਲਸਾ ਸਾਜਿਆ ਹੀ ਦੁਨੀਆ ਦੇ ਵਿੱਚ ਜ਼ੁਲਮ ਨੂੰ ਮਿਟਾਉਣ, ਹਿਊਮਨ ਰਾਈਟਸ ਨੂੰ ਡਿਫੈਂਡ ਕਰਨ ਲਈ ਗਿਆ ਸੀ। ਜੇ ਅੱਜ ਤੁਸੀਂ ਆਪਣੇ ਹਿਊਮਨ ਰਾਈਟਸ ਨੂੰ ਡਿਫੈਂਡ ਨਹੀਂ ਕਰ ਸਕਦੇ ਤਾਂ ਤੁਸੀਂ ਕਿਤੇ ਵੀ ਖਾਲਸੇ ਦੀ ਡੈਫੀਨੇਸ਼ਨ ਨਹੀਂ ਦੇ ਸਕਦੇ। ਫਿਰ ਚਾਹੇ ਤੁਸੀਂ ਜਿੰਨੇ ਮਰਜ਼ੀ ਸਿੱਖ ਬਣੇ ਰਹੋ, ਜਿੰਨਾ ਮਰਜ਼ੀ ਗੁਰਦੁਆਰੇ ਜਾਏ ਜਾਓ, ਪਰ ਤੁਸੀਂ ਉਹਨੂੰ ਡਿਫਾਈਨ ਨਹੀਂ ਕਰ ਸਕਦੇ। ਸੋ ਆਪਣੇ ਅੰਦਰ ਝਾਤੀ ਮਾਰੋ, ਗੁਰੂ ਤੋਂ ਪੁੱਛੋ ਤੁਹਾਡਾ ਕੀ ਰੋਲ ਹੋਊਗਾ। ਸਤਿਗੁਰ ਜੋ ਤੁਹਾਨੂੰ ਆਪਣੇ ਆਪ ਰਾਹ ਦੱਸਣਗੇ, ਕਿਸੇ ਲੀਡਰ ਤੇ ਕਿਸੇ ਪੰਥਕ ਬੁਲਾਰੇ ਤੇ ਤੁਸੀਂ ਆਸ ਨਾ ਰੱਖੋ ਕਿ ਉਹ ਤੁਹਾਨੂੰ ਕੋਈ ਰਾਹ ਦੇਣਗੇ। ਰਾਹ ਤੁਹਾਨੂੰ ਸਤਿਗੁਰਾਂ ਨੇ ਹੀ ਦੇਣਾ ਹੈ। ਰਾਹ ਕਿਸੇ ਨੇ ਸਟੇਜ ਤੇ ਆ ਕੇ ਤੁਹਾਨੂੰ ਇਨ ਬਿਨ ਜਾ ਕੇ ਦੱਸਣਾ ਨਹੀਂ ਕਿ ਅਗਲੀ ਅਸੀਂ ਲੜਾਈ ਕਿਵੇਂ ਦੇਣੀ ਹੈ। ਇੰਨਾ ਕਹਿੰਦੀ ਹੋਈ ਮੈਂ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੋ ਖਾਲਸਾ ਜੀ ਆਪਣੇ ਲਈ ਸੁਨੇਹਾ ਬਹੁਤ ਲਾਊਡ ਐਂਡ ਕਲੀਅਰ ਆ ਵੀ ਆਪਾਂ ਸ਼ਹੀਦਾਂ ਦੀ ਜੋ ਸ਼ਰਧਾਂਜਲੀ ਦੇਣੀ ਹੈ, ਆਪਾਂ ਆਪਣੇ ਅੰਦਰ ਝਾਕਣਾ ਹੈ ਕਿ ਆਪਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਕੱਲ ਤੋਂ ਕਿਹੜਾ ਕਾਰਜ ਵਿੱਢਣਾ। ਆਪਾਂ ਇੱਥੇ ਲੰਗਰ ਪ੍ਰਸ਼ਾਦੇ ਛੱਡ ਕੇ ਵਾਪਸ ਨਹੀਂ ਜਾਣਾ। ਸ਼ਹੀਦਾਂ ਦਾ ਹੋਮਵਰਕ ਲੈ ਕੇ ਜਾਣਾ ਵੀ ਅਗਲੇ ਸਾਲ ਜਦੋਂ ਆਈਏ ਵਾਪਸ ਤੇ ਆਪਾਂ ਕਹਿਣ ਵਾਲੇ ਬਣੀਏ ਵੀ ਇਸ ਸਾਲ ਦੇ ਵਿੱਚ ਮੈਂ ਆਹ ਕੰਮ ਕੀਤੇ। ਸੋ ਬਹੁਤ ਬਹੁਤ ਧੰਨਵਾਦ ਭੈਣ ਨਵਕਰਨ ਕੌਰ ਦਾ। ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਅਜ਼ੀਜ਼ ਇੰਟੈਲੈਕਚੁਅਲ ਭਾਈ ਸੁਖਦੀਪ ਸਿੰਘ ਜੀ ਬਰਨਾਲਾ, ਜੋ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਰਹਿੰਦੇ ਹਨ, ਉਹ ਆਪਣੇ ਕੋਲ ਆਏ ਹੋਏ ਹਨ। ਉਹ ਇੱਕ ਬਹੁਤ ਹੀ ਸਾਹਿਤਕਾਰ ਹਨ ਜਿਨ੍ਹਾਂ ਨੇ 2 ਕਿਤਾਬਾਂ ਲਿਖੀਆਂ ਹਨ ਵਾਰਤਕ ਦੀਆਂ ਤੇ 3 ਕਿਤਾਬਾਂ ਉਹਨਾਂ ਨੇ ਕਵਿਤਾਵਾਂ ਲਿਖੀਆਂ ਹਨ। ਪਰ ਸਮੇਂ ਦੇ ਨਾਲ ਨਾਲ ਉਹ ਸਮੇਂ ਦੀ ਧਾਰ ਨੂੰ ਵਹਿੰਦੇ ਹੋਏ ਹੁਣ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਡਾਕੂਮੈਂਟਰੀਆਂ ਵੀ ਬਣਾ ਰਹੇ ਹਨ। ਜਿਹੜਾ ਪੰਜਾਬ ਦਾ ਦਰਦ ਲੈ ਕੇ ਉਹ ਆਏ ਹਨ, ਅੱਜ ਵੀ ਉਹ ਉਨੀ ਹੀ ਸੰਵੇਦਨਾ ਨਾਲ ਆਪ ਜੀ ਨਾਲ ਕਿਤਾਬਾਂ ਜ਼ਰੀਏ, ਇਲੈਕਟ੍ਰੋਨਿਕ ਮੀਡੀਆ ਜ਼ਰੀਏ ਉਹ ਸ਼ੇਅਰ ਕਰਦੇ ਹਨ। ਇਹੋ ਜਿਹੇ ਸਾਹਿਤਕਾਰ, ਲਿਟਰੇਰੀ ਬੰਦੇ ਉਹ ਸਮੇਂ ਤੋਂ ਅਗਾਂਹ ਦੇਖਣ ਦੀ ਸਮਰੱਥਾ ਰੱਖਦੇ ਹਨ ਕਿ ਜ਼ਾਲਮ ਸਰਕਾਰ ਦਾ ਅਗਲਾ ਪਲਾਨ ਕੀ ਹੈ, ਪਿੱਛੇ ਉਹਨੇ ਕੀ ਕੀਤਾ ਤੇ ਹੁਣ ਅੱਗੇ ਉਹਨੇ ਕੀ ਕਰਨਾ ਹੈ। ਸੋ ਹੁਣ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਪ੍ਰਬੰਧਕ ਸਾਹਿਬਾਨ ਨੂੰ, ਸਾਡੀ ਭੈਣ ਨਵਕਰਨ ਕੌਰ ਨੂੰ ਸੰਗਤ ਸਨਮਾਨ ਬਖਸ਼ਣ। ਬੋਲੇ ਸੋ ਨਿਹਾਲ। ਸੋ ਇਹ ਭੈਣ ਜੀ ਜਿਵੇਂ ਮੈਂ ਦੱਸਿਆ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਪੱਛਮੀ ਸੱਭਿਆਚਾਰ ਨੂੰ ਦੱਸਿਆ ਕਿ ਭਾਰਤੀ ਨਿਜ਼ਾਮ ਕੀ ਕਰ ਰਿਹਾ ਹੈ, ਉਹਨਾਂ ਦੇ ਬੇਟੀ ਹਨ। ਤੇ ਭਾਈ ਖਾਲੜਾ ਦੀ ਇੱਕ ਹੋਰ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਹੀ ਬੇਬਾਕੀ ਦੇ ਨਾਲ ਇਹ ਗੱਲ ਆਪਣੇ ਸਾਹਮਣੇ ਰੱਖੀ ਕਿ ਅੱਜ ਸਿੱਖ ਜਗਤ ਦੇ ਵਿੱਚ ਜੇ ਗੁਰੂ ਤੋਂ ਬਾਅਦ ਕੋਈ ਦਰਜਾ ਕਿਸੇ ਸਿੱਖ ਨੂੰ ਮਿਲ ਸਕਦਾ ਹੈ ਤੇ ਉਹ ਸ਼ਹੀਦ ਦਾ ਦਰਜਾ ਹੈ। ਇਹ ਸ਼ਹੀਦ ਦਾ ਦਰਜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਮਿਲਦਾ ਹੈ, ਤਾਂ ਹੀ ਆਪਾਂ ਸ਼ਹੀਦਾਂ ਨੂੰ ਇੰਨੀ ਸ਼ਰਧਾ ਨਾਲ ਮਨਾਉਂਦੇ ਹਾਂ। ਸੋ ਇਹ ਤੋਂ ਪਹਿਲਾਂ ਕਿ ਭਾਈ ਸਾਹਿਬ ਬਰਨਾਲਾ ਆਪ ਜੀ ਦੇ ਰੂਬਰੂ ਹੋਣ, ਮੈਂ ਬੇਨਤੀ ਕਰਦਾ ਇਹਨਾਂ ਤੋਂ ਬਾਅਦ ਸ਼ਹੀਦ ਪਰਿਵਾਰ ਭਾਈ ਮੋਹਨਵੀਰ ਸਿੰਘ ਜੀ, ਭਾਈ ਹਰਿੰਦਰ ਸਿੰਘ ਜੀ, ਬੀਬੀ ਪੂਰਨਪ੍ਰੀਤ ਕੌਰ ਚੱਬਾ, ਭਾਈ ਭੈਣ ਜੀ ਜਸਵਿੰਦਰ ਕੌਰ ਖਾਲਸਾ, ਲਖਵਿੰਦਰ ਕੌਰ, ਬਲਵਿੰਦਰਪਾਲ ਸਿੰਘ ਜੀ, ਉਹ ਵੀ ਇੱਥੇ ਆ ਜਾਣ। ਉਹਨਾਂ ਤੋਂ ਬਾਅਦ ਉਹਨਾਂ ਦਾ ਸਨਮਾਨ ਹੋਣਾ ਹੈ। ਸਟਾਕਟਨ ਗੁਰਦੁਆਰਾ ਸਾਹਿਬ ਦੀ ਕਮੇਟੀ, ਮਿਲਪੀਟਸ ਗੁਰਦੁਆਰਾ ਸਾਹਿਬ ਦੀ ਕਮੇਟੀ, ਯੂਬਾ ਸਿਟੀ ਦੇ ਪ੍ਰਬੰਧਕ, ਐਲਸ ਬਰਾਂਟੇ ਤੋਂ ਪ੍ਰਬੰਧਕ ਜਿੰਨੇ ਆਏ ਹੋਏ ਹਨ, ਸਨਹੋਜ਼ੇ ਆਏ, ਉਹ ਵੀ ਸਟੇਜ ਦੇ ਕੋਲ ਆ ਜਾਣ ਕਿਉਂਕਿ ਸਮੇਂ ਦੀ ਘਾਟ ਹੈ। ਆਪਾਂ ਕੋਸ਼ਿਸ਼ ਕਰਨੀ ਹੈ 4 ਵਜੇ ਸਮਾਪਤੀ ਦੀ। ਆਪਣੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਖਾਲਸਤਾਨ ਅਫੇਅਰਸ ਉਹ ਵੀ ਆਏ ਹੋਏ ਹਨ, ਉਹਨਾਂ ਦੇ ਵੀ ਆਪਾਂ ਵਿਚਾਰ ਸਾਨੂੰ ਕਰਨੇ ਹਨ। ਨਾਲ ਆਪਣੇ ਕੋਲ ਭਾਈ ਜਤਿੰਦਰ ਸਿੰਘ ਜੀ ਗਰੇਵਾਲ, ਸਿੱਖਸ ਫਾਰ ਜਸਟਿਸ ਟੋਰਾਂਟੋ ਤੋਂ
ਉਚੇਚੇ ਤੌਰ ਤੇ ਆਏ ਹੋਏ ਹਨ, ਸੋ ਇਹ ਵੀ ਬੁਲਾਰੇ ਹਨ। ਆਪਾਂ ਸਮੇਂ ਨੂੰ ਖਿਆਲ ਦੇ ਵਿੱਚ ਰੱਖਦੇ ਹੋਏ ਜਿੰਨੀ ਆਪਾਂ ਬਰੀਕੀ ਨਾਲ ਇਹ ਸਾਰਾ ਸਮਾਗਮ ਸੰਪੂਰਨ ਕਰ ਸਕੀਏ ਕਰੀਏ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸੁਖਦੀਪ ਸਿੰਘ ਜੀ ਬਰਨਾਲਾ ਆਪ ਜੀ ਦੇ ਸੰਗਤਾਂ ਨੂੰ ਸੰਬੋਧਨ ਕਰਨ 20 ਮਿੰਟਾਂ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु ਸਰੂਪ गुरु खालसा जीओ, आओ सब तो पहला फतेह दी सांझ पाइए। गज के आखो जी वाहिगुरु जी का खालसा, वाहिगुरु जी की फतेह। पंचम पातशाह साहिब श्री गुरु अर्जन देव जी महाराज ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਸੈਨ ਫਰਾਂਸਿਸਕੋ ਅਤੇ ਇਸ ਦੇ ਨੇੜੇ ਦੇ ਜੋ ਟਾਊਨ ਨੇ ਉੱਥੋਂ ਦੀਆਂ ਸੰਗਤਾਂ, ਦੂਰ ਦਰਾਡੇ ਤੋਂ ਆਈਆਂ ਸੰਗਤਾਂ, ਆਪ ਜੀ ਨੂੰ ਨਿੱਘੀ ਜੀ ਆਇਆਂ। ਮੈਂ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ। ਪੰਚਮ ਪਾਤਸ਼ਾਹ जिस तरह गुरबाणी च फरमान है, धारन गगन नवखंड मह जोत स्वरूपी रहे भर, धन मथुरा कछ भेद नहीं गुर अर्जन प्रतख हर। धरती आकाश धारन गगन नवखंड 9 खंड जो ਮੰਨੇ ਜਾਂਦੇ ਨੇ। ਧਾਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ। ਤਰ ਜਿਹੜੀ ਜੋਤ ਇਹਨਾਂ ਦੇ ਵਿੱਚ ਬਸਦੀ ਹੈ, ਮਥੁਰਾ ਭੱਟ ਜੀ ਕਹਿੰਦੇ ਉਹਦੇ ਵਿੱਚ ਕੋਈ ਫਰਕ ਨਹੀਂ। ਧਨ ਮਛਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਕੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਰੱਬ ਨੇ, ਆਪ ਅਕਾਲ ਪੁਰਖ ਨੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ, ਉਹਨੇ ਸਾਨੂੰ ਇੱਕ ਤਾਂ ਦ੍ਰਿੜਤਾ ਸਿਖਾਈ ਹੈ ਕਿ ਅਕੀਦੇ ਦੇ ਉੱਤੇ ਦ੍ਰਿੜ ਕਿਵੇਂ ਰਹਿਣਾ। ਦੂਸਰੀ ਗੱਲ ਹੈ ਕਿ ਭਾਣਾ ਕਿਵੇਂ ਮੰਨਣਾ। ਕਿਸੇ ਸ਼ਾਇਰ ਨੇ ਲਿਖਿਆ, ਗੁਰੂ ਅਰਜਨ ਕੇ ਅਫਸਾਨों ने जो साबित कर दिया था कि शहीदी नाम है इसका, शहादत इसको कहते हैं। पंचम पातशाह ने शहादत दे के जो एक पूरने पाए साडे लई कि दृढ़ किमें रहना है, जे समा बने तो जान किमें मारनी है। छेवें पातशाह ने श्री अकाल तख्त साहिब की सिरजना की ते सानू दस्या कि उस जड़ा बेइनसाफी हुई तो ओदा फिर इंसाफ किमें लेना है। जड़ा वो सिद्धांत सी श्री अकाल तख्त साहिब दी प्रभु सत्ता ਉਹਦੇ ਹੇਠ ਇਕੱਠੇ ਹੋਣ ਦਾ, ਜੁੜਨ ਦਾ, ਦ੍ਰਿੜ ਰਹਿਣ ਦਾ ਤੇ ਇਨਸਾਫ ਲੈਣ ਦਾ, ਉਹ ਜਿਹੜੀ ਗੱਲ ਸੀ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਾਨੂੰ ਦੁਬਾਰਾ ਦ੍ਰਿੜ ਕਰਵਾਈ। ਅਸੀਂ ਵੀਡੀਓ ਵੀ ਸੁਣੀ ਹੈ, ਭੈਣ ਜੀ ਨਵਕਿਰਨ ਕੌਰ ਬੋਲ ਕੇ ਗਏ ਨੇ ਕਿ ਜੇ ਤਰੀਕਾਂ ਤੇ ਦਿਨਾਂ ਦਾ ਥੋੜਾ ਬਦਲਾਅ ਕਰ ਲਈਏ ਤਾਂ ਹਾਲਾਤਾਂ 'ਚ ਕੋਈ ਬਹੁਤਾ ਫਰਕ ਨਹੀਂ ਪਿਆ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਾਡੇ ਨਾਇਕ ਬਣ ਕੇ ਉੱਭਰੇ ਨੇ। ਸੋ ਜਦੋਂ ਕੋਈ ਸ਼ਖਸੀਅਤ ਇੱਕ ਲਹਿਰ ਦਾ ਚਿਹਰਾ ਬਣ ਕੇ ਉੱਭਰਦੀ ਹੈ ਜਾਂ ਨਾਇਕ ਬਣ ਕੇ ਉੱਭਰਦੀ ਹੈ, ਉਹ ਕੌਮ ਲਈ ਇੱਕ ਸ਼ੁਭ ਸੰਕੇਤ ਹੁੰਦਾ ਹੈ, ਪਰ ਇੱਕ ਉਹਦਾ ਰਿਸਕ ਵੀ ਹੁੰਦਾ ਹੈ, ਉਹਦਾ ਉਲਟ ਭਾਵੀ ਵਰਤਾਰਾ ਹੁੰਦਾ ਹੈ। क्योंकि जदों कोई नायक स्थापित हो जाता है, सरकारां किसी कौम नूं दबाउंदियां ने। जिवें संत जी ने एशियन खेडां दी गल कीती है, सारी कौम नूं, ईवन के एयर मार्शल अर्जन सिंह दी जिहदे वर्गा कोई दूसरा मार्शल नहीं होया हिंदुस्तानी फौज दे विच, ओहदी भी पग लहा के तलाशी लई। सो पहला वरतारा कि किसी कौम नूं दबाउणा, दूसरा वरतारा हुंदा किसी लहर नूं दबा लेना जां लहर नूं बदनाम कर देना। जिवें खाड़कू संघर्ष दे नाल सरकार ने
ਜ਼ੋਰ ਲਾਇਆ। ਜਿਹੜੀ ਤੀਜੀ ਗੱਲ ਹੁੰਦੀ ਹੈ, ਜਿਹੜਾ ਕਿਸੇ ਨਾਇਕ ਬਾਰੇ ਮੈਂ ਕਿਹਾ ਕਿ ਉਲਟ ਭਾਵੀ ਵਰਤਾਰਾ ਹੋ ਜਾਂਦਾ ਹੈ, ਉਹ ਹੁੰਦਾ ਕਿ ਜਦੋਂ ਕੋਈ ਸ਼ਖਸੀਅਤ ਕਿਸੇ ਲਹਿਰ ਦਾ ਚਿਹਰਾ ਬਣ ਕੇ ਉੱਭਰ ਆਉਂਦੀ ਹੈ, ਉਹ ਕੌਮ ਦੀ ਰਹਿਨੁਮਾਈ ਕਰਦੀ ਹੈ, ਪਰ ਦੂਜੇ ਪਾਸੇ ਜਿਹੜੀਆਂ ਕੌਮ ਦੋਖੀ ਤਾਕਤਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਮੌਕਾ ਵੀ ਪ੍ਰਦਾਨ ਕਰਦੀ ਹੈ ਕਿ ਕੌਮ ਦਾ ਜਿਹੜਾ ਉਹ ਚਿਹਰਾ ਹੈ ਜਾਂ ਜਿਹੜਾ ਨਾਇਕ ਹੈ, ਜੇ ਕਿਸੇ ਤਰੀਕੇ ਨੂੰ ਰੱਦ ਕਰ ਦਈਏ, ਉਸ ਨਾਇਕ ਨੂੰ ਕੌਮ ਦੀਆਂ ਨਜ਼ਰਾਂ 'ਚੋਂ ਜੇ ਥੱਲੇ ਸਿੱਟਦੀ ਹੈ ਤਾਂ ਸਾਰੀ ਦੀ ਸਾਰੀ ਜਿਹੜੀ ਲਹਿਰ ਹੈ ਉਸ ਨਾਇਕ ਦੇ ਪਿੱਛੇ ਜਿਹੜੀ ਉਸਰੀ ਹੁੰਦੀ ਹੈ ਤਾਂ ਉਹ ਰੱਦ ਹੋ ਜਾਂਦੀ ਹੈ। ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਬਾਬਤ ਬੜਾ ਭੰਡੀ ਪ੍ਰਚਾਰ ਹੋਇਆ, ਅੱਜ ਅਸੀਂ ਜੇ ਸੋਸ਼ਲ ਮੀਡੀਆ ਵੇਖਦੇ ਹਾਂ, ਸਾਡੇ ਕੋਲ ਸਿੱਖੀ ਭੇਸ਼ ਦੇ ਵਿੱਚ ਬੈਠੀਆਂ ਤਾਕਤਾਂ ਸੰਤ ਜਰਨੈਲ ਸਿੰਘ ਜਿਵੇਂ ਉਹਨਾਂ ਦੇ ਨਿਸ਼ਾਨੇ ਤੇ ਦੁਆਰਾ ਨੇ, ਤਾਂ ਮੈਂ ਮਹਿਸੂਸ ਕਰਦਾ ਕਿ ਸੰਤ ਜਰਨੈਲ ਸਿੰਘ ਵਰਗੀ ਜਿਹੜੀ ਕਿਸਮਤ ਹੈ ਕਿ ਉਹਨਾਂ ਨੇ ਇੱਕ ਵਾਰੀ ਸ਼ਹਾਦਤ ਦੇ ਕੇ ਕੌਮ ਦਾ ਕਰਜ਼ ਲਿਆ ਨਹੀਂ ਉਹਨਾਂ ਤੋਂ। ਉਹਨਾਂ ਦੀ ਸ਼ਖਸੀਅਤ ਅਜੇ ਤੱਕ ਜਿਹੜੀ ਬੈਟਲ ਗਰਾਊਂਡ ਦੇ ਉੱਤੇ ਹੈ, ਉਹਨਾਂ ਦੀ ਫੋਟੋ ਲਾ ਲਓ, ਉਹਦੇ ਤੇ ਅਟੈਕ ਹੁੰਦਾ, ਫੋਟੋਆਂ ਪਾੜੀਆਂ ਜਾਂਦੀਆਂ ਨੇ, ਸਾੜੀਆਂ ਜਾਂਦੀਆਂ ਨੇ, ਜਾਂ ਸੰਤਾਂ ਦੀ ਸ਼ਖਸੀਅਤ ਤੇ ਅਟੈਕ ਹੁੰਦਾ। ਇੱਕ ਧਿਰਾ ਜਿਹੜੀ ਉਹ ਸੰਤਾਂ ਦੇ ਉਹਲੇ ਲੁਕਣ ਦੀ ਕੋਸ਼ਿਸ਼ ਕਰਦੀ ਹੈ, ਦੂਸਰੀ ਧਿਰਾ ਉਹ ਸੰਤਾਂ ਦੇ ਉੱਤੇ ਨਿਸ਼ਾਨਾ ਬਿੰਨਦੀ ਹੈ। ਇਹ ਜਿਹੜੀ ਗੱਲ ਹੈ ਇਹ ਇਕੱਲੇ ਸੰਤ ਜਰਨੈਲ ਸਿੰਘ ਨਾਲ ਨਹੀਂ ਵਾਪਰੀ, ਇਹ ਹਰ ਉਸ ਸ਼ਖਸ ਨਾਲ ਵਾਪਰੀ ਹੈ ਜਿਹਨੇ ਖਾਲਸਾ ਰਾਜ ਨੂੰ ਕਾਇਮ ਕੀਤਾ ਜਾਂ ਕਾਇਮ ਕਰਨ ਦੀ ਗੱਲ ਕੀਤੀ ਹੈ। ਜੂਨ ਦਾ ਮਹੀਨਾ ਚੱਲ ਰਿਹਾ ਹੈ, ਜੂਨ ਦੇ ਮਹੀਨੇ 'ਚ ਇਹ ਤਿੰਨੇ ਜਿਹੜੇ ਜਰਨੈਲ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸ਼ਹਾਦਤ 6 ਜੂਨ ਦੀ ਹੈ, ਇਹ ਵੀ ਅੰਡਰ ਅਟੈਕ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਹਾਦਤ 9 ਜੂਨ ਦੀ ਹੈ, ਉਹ ਵੀ ਇਹਨਾਂ ਤਾਕਤਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ। ਤੀਸਰਾ ਜਰਨੈਲ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹੜੇ 26 ਜੂਨ 1839 ਨੂੰ ਸਾਥੋਂ ਵਿਛੜੇ ਨੇ, ਉਹਨਾਂ ਦੀ ਸ਼ਖਸੀਅਤ ਵੀ ਨਿਸ਼ਾਨੇ ਤੇ ਰਹਿੰਦੀ ਹੈ। ਉਹਦੇ ਕਾਰਨ ਹੈ ਕਿ ਇਹਨਾਂ ਨੇ ਰਾਜ ਦੀ ਗੱਲ ਕੀਤੀ ਹੈ। ਇਹ ਜਿਹੜੇ ਇਲਜ਼ਾਮਬਾਜ਼ੀ ਹੈ ਇਹ ਸਾਡੇ ਆਤਮ ਵਿਸ਼ਵਾਸ ਨੂੰ ਸੱਟ ਮਾਰਨ ਵਾਸਤੇ ਹੁੰਦੀ ਹੈ। ਅਸੀਂ ਦੇਖਦੇ ਹਾਂ ਕਿ ਕੌਮ ਦਾ ਜਿਹੜਾ ਵੱਡਾ ਤਬਕਾ ਕਈ ਵਾਰੀ ਜਦੋਂ ਸਹਿਜ ਸੁਭਾਅ ਗੱਲ ਕਰਦਾ ਉਹ ਕਹਿ ਦਿੰਦਾ ਕਿ ਸਿੱਖ ਰਾਜ ਨਹੀਂ ਕਰ ਸਕਦੇ, ਜਾਂ ਇਤਿਹਾਸ ਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਹੋਈਆਂ ਨੇ, ਅਣਹੋਈਆਂ ਗੱਲਾਂ ਜਿਹੜੀਆਂ ਸਿੱਖਾਂ ਦੇ ਖਾਤੇ ਪਾਈਆਂ ਗਈਆਂ। ਉਦਾਹਰਨ ਵਜੋਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਸੀ ਜਿਹੜੇ, ਉਹ ਸਿੱਖ ਬਣ ਜਾਂਦੇ ਜੇ ਮਾਸਟਰ ਤਾਰਾ ਸਿੰਘ ਨਾ ਰੋਕਦੇ। ਇਹ ਬਿਲਕੁਲ ਤੱਥਹੀਣ ਗੱਲ ਹੈ, ਬਿਲਕੁਲ ਝੂਠ ਗੱਲ ਹੈ। ਜੇ ਉਹਨਾਂ ਤੱਥਾਂ ਦੀ ਆਪਾਂ ਪੜਤਾਲ ਕਰੀਏ, ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮਿਸਟਰ ਗਾਂਧੀ ਨੇ ਰੋਕਿਆ ਸੀ ਸਿੱਖ ਬਣਨ ਤੋਂ, ਨਾ ਕਿ ਮਾਸਟਰ ਤਾਰਾ ਸਿੰਘ ਨੇ। ਜਾਂ ਇਦਾਂ ਹੀ ਹੋਰ ਗੱਲਾਂ ਚੱਲਦੀਆਂ ਨੇ ਕਿ 1947 ਦੇ ਵਿੱਚ ਸਿੱਖ ਲੀਡਰਾਂ ਨੇ ਕਿਵੇਂ ਸਿੱਖ ਸਟੇਟ ਨੂੰ ਠੁੱਡੇ ਮਾਰੇ। ਇਹ ਵੀ ਗੱਲ ਤੱਥਹੀਣ ਹੈ। ਅਸੀਂ ਦਾ ਅਦਰ ਸਾਈਡ ਆਫ ਫਰੀडम ਆਜ਼ਾਦੀ ਦੇ ਉਹਲੇ ਜਿਹੜੀ ਡਾਕੂਮੈਂਟਰੀ ਬਣਾਈ ਹੈ YouTube ਦੇ ਉੱਤੇ ਰਿਲੀਜ਼ ਕੀਤੀ ਹੈ ਪਿਛਲੇ ਸਾਲ। ਅਸੀਂ ਹਰ ਸੰਭਵ ਯਤਨ ਕੀਤਾ ਹੈ ਕਿ 1920 ਤੋਂ 1955 ਤੱਕ ਦਾ ਜਿਹੜਾ ਇਤਿਹਾਸ ਹੈ ਉਹਨੂੰ ਚੰਗੀ ਤਰ੍ਹਾਂ ਫਰੋਲਿਆ ਜਾਵੇ। ਮੇਰਾ ਵੀ ਕਿਤੇ ਨਾ ਕਿਤੇ ਮੰਨਣਾ ਸੀ ਪਹਿਲਾਂ ਕਿ ਮਾਸਟਰ ਤਾਰਾ ਸਿੰਘ ਨੇ ਜਾਂ ਉਦੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਸਿੱਖ ਸਟੇਟ ਨੂੰ ਕਿਉਂ ਨਹੀਂ ਲਿਆ ਜਾਂ ਉਹਨਾਂ ਨੇ ਮੰਗ ਕਿਉਂ ਨਹੀਂ ਕੀਤੀ। ਜਿਹੜੀ ਗੱਲ ਹੈ ਕਿ ਉਹਨਾਂ ਨੂੰ ਦਿੰਦੇ ਸੀ ਅੰਗਰੇਜ਼, ਉਹਨਾਂ ਨੇ ਇਨਕਾਰ ਕਰਤਾ, ਇਹ ਗੱਲ ਬਿਲਕੁਲ ਝੂਠ ਹੈ। ਜਿਹੜੀ ਦੂਸਰੀ ਗੱਲ ਹੈ ਕਿ ਉਹਨਾਂ ਨੇ ਮੰਗ ਨਹੀਂ ਕੀਤੀ, ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੈ, ਪਰ ਇਹਦੇ ਵੀ ਕੁਝ ਤੱਥ ਮੌਜੂਦ ਨੇ ਕਿ ਉਹਨਾਂ ਨੇ ਮੰਗ ਕੀਤੀ ਹੈ। ਜਦੋਂ ਦੂਸਰਾ ਸੰਸਾਰ ਜੰਗ ਜਿਹੜੇ ਵਿਸ਼ਵ ਯੁੱਧ ਲੱਗਿਆ 1939 ਦੇ ਵਿੱਚ, ਕਾਂਗਰਸ ਨੇ ਉਹਦਾ ਬਾਈਕਾਟ ਕਰਤਾ।
ਤਾਂ 11 ਸਿੱਖ ਰੈਜੀਮੈਂਟ ਦਾ ਇੱਕ ਅੰਗਰੇਜ਼ ਆਫੀਸਰ ਮੇਜਰ ਸ਼ਾਰਟ ਬਿਲੀ ਉਹ ਮਾਸਟਰ ਤਾਰਾ ਸਿੰਘ ਨੂੰ ਮਿਲਿਆ ਕਿ ਤੁਸੀਂ ਜਿਹੜੇ ਪੰਜਾਬੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੀ ਫੌਜ ਵਿੱਚ ਭਰਤੀ ਕਰਵਾਓ। ਕਾਂਗਰਸ ਨੇ ਵਿਰੋਧ ਕਰਤਾ ਸੀ, ਮਿਸਟਰ ਗਾਂਧੀ ਨੇ ਵਿਰੋਧ ਕੀਤਾ। ਮਿਸਟਰ ਗਾਂਧੀ ਦੇ ਇੱਕ ਸਾਥੀ ਸੀ ਵਿਨੋਬਾ ਭਾਵੇ, ਉਹਨਾਂ ਨੇ ਮਹਾਰਾਸ਼ਟਰ ਦਾ ਇੱਕ ਪਿੰਡ ਸੀ ਪਨੌਰ ਦੇ ਵਿੱਚ ਉਹਨਾਂ ਨੇ ਇੱਕ ਲੈਕਚਰ ਕੀਤਾ ਕਿ ਮੈਨ ਮਨੀ ਐਂਡ ਮਟੀਰੀਅਲ ਵਾਈਜ਼ ਕਿਸੇ ਵੀ ਤਰੀਕੇ ਅੰਗਰੇਜ਼ਾਂ ਦੀ ਕੋਈ ਮਦਦ ਨਾ ਕੀਤੀ ਜਾਵੇ। ਉਹ ਖੁਫੀਆ ਏਜੰਸੀਆਂ ਨੇ ਉਹ ਰਿਪੋਰਟਾਂ ਭੇਜੀਆਂ, ਅਸੀਂ ਡਾਕੂਮੈਂਟਰੀ ਦੇ ਵਿੱਚ ਉਹ ਡਾਕੂਮੈਂਟ ਦਿਖਾਏ ਨੇ। ਸੋ ਬੜੀ ਇੱਕ ਕ੍ਰਿਟੀਕਲ ਦੀ ਸਿਚੁਏਸ਼ਨ ਜਿਹੜੀ ਅੰਗਰੇਜ਼ਾਂ ਲਈ ਬਣ ਗਈ ਸੀ। ਉਹ ਮਾਸਟਰ ਤਾਰਾ ਸਿੰਘ ਕੋਲੇ ਆਏ ਕਿ ਸਾਨੂੰ ਜਿਹੜੇ ਸਿੱਖ ਮੁੰਡੇ ਆ ਉਹ ਦਿਓ ਫੌਜ ਵਾਸਤੇ। ਮਾਸਟਰ ਤਾਰਾ ਸਿੰਘ ਨੇ ਮਿਸਟਰ ਗਾਂਧੀ ਨਾਲ ਗੱਲ ਕੀਤੀ, ਉਹ ਨਾਰਾਜ਼ ਹੋ ਗਏ ਤੇ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਚੋਂ ਅਸਤੀਫਾ ਦੇ ਕੇ ਖਾਲਸਾ ਡਿਫੈਂਸ ਲੀਗ ਆਫ ਇੰਡੀਆ ਇੱਕ ਪਾਰਟੀ ਬਣਾ ਕੇ ਤੇ ਪਿੰਡੋਂ ਪਿੰਡੀ ਜਾ ਕੇ ਮੁੰਡੇ ਜਿਹੜੇ ਭਰਤੀ ਕਰਵਾਏ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ। ਸੋ ਜਿਹੜਾ ਉਹ ਅਹਿਸਾਨ ਸੀ ਮੇਜਰ ਬਿਲੀ ਸ਼ਾਰਟ ਨੇ ਮੰਨਿਆ। ਜਦ ਪੈਂਡਲ ਮੂਨ ਹੁੰਦੇ ਸੀ 1940 ਵਿੱਚ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਹੇ। ਉਹਨਾਂ ਨੇ ਕਿਤਾਬ ਲਿਖੀ ਹੈ ਡਿਵਾਈਡ ਐਂਡ ਕੁਇਟ। ਉਹ ਇਹ ਗੱਲ ਕਰਦੇ ਆ ਕਿ ਅਸੀਂ ਜਿਹੜੇ ਸਿੱਖਾਂ ਦੇ ਬੜੇ ਅਹਿਸਾਨਮੰਦ ਸੀ। ਮੈਂ ਜੇ ਉਹਨਾਂ ਨੂੰ ਕੋਟ ਕਰਾਂ ਉਹਨਾਂ ਦੇ ਬਿਆਨ ਨੂੰ ਤਾਂ ਉਹ ਕਹਿੰਦੇ ਮੈਂ ਤੇ ਮੇਜਰ ਸ਼ਾਰਟ ਬਿਲੀ ਸਿੱਖ ਕੌਮ ਦੀ ਭਲਾਈ ਦੇ ਚਾਹਵਾਨ ਸਾਂ। ਇਹ ਲਿਖਦੇ ਆ ਪੈਂਡਲ ਮੂਨ, ਕਿਤਾਬ ਦਾ ਨਾਮ ਹੈ ਡਿਵਾਈਡ ਐਂਡ ਕੁਇਟ। ਉਹ ਕਹਿੰਦੇ ਮੇਜਰ ਬਿਲੀ ਕੈਬਨਿਟ ਮਿਸ਼ਨ ਦੇ ਸਟਾਫ ਵਿੱਚ ਸ਼ਾਮਲ ਸਨ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਨਿਭਾਏ ਰੋਲ ਬਦਲੇ ਸਿੱਖਾਂ ਦੇ ਬੜੇ ਕਾਇਲ ਸਨ। ਉਹ ਕਹਿੰਦੇ ਮੇਜਰ ਬਿਲੀ ਨੇ ਅਕਾਲੀ ਆਗੂਆਂ ਨੂੰ ਸੁਝਾਅ ਦਿੱਤਾ ਸੀ ਕਿ ਮੁਸਲਮਾਨਾਂ ਨਾਲ ਰਹਿਣ ਵਿੱਚ ਉਹਨਾਂ ਦਾ ਜ਼ਿਆਦਾ ਫਾਇਦਾ ਹੈ। ਇਸ ਨਾਲ ਪੰਜਾਬ ਦੇ ਟੁਕੜੇ ਨਹੀਂ ਹੋਣਗੇ ਅਤੇ ਸਿੱਖ ਕੌਮ ਵੰਡੀ ਨਹੀਂ ਜਾਵੇਗੀ। ਪਾਕਿਸਤਾਨ ਵਿੱਚ ਮੁਸਲਮਾਨ ਛੋਟੇ ਬਹੁਮਤ ਵਿੱਚ ਹੋਣਗੇ ਤੇ ਸੱਤਾ ਦੀ ਚਾਬੀ ਹਮੇਸ਼ਾ ਸਿੱਖਾਂ ਦੇ ਹੱਥ ਰਹੇਗੀ। ਸੋ ਇਹ ਸੀ ਪ੍ਰਸਤਾਵ। ਜਦੋਂ ਆਪਾਂ ਇਹਨੂੰ ਗੱਲ ਨੂੰ ਤੋੜ ਮੜੋੜ ਲੈਨੇ ਆ ਕਿ ਸਿੱਖ ਸਟੇਟ ਮਿਲਦੀ ਸੀ ਜਾਂ ਸਿੱਖਸਤਾਨ ਕਹਿ ਦਿੰਨੇ ਆ, ਖਾਲਿਸਤਾਨ ਲਫ਼ਜ਼ ਜਿਹੜਾ ਥੋੜਾ ਬਾਅਦ ਦੇ ਵਿੱਚ ਆਇਆ ਕਿ ਲਈ ਨਹੀਂ ਮਾਸਟਰ ਤਾਰਾ ਸਿੰਘ ਨੇ, ਇਦਾਂ ਦੀ ਗੱਲ ਨਹੀਂ ਸੀ। ਉਹ ਇਹ ਕਹਿ ਰਹੇ ਸੀ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਸ਼ਾਮਲ ਹੋ ਜਾਓ। ਇਹਦੇ ਜਿਹੜੇ ਤੱਥ ਵੀ ਨੇ, ਪੰਜਾਬ ਦਾ ਜਿਹੜਾ ਗਵਰਨਰ ਆ ਏਵਨ ਜੈਂਕਿੰਸ, ਉਹਨੂੰ 31 ਜੁਲਾਈ ਨੂੰ ਜਦੋਂ ਗਿਆਨੀ ਕਰਤਾਰ ਸਿੰਘ ਮਿਲਦੇ ਆ ਜਾਂ 8 ਅਗਸਤ ਨੂੰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਇੱਕ ਚਿੱਠੀ ਪਾਉਂਦਾ ਹੈ ਕਿ ਮੈਨੂੰ ਪੰਜਾਬ ਦੀ ਜਿਹੜੀ ਸੰਭਾਵੀ ਵੰਡ ਹੋਣੀ ਹੈ ਉਹਦਾ ਨਕਸ਼ਾ ਦਿੱਤਾ ਜਾਵੇ। ਤਾਂ ਗਿਆਨੀ ਕਰਤਾਰ ਸਿੰਘ ਉਹਨਾਂ ਨੂੰ ਇਹ ਦੱਸਦੇ ਆ ਕਿ ਸਾਨੂੰ ਜਨਾਹ ਵੱਲੋਂ ਆ ਜਿਹੜੀ ਉਹ ਪੇਸ਼ਕਸ਼ ਹੈਗੀ ਹੈ, ਪਰ ਸਾਨੂੰ ਜਨਾਹ ਤੇ ਯਕੀਨ ਨਹੀਂ ਹੈ। ਉਹ ਕਹਿੰਦੇ ਅਸੀਂ ਜਨਾਹ ਤੋਂ ਲਿਖਤੀ ਭਰੋਸਾ ਚਾਹੁੰਦੇ ਆ। ਉਹ ਗੱਲ ਠੀਕ ਸੀ, ਲਿਖਤੀ ਭਰੋਸਾ ਜ਼ਰੂਰੀ ਸੀ, ਪਰ ਤੱਥ ਇੱਥੇ ਇਹ ਹੈ ਕਿ ਦੂਰ ਅੰਦੇਸ਼ੀ ਦੀ ਘਾਟ ਕਰਕੇ ਮਿਸਟਰ ਨਹਿਰੂ ਨੇ ਜਿਹੜੇ ਵਾਅਦੇ ਕੀਤੇ ਕਿ ਪੰਜਾਬ ਦੇ ਉੱਤਰ 'ਚ ਇੱਕ ਖਿੱਤਾ ਅਸੀਂ ਦੇਵਾਂਗੇ, ਉਹ ਕੁਝ ਲਿਖਤੀ ਰੂਪ 'ਚ ਉਹਨਾਂ ਨੇ ਨਹੀਂ ਲਿਆ। ਸੋ ਜਿਹੜਾ ਇਹ ਗੱਲ ਚੱਲਦੀ ਹੈ ਕਿ ਸਾਡੇ ਜਿਹੜੇ ਲੀਡਰ ਸੀਗੇ, ਜਿੰਨੀ ਕੁ ਅਸੀਂ ਰਿਸਰਚ ਕੀਤੀ ਹੈ ਉਹਦੇ ਵਿੱਚ ਇਹ ਗੱਲ ਇੱਕ ਸਾਹਮਣੇ ਆਈ ਹੈ ਕਿ ਬਲਦੇਵ ਸਿੰਘ ਦੁਮਣੇ ਤੋਂ ਬਿਨਾਂ ਜਿਹੜੇ ਬਾਕੀ ਲੀਡਰ ਸੀ ਉਹ ਦੂਰ ਅੰਦੇਸ਼ ਤਾਂ ਮੰਨ ਸਕਦੇ ਆ ਕਿ ਨਹੀਂ ਸੀ, ਪਰ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਨਹੀਂ ਸੀ ਕਿ ਉਹ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਬਲਦੇਵ ਸਿੰਘ ਨੂੰ ਛੱਡ ਕੇ। ਜਦੋਂ 1943 ਚ ਸਿੱਖ ਨੈਸ਼ਨਲ ਕਾਲਜ ਲਾਹੌਰ ਨੇ ਆਜ਼ਾਦ ਪੰਜਾਬ ਦਾ ਮਤਾ ਪਾਸ ਕੀਤਾ ਤਾਂ ਉੱਥੇ ਪ੍ਰਿੰਸੀਪਲ ਨਿਰੰਜਨ ਸਿੰਘ ਸੀ, ਉਹ ਮਾਸਟਰ ਤਾਰਾ ਸਿੰਘ ਦੇ ਸਕੇ ਭਰਾ ਸੀ। 1945 ਚ ਅਕਾਲੀ ਦਲ ਨੇ ਮਤਾ ਪਾਸ ਕੀਤਾ। ਮਾਰਚ 1946 ਚ ਸ਼੍ਰੋਮਣੀ ਕਮੇਟੀ ਨੇ ਪਾਸ ਕਰਤਾ ਸਿੱਖ ਸਟੇਟ ਦਾ ਮਤਾ। ਸੋ ਮੰਗ ਤਾਂ ਹੁੰਦੀ ਸੀ ਪਰ ਉਹ ਪੂਰੀ ਨਹੀਂ ਹੋਈ। ਜਿਹੜੇ ਕ੍ਰਿਪਸ ਮਿਸ਼ਨ ਦੇ ਵਿੱਚ ਆਏ ਸੀ ਸਰ ਸਟੈਫੋਰਡ ਕ੍ਰਿਪਸ, ਮਗਰੋਂ ਉਹ ਕੈਬਨਿਟ ਮਿਸ਼ਨ ਦੇ ਵਿੱਚ ਆਏ,
ਉਹਨਾਂ ਦਾ ਜੁਲਾਈ 1946 ਦਾ ਇੱਕ ਭਾਸ਼ਣ ਹੈ ਜੋ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਦਿੱਤਾ। ਉਹ ਕਹਿੰਦੇ ਮੇਡ ਇਟ ਡਿਫਿਕਲਟ ਫॉर द ਮਿਸ਼ਨ ਟੂ ਇਵੋਲਵ ਐਨੀ ਸਪੈਸ਼ਲ ਪ੍ਰਪੋਰਸ਼ਨ ਫॉर द ਸਿੱਖਸ। ਮੈਂ ਪਹਿਲਾਂ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਕੋਡ ਕਰ ਲਾਂ, ਬਾਅਦ ਦੇ ਵਿੱਚ ਪੰਜਾਬੀ ਤੁਹਾਡੇ ਨਾਲ ਸਾਂਝੀ ਕਰਦਾ। ਸਰ ਸਟੈਫੋਰਡ ਕ੍ਰਿਪਸ, a member of the cabinet mission, explained the issue the parliament in July 1946। British parliament ਦੇ ਵਿੱਚ ਉਹ ਬੋਲ ਰਹੇ ਨੇ, the difficulty arises not from anyone's underestimate of the importance of the Sikhs, but from inescapable geographical fact of the situation. It will be seen that they demand is some special treatment analogues to that given to the Muslims. The Sikhs, however, are much smaller community, 5.5 million as against 90 million, and moreover are not geographically situated. So ਜਿਹੜੇ ਸਿੱਖ ਸੀ ਉਹ ਕਹਿੰਦੇ ਮੁਸ਼ਕਲ ਇਸ ਗੱਲ ਦੀ ਨਹੀਂ ਕਿ ਅਸੀਂ ਸਿੱਖਾਂ ਦੀ ਮਹੱਤਤਾ ਨਹੀਂ ਸਮਝਦੇ। ਇਹ ਸਰ ਸਟੈਫੋਰਡ ਕ੍ਰਿਪਸ ਕਹਿ ਰਹੇ ਆ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਡਿਸਕਸ ਹੋ ਰਹੀ ਹੈ ਕਿ ਸਿੱਖ ਸਟੇਟ ਕਿਵੇਂ ਬਣੇ, ਜਿਹੜੀ ਸਿੱਖ ਮੰਗ ਰਹੇ ਆ। ਉਹ ਕਹਿੰਦੇ ਮੁਸ਼ਕਲ ਇਸ ਗੱਲ ਦੀ ਨਹੀਂ ਕਿ ਅਸੀਂ ਸਿੱਖਾਂ ਦੀ ਮਹੱਤਤਾ ਨਹੀਂ ਸਮਝਦੇ, ਸਗੋਂ ਮੁਸ਼ਕਲ ਉੱਥੋਂ ਦੇ ਭੂਗੋਲਿਕ ਹਾਲਾਤ ਅਤੇ ਤੱਥ ਹਨ। ਉਹ ਕੁਝ ਖਾਸ ਕਿਸਮ ਦਾ ਸਥਾਨ ਮੰਗ ਰਹੇ ਹਨ ਜਿਵੇਂ ਮੁਸਲਮਾਨਾਂ ਨੂੰ ਦਿੱਤਾ ਜਾ ਰਿਹਾ ਹੈ। ਪਰ ਸਿੱਖ ਇੱਕ ਬਹੁਤ ਛੋਟੀ ਜਿਹੀ ਕੌਮ ਹੈ। ਮੁਸਲਮਾਨਾਂ ਦੀ 9 ਕਰੋੜ ਦੀ ਗਿਣਤੀ ਦੇ ਸਾਹਮਣੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਸਿਰਫ 55 ਲੱਖ ਹੈ। ਇਸ ਵੇਲੇ ਇਹਨਾਂ ਦਾ ਕੋਈ ਵੀ ਭੂਗੋਲਿਕ ਖੇਤਰ ਅਜਿਹਾ ਨਹੀਂ ਜਿਸ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋਵੇ। ਪਰ ਮੈਂ ਇਹ ਨਹੀਂ ਕਹਿੰਦਾ ਕਿ ਭਵਿੱਖ ਵਿੱਚ ਅਜਿਹਾ ਕੋਈ ਖੇਤਰ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਕਿ ਭਵਿੱਖ 'ਚ ਬਣ ਨਹੀਂ ਸਕਦਾ, ਪਰ ਹੁਣ ਉਹ ਕਹਿੰਦੇ ਜਿਓਗ੍ਰਾਫੀਕਲੀ ਜਿਹੜੇ ਇਹ ਸਿੱਖ ਨੇ, ਸਰਦਾਰ ਅਜਮੇਰ ਸਿੰਘ ਨੇ ਵੀ ਇੱਕ ਕਿਤਾਬ ਦੇ ਵਿੱਚ ਦਰਜ ਕੀਤਾ ਕਿ ਤਰਨਤਾਰਨ ਤੋਂ ਇਲਾਵਾ ਬਾਕੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਉਦੋਂ ਤਹਿਸੀਲ ਸੀ ਸਿੱਖਾਂ ਦੀ ਮੈਜੋਰਟੀ ਨਹੀਂ ਸੀ। ਸੋ ਬਿਨਾਂ ਗੱਲੋਂ ਇੱਕ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਣਾ, ਇਹਦੇ ਨਾਲ ਸਾਡੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ। ਸਾਨੂੰ ਲੱਗਦਾ ਹੈ ਕਿ ਜਿਹੜੇ ਸਿੱਖ ਲੀਡਰ ਸੀ ਉਹਨਾਂ ਨੂੰ ਸਮਝ ਨਹੀਂ ਸੀ। ਇਹ ਠੀਕ ਹੈ ਕਿ ਉਹ ਦੂਰ ਅੰਦੇਸ਼ ਨਹੀਂ ਸੀ, ਪਰ ਇਹਦੇ ਨਾਲ ਜਿਹੜਾ ਆਤਮਿਕ ਮਨੋਬਲ ਡਿੱਗਦਾ ਉਹ ਸਾਡੇ ਲਈ ਖਤਰਨਾਕ ਹੈ। ਸੋ ਸੰਤਾਂ ਦੀ ਇਹ ਵਿਲੱਖਣਤਾ ਸੀ ਕਿ ਸੰਤਾਂ ਨੇ ਜਿਹੜੀ ਗੱਲ ਕਹੀ ਉਹ ਉਹਦੇ ਤੇ ਡਟੇ ਰਹੇ। ਸੰਤਾਂ ਦੀ ਹੋਰ ਜਿਹੜੇ ਆਗੂ ਸੀ ਉਹਨਾਂ ਨਾਲ ਇਹ ਵਿਲੱਖਣਤਾ ਇਹ ਰਹੀ। ਹੁਣ ਜੇ ਸੰਤਾਂ ਨੂੰ ਸਮਝਣਾ ਹੈ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡਾ ਤਬਕਾ ਸਰਗਰਮ ਹੈ ਜਿਹੜਾ ਸੰਤ ਜਰਨੈਲ ਸਿੰਘ ਨੂੰ ਨਿਸ਼ਾਨੇ ਤੇ ਲੈ ਰਿਹਾ, ਪਰ ਜੇ ਸੰਤ ਜਰਨੈਲ ਸਿੰਘ ਨੂੰ ਸਮਝਣਾ ਹੈ ਤਾਂ ਪਹਿਲਾਂ ਤੁਹਾਨੂੰ ਇਮਾਨਦਾਰੀ ਨਾਲ ਇਹ ਸਮਝਣਾ ਪਊਗਾ ਕਿ ਲੜਾਈ ਹੈ ਕਾਹਦੀ ਸੀ। ਤੁਹਾਨੂੰ ਆਨੰਦਪੁਰ ਸਾਹਿਬ ਦਾ ਮਤਾ ਦੇਖਣਾ ਪਊਗਾ। ਆਨੰਦਪੁਰ ਸਾਹਿਬ ਦੇ ਮਤੇ ਨੂੰ ਜਦੋਂ ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਲੜਾਈ ਫਿਰਕੂ ਸੀ ਜਾਂ ਫਿਰਕੂ ਬਣਾਈ ਗਈ ਹੈ। ਸਪੋਜ਼ ਕਰ ਲਓ ਜਦ ਫॉर ਐਗਜ਼ਾਮਪਲ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਤੰਬਾਕੂ ਮੁਕਤ ਕਰਨ ਦੀ ਮੰਗ ਕੀਤੀ ਹੈ ਤਾਂ ਉੱਥੇ ਮਾਰਚ ਕੱਢਿਆ ਕਿ ਬੀੜੀ ਸਿਗਰਟ ਪੀਏਂਗੇ ਬੜੀ ਸ਼ਾਨ ਸੇ ਜੀਏਂਗੇ। ਹੁਣ ਜਿਹੜੇ ਸਿੱਖ ਨੇ ਉਹ ਅੰਮ੍ਰਿਤਧਾਰੀ ਨੇ, ਉਹਨਾਂ ਦੀ ਨਿਸ਼ਾਨੀ ਹੈ ਕਿ ਉਹ 5 ਕਕਾਰਾਂ ਦੇ ਧਾਰਨੀ ਨੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ। ਹਿੰਦੂ ਕਮਿਊਨਿਟੀ ਹੈ ਉਹ ਜਨੇਊ ਪਹਿਨਦੇ ਨੇ, ਤਿਲਕ ਲਾਉਂਦੇ ਨੇ। ਮੁਸਲਮਾਨਾਂ ਦੇ ਆਪਣੇ ਧਾਰਮਿਕ ਜੋ ਚਿੰਨ੍ਹ ਨੇ ਸੰਤ ਜਰਨੈਲ ਸਿੰਘ ਨੇ ਬਹੁਤ ਵਿਸਥਾਰ ਨਾਲ ਦੱਸਿਆ। ਸੋ ਬੀੜੀ ਸਿਗਰਟ ਪੀਏਂਗੇ ਬੜੀ ਸ਼ਾਨ ਸੇ ਜੀਏਂਗੇ ਵਾਲੀ ਜਿਹੜੀ ਗੱਲ ਹੈ ਇਹ ਕਿਵੇਂ ਹਿੰਦੂ ਕਮਿਊਨਿਟੀ ਨੇ ਜੋੜਦੀ ਹੈ ਤੇ ਕਿਵੇਂ ਹਿੰਦੂਆਂ ਦੇ ਖਿਲਾਫ ਹੈ ਜੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦੀ ਮੰਗ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਕੋਈ ਇਹ ਹਿੰਦੂ ਭਾਈਚਾਰੇ ਦੇ ਲੋਕ ਦੱਸ ਸਕਦੇ ਨੇ ਕਿ ਬੀੜੀਆਂ ਪੀਣਾ ਜਿਹੜਾ ਹਿੰਦੂ ਧਰਮ ਦਾ ਕੋਈ ਅਖਲਾਕੀ ਹੱਕ ਹੈ? ਨਹੀਂ। ਸਾਰੇ ਲੋਕ ਜਿਹੜੇ ਚਾਹੁੰਦੇ ਨੇ ਕਿ ਨਸ਼ਿਆਂ ਤੋਂ ਜਿਹੜੀ ਮੁਕਤੀ ਪਾਈ ਜਾਵੇ। ਸੰਤ ਜਰਨੈਲ ਸਿੰਘ ਦੀ ਇਹ ਵਿਲੱਖਣਤਾ ਸੀ। 5 ਪਿਆਰੇ ਸਾਹਿਬਾਨ ਬਿਰਾਜਮਾਨ ਨੇ। ਸੰਤਾਂ ਨੇ ਕੀ ਕੀਤਾ?
ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਅੰਮ੍ਰਿਤ ਪਾਨ ਕਰਦੇ ਹਾਂ, ਅਸੀਂ 5 ਪਿਆਰੇ ਸਾਹਿਬਾਨਾਂ ਨੂੰ ਇੱਕ ਬਚਨ ਦਿੰਦੇ ਹਾਂ ਕਿ ਜਿਹੜਾ ਸਾਡਾ ਸੀਸ ਹੈ ਇਹ ਅੱਜ ਤੋਂ ਪੰਥ ਦਾ 5 ਪਿਆਰੇ ਸਾਹਿਬਾਨ ਬਚਨ ਲੈਂਦੇ ਨੇ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਉਸ ਬਚਨ ਨੂੰ ਨਿਭਾਇਆ। ਸੰਤ ਜਰਨੈਲ ਸਿੰਘ ਨੇ ਜਿਹੜੀ ਕੁਰਬਾਨੀ ਕੀਤੀ ਹੈ, ਉਹਨਾਂ ਨੇ ਸਾਰੇ ਪੰਥ ਨੂੰ ਆਪਣੇ ਕਲਾਵੇ 'ਚ ਲਿਆ। ਵੱਖ-ਵੱਖ ਜਥੇਬੰਦੀਆਂ ਦੇ ਤੁਸੀਂ ਦੇਖ ਲਓ ਕਿ ਕਿੰਨੀਆਂ ਜਥੇਬੰਦੀਆਂ ਦੇ ਸਿੰਘ ਸੰਤਾਂ ਨਾਲ ਸ਼ਹੀਦ ਹੋਏ ਨੇ। ਇੱਕ ਦਿਨ ਮੈਂ ਗਿਣਿਆ ਸੀ 10 ਤੋਂ ਉੱਪਰ ਜਥੇਬੰਦੀਆਂ ਨੇ। ਇੰਨਾ ਆਪਣੇ ਕੋਲ ਸਮਾਂ ਨਹੀਂ ਵਿਸਤਾਰ 'ਚ ਜਾਣ ਦਾ। ਸੰਤ ਜਰਨੈਲ ਸਿੰਘ ਕੋਲ ਚੜ੍ਹਦੀ ਕਲਾ, ਸਹਿਜਤਾ ਤੇ ਰੂਹਾਨੀਅਤ ਸੀ ਤੇ ਸਾਡੇ ਕੋਲ ਅੱਜ ਲਚਾਰਗੀ, ਬੇਚੈਨੀ ਤੇ ਤਰਕ ਆ ਗਿਆ। ਇਹ ਸਾਡੇ 'ਚ ਫਰਕ ਹੈ। ਸੰਤ ਜਰਨੈਲ ਸਿੰਘ, ਤੁਸੀਂ ਜੇ ਉਹਨਾਂ ਦੀ ਵੀਡੀਓ ਦੇਖਦੇ ਆ 2 ਜੂਨ ਵਾਲੀ, ਉਹ ਕਿੰਨੇ ਸਹਿਜ ਨਾਲ ਗੱਲ ਕਰਦੇ ਆ। ਫੌਜ ਦਾ ਘੇਰਾ ਪਿਆ, ਗੋਲੀ ਚੱਲ ਰਹੀ ਹੈ, ਸੰਤਾਂ ਨੂੰ ਪੱਤਰਕਾਰ ਆ ਕੇ ਪੁੱਛਦੇ ਕਿ ਤੁਹਾਡਾ ਕੀ ਪ੍ਰਤੀਕਰਮ ਹੈ। ਉਹ ਬੜੇ ਸਹਿਜ ਦੇ ਨਾਲ, ਤੁਸੀਂ ਉਹਨਾਂ ਦਾ ਫੇਸ ਦੇਖੋ ਤੇ ਉਹਨਾਂ ਦੇ ਬਚਨ ਦੇਖੋ ਕਿ ਸਿੱਖਾਂ ਨਾਲ ਜਿਹੜੀਆਂ ਖਾਰ ਖਾਣ ਵਾਲੀਆਂ ਬੜੀਆਂ ਹਕੂਮਤਾਂ ਹੋ ਗੁਜ਼ਰੀਆਂ ਨੇ, ਇਸੇ ਤਰ੍ਹਾਂ ਇਹਨੇ ਵੀ ਚਲੇ ਜਾਣਾ ਬੜੇ ਸਹਿਜ ਦੇ ਨਾਲ। ਸੋ ਸਮਾਂ ਜਿਹੜਾ ਜ਼ਿਆਦਾ ਹੋ ਰਿਹਾ, ਮੈਂ ਸਮਾਪਤੀ ਕਰਨੀ ਚਾਹੁੰਦਾ। ਜਿਹੜੀ ਹੀਣ ਭਾਵਨਾ ਦੀ ਗੱਲ ਹੈ ਸਾਡੇ 'ਚ, ਉਹ ਸਾਨੂੰ ਨਹੀਂ ਰੱਖਣੀ ਚਾਹੀਦੀ। ਬੜੀ ਵਾਰੀ ਕਿਹਾ ਜਾਂਦਾ ਕਿ ਸਾਡੇ ਲੀਡਰ ਅਨਪੜ੍ਹ ਨੇ ਜਾਂ ਸਾਡੇ ਪੜ੍ਹੇ ਲਿਖੇ ਹੋਣਾ ਇੱਕ ਗੁਣ ਜ਼ਰੂਰ ਹੈ, ਪਰ ਜਿਹੜੀ ਪੜ੍ਹਾਈ ਸੰਤ ਜਰਨੈਲ ਸਿੰਘ ਪੜ੍ਹੇ ਸੀ, ਗੁਰੂ ਸਾਹਿਬ ਫਰਮਾਨ ਕਰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਹੜਾ ਗਿਆਨ ਦਾ ਸੁਰਮਾ ਸੰਤ ਜਰਨੈਲ ਸਿੰਘ ਦੀਆਂ ਅੱਖਾਂ 'ਚ ਸੀ, ਜਿਹੜਾ ਗਿਆਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੀ, ਜਿਹੜਾ ਗਿਆਨ ਮਹਾਰਾਜਾ ਰਣਜੀਤ ਸਿੰਘ ਨੂੰ ਸੀ, ਸਾਰੇ ਜਰਨੈਲ ਦੁਨਿਆਵੀ ਪੜ੍ਹਾਈ ਨਹੀਂ ਸੀ ਪੜ੍ਹੇ, ਪਰ ਜਿਹੜੀ ਸਮਝ ਇਹਨਾਂ ਦੇ ਕੋਲ ਸੀ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦੀ ਹੈ। ਅਸੀਂ ਆਪਣੇ ਆਪ ਦੇ ਵਿੱਚ ਜਿਹੜਾ ਵਿਸ਼ਵਾਸ ਜਗਾਈਏ। ਦੂਸਰੀ ਜਿਹੜੀ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ, ਅਸੀਂ ਥੋੜਾ ਜਿਹਾ ਜਿਹੜਾ ਧਿਆਨ ਹੈ ਉਹ ਪੰਜਾਬ ਵੱਲ ਜ਼ਰੂਰ ਦਈਏ, ਕਿਉਂਕਿ ਜਿਹੜਾ ਵੀ ਸਿੱਖ ਰਾਜ ਕਰੇਗਾ, ਖਾਲਸਾ ਦਾ ਨਾਅਰਾ ਲਾਉਂਦਾ, ਉਹ ਕੀ ਹੈ ਉਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ। ਉਹ ਆਪਣੇ ਆਪ ਦੇ ਵਿੱਚ ਹੀ ਕਲੀਅਰ ਇੱਕ ਸਟੇਟਮੈਂਟ ਹੈ। ਉਦੋਂ ਪਹਿਲਾਂ ਜਿੱਥੇ ਉਹ ਰਾਜ ਹੋਣਾ, ਪੰਜਾਬ ਦੀ ਜਿਹੜੀ ਧਰਤੀ ਹੈ, ਤੁਹਾਨੂੰ ਪਤਾ ਹੈ 2011 ਦੇ ਵਿੱਚ ਨਾਸਾ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਆਉਣ ਵਾਲੇ 20 ਸਾਲ ਦੇ ਵਿੱਚ ਜਿਹੜਾ ਪੰਜਾਬ ਆ ਬੰਜਰ ਹੋ ਸਕਦਾ। ਸੋ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ। ਪਾਣੀ ਹੈ ਜਿਹੜਾ ਜਾਂ ਤਾਂ ਬਹੁਤ ਡੂੰਘਾ ਚਲਿਆ ਗਿਆ ਜਾਂ ਬਹੁਤ ਪ੍ਰਦੂਸ਼ਿਤ ਹੋ ਗਿਆ। ਪੰਜਾਬ ਵੱਲ, ਆਪਣੇ ਆਪਣੇ ਇਲਾਕਿਆਂ ਵੱਲ ਧਿਆਨ ਦਈਏ। ਪੰਜਾਬ ਦਾ ਵਾਤਾਵਰਨ, ਪੰਜਾਬ ਦੀ ਨੌਜਵਾਨੀ, ਉਹਨੂੰ ਸਾਂਭੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਫੇਰ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਭਾਈ ਸੁਖਦੀਪ ਸਿੰਘ ਜੀ ਬਰਨਾਲਾ ਦਾ, ਜਿਨ੍ਹਾਂ ਨੇ ਬਹੁਤ ਹੀ ਸੀਮਤ ਸਮੇਂ ਦੇ ਵਿੱਚ ਆਪ ਜੀ ਨੂੰ ਇਤਿਹਾਸ ਬਾਰੇ, ਅਜੋਕੇ ਸਮੇਂ ਬਾਰੇ ਤੇ ਭਵਿੱਖ ਬਾਰੇ ਚਾਨਣਾ ਪਾਇਆ। ਸ਼ਹੀਦਾਂ ਦੇ ਮਹੱਤਵ ਨੂੰ ਆਪ ਜੀ ਨਾਲ ਸਾਂਝਾ ਕੀਤਾ। ਸੋ ਮੈਂ ਹੁਣ ਬੇਨਤੀ ਕਰਦਾ ਟ੍ਰੇਸੀ ਤੋਂ, ਗੁਰਦੁਆਰਾ ਸਾਹਿਬ ਟ੍ਰੇਸੀ, ਗੁਰੂ ਨਾਨਕ ਪ੍ਰਕਾਸ਼, ਭਾਈ ਦੀਪ ਸਿੰਘ ਜੀ ਤੇ ਭਾਈ ਰਵਿੰਦਰ ਸਿੰਘ ਜੀ ਰੇਂਪੀ ਸਟੇਜ ਤੇ ਆ ਕੇ ਭਾਈ ਸਾਹਿਬ ਜੀ ਨੂੰ ਸਤਿਕਾਰ ਦੇਣ। ਤੇ ਨਾਲ ਮੈਂ ਬੇਨਤੀ ਦੁਬਾਰਾ ਕਰਦਾ ਸ਼ਹੀਦ ਪਰਿਵਾਰਾਂ ਨੂੰ, ਸ਼ਹੀਦ ਭਾਈ ਗੁਰਿੰਦਰ ਸਿੰਘ ਜੀ ਭਾਗੋਵਾਲ, ਉਹਨਾਂ ਦੇ ਭਤੀਜੇ ਭਾਈ ਮੋਹਨਵੀਰ ਸਿੰਘ ਜੀ ਸਟੇਜ ਤੇ ਆ ਜਾਣ। ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜੀ, ਉਹ ਵੀ ਸਟੇਜ ਤੇ ਆ ਜਾਣ। ਸ਼ਹੀਦ ਭਾਈ ਸੁਖਦੇਵ ਸਿੰਘ ਜੀ ਚੱਬਾ, ਉਹਨਾਂ ਦੀ ਨੂੰਹ ਰਾਣੀ ਬੀਬੀ ਪਵਨਪ੍ਰੀਤ ਕੌਰ ਚੱਬਾ, ਉਹ ਵੀ ਸਟੇਜ ਤੇ ਆ ਜਾਣ। ਸ਼ਹੀਦ ਭਾਈ ਬਲਜੀਤ ਸਿੰਘ ਦੇ ਭੈਣ ਜੀ ਜਸਵਿੰਦਰ ਕੌਰ ਖਾਲਸਾ, ਉਹ ਵੀ ਸਟੇਜ ਤੇ ਆ ਜਾਣ। ਸ਼ਹੀਦ ਭਾਈ ਹਰੀ ਸਿੰਘ ਦੇ ਭੈਣ ਜੀ ਬੀਬੀ ਲਖਵਿੰਦਰ ਕੌਰ, ਉਹ ਵੀ ਸਟੇਜ ਤੇ ਆਉਣ। ਸ਼ਹੀਦ ਭਾਈ ਜਸਵਿੰਦਰ ਸਿੰਘ ਦੇ ਭਰਾਤਾ ਸਾਡੇ ਅਜ਼ੀਜ਼ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ, ਉਹ ਵੀ ਇੱਥੇ ਆ ਜਾਣ। ਸ਼ਹੀਦ ਭਾਈ ਭੁਪਿੰਦਰ ਸਿੰਘ ਲੌਂਗੀਆ ਦੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਲੌਂਗੀਆ, ਉਹ ਵੀ ਸਟੇਜ ਤੇ ਆਉਣ। ਸ਼ਹੀਦ ਭਾਈ ਰਾਮ ਸਿੰਘ ਦੇ ਭੈਣ ਜੀ ਬੀਬੀ ਭਗਵੰਤ ਕੌਰ, ਉਹ ਵੀ ਸਟੇਜ ਤੇ ਆ ਜਾਣ। ਸ਼ਹੀਦ ਭਾਈ ਗੁਰਨਾਮ ਸਿੰਘ ਦੇ ਭਰਾਤਾ ਭਾਈ ਜਗਦੀਸ਼ ਸਿੰਘ
ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸਖੀਰਾ ਦੇ ਚਾਚਾ ਜੀ ਚਰਨਜੀਤ ਸਿੰਘ ਜੀ ਪੰਨੂ ਉਹ ਵੀ ਸਟੇਜ ਤੇ ਆ ਜਾਣ। ਨਾਲ ਸ਼ਹੀਦ ਭਾਈ ਬਲਵਿੰਦਰ ਸਿੰਘ ਦੇ ਭਰਾਤਾ ਸਰਦਾਰ ਗੁਰਮੀਤ ਸਿੰਘ ਜੀ ਉਹ ਵੀ ਸਟੇਜ ਤੇ ਆਉਣ। ਸਰਦਾਰ ਗੁਰਮੀਤ ਸਿੰਘ ਜੀ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸੇਵਾ ਕਰਦੇ ਹਨ। ਤੇ ਨਾਲ ਹੀ ਮੈਂ ਬੇਨਤੀ ਕਰਦਾ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਨੂੰ, ਭਾਈ ਗੁਰਨਾਮ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਮਿਲਪੀਟਸ ਤੋਂ, ਸਰਦਾਰ ਜਸਵੰਤ ਸਿੰਘ ਜੀ ਹੋਠੀ, ਬਲਬੀਰ ਸਿੰਘ ਜੀ ਢਿੱਲੋਂ, ਡਾਕਟਰ ਪ੍ਰਿਤਪਾਲ ਸਿੰਘ ਜੀ ਉਹ ਵੀ ਆ ਜਾਣ ਸਟੇਜ ਤੇ। ਯੂਬਾ ਸਿਟੀ ਤੋਂ ਪਰਮਿੰਦਰ ਸਿੰਘ ਜੀ ਗਰੇਵਾਲ ਜੋ ਆਏ ਹੋਏ ਹਨ ਉਹ ਵੀ ਆ ਜਾਣ, 2 ਬੱਸਾਂ ਲੈ ਕੇ ਜੋ ਆਏ ਹਨ। ਗੁਰਮੇਜ ਸਿੰਘ ਜੀ ਉਹ ਵੀ ਇੱਥੇ ਆ ਜਾਣ। ਐਲ ਸਬਰਾਂਟੇ ਤੋਂ ਪਰਮਿੰਦਰ ਸਿੰਘ ਜੀ ਸੋਮਲ, ਵਿਕਰਮ ਸਿੰਘ ਪੰਨੂ, ਮਹਿੰਦਰਪਾਲ ਸਿੰਘ ਜੀ ਭੱਟੀ ਉਹ ਵੀ ਸਟੇਜ ਤੇ ਆ ਜਾਣ। ਸੈਨ ਹੋਜ਼ੇ ਤੋਂ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਉਹ ਵੀ ਸਟੇਜ ਤੇ ਆ ਜਾਣ ਤਾਂ ਕਿ ਆਪਾਂ ਸੰਗਤਾਂ ਦੇ ਉਹ ਵੀ ਦਰਸ਼ਨ ਕਰ ਸਕਣ। ਸੋ ਇੱਕ ਬੇਨਤੀ ਕਰਨੀ ਸੀ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੇ ਤੌਰ ਤੇ। ਹਾਂਜੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਟ੍ਰੇਸੀ ਤੋਂ ਸੁਰਿੰਦਰ ਸਿੰਘ ਠੀਕ ਹੈ ਤੇ ਸੈਂਟਾ ਕਲਾਰਾ ਤੋਂ ਗੁਰਦਿਆਲ ਸਿੰਘ। ਹਾਂਜੀ, ਸੋ ਗੁਰਦੁਆਰਾ ਸਾਹਿਬ ਸਟਾਕਟਨ ਤੋਂ 4 ਬੱਸਾਂ ਆਈਆਂ ਹਨ, ਗੁਰਦੁਆਰਾ ਸਾਹਿਬ ਯੂਬਾ ਸਿਟੀ ਤੋਂ 2, ਸੋ ਗੁਰਦੁਆਰਾ ਮਿਲਪੀਟਸ ਤੋਂ ਵੀ 2, ਐਲ ਸਪਰਾਂਟੇ ਵਾਲੇ ਫਲੋਟ ਦੀ ਸੇਵਾ, ਗੁਰੂ ਮਹਾਰਾਜ ਦੀ ਸੇਵਾ, ਬੇਅੰਤ ਸੇਵਾਵਾਂ ਸਾਰੇ ਕਰਦੇ ਹਨ। ਸੋ ਅਸੀਂ ਤਾਂ ਧੰਨਵਾਦ ਹੀ ਕਰ ਸਕਦੇ ਹਾਂ ਸਾਰੀਆਂ ਸੇਵਾਵਾਂ ਦਾ। ਗੁਰਦੁਆਰਾ ਦਸ਼ਮੇਸ਼ ਦਰਬਾਰ ਟ੍ਰੇਸੀ ਤੋਂ ਭਾਈ ਸੁਰਿੰਦਰ ਸਿੰਘ ਜੀ ਉਹ ਵੀ ਇੱਥੇ ਬਰਾਮ ਵਾਲੇ ਉਹ ਵੀ ਉੱਪਰ ਆ ਜਾਣ। ਤੇ ਨਾਲ ਭਾਈ ਸੈਂਟਾ ਕਲਾਰਾ ਤੋਂ ਮੇਜਰ ਸਿੰਘ ਜੀ ਪ੍ਰਧਾਨ ਉਹ ਵੀ ਇੱਥੇ ਆ ਜਾਣ। ਹਰਦੁਮਨ ਸਿੰਘ ਸੰਘੇੜਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਉਹ ਵੀ ਟ੍ਰੇਸੀ ਤੋਂ ਉਹ ਵੀ ਇੱਥੇ ਸਟੇਜ ਤੇ ਆ ਜਾਣ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਭਾਈ ਦੀਪ ਸਿੰਘ ਜੀ ਤੇ ਭਾਈ ਰਵਿੰਦਰ ਸਿੰਘ ਜੀ ਉਹ ਭਾਈ ਸੁਖਦੇਵ ਸਿੰਘ ਬਰਨਾਲਾ ਨੂੰ ਸਨਮਾਨ ਬਖਸ਼ਣ। ਬਾਬਾ ਜੀ, ਬਾਬਾ ਇੱਧਰ ਬੋਲੇ ਸੋ ਨਿਹਾਲ। ਸ੍ਰੀ ਅਕਾਲ। ਉਹਦੇ ਬਲੀਡ ਹੋਣਾ। ਸੋ ਹੁਣ ਭਾਈ ਮੋਹਨਵੀਰ ਸਿੰਘ ਜੋ ਕਿ ਸ਼ਹੀਦ ਭਾਈ ਗੁਰਿੰਦਰ ਸਿੰਘ ਭਾਗੋਵਾਲ ਦੇ ਭਤੀਜਾ ਸਾਹਿਬਾਨ ਹਨ, ਮੋਹਨਵੀਰ ਸਿੰਘ ਜੀ ਬੋਲੇ ਸੋ ਨਿਹਾਲ। ਉਸ ਤੋਂ ਬਾਅਦ ਭਾਈ ਰਵਿੰਦਰ ਸਿੰਘ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜੀ, ਡਾਕਟਰ ਹਰਿੰਦਰ ਸਿੰਘ ਜੀ ਆਏ ਹੋਏ ਆ। ਡਾਕਟਰ ਹਰਿੰਦਰ ਸਿੰਘ, ਹਾਂਜੀ, ਭਾਈ ਹਰਦੀਪ ਸਿੰਘ ਜੀ ਹੇਰ ਉਹਨਾਂ ਦੇ ਸਥਾਨ ਤੇ ਲੈਣਗੇ ਸਨਮਾਨ। ਬੋਲੇ ਸੋ ਨਿਹਾਲ। ਸੁਖਦੇਵ ਸਿੰਘ ਚੱਬਾ ਦੇ ਨੂਰਾਣੀ ਸਾਡੇ ਭੈਣ ਜੀ ਪਵਨਪ੍ਰੀਤ ਕੌਰ ਬੋਲੇ ਸੋ ਨਿਹਾਲ। ਉਹ ਇੱਥੇ ਹੈ ਨਹੀਂ ਖੜ੍ਹ। ਉਹ ਤੋਂ ਬਾਅਦ ਸ਼ਹੀਦ ਭਾਈ ਬਲਜੀਤ ਸਿੰਘ ਦੇ ਭੈਣ ਜੀ ਜਸਵਿੰਦਰ ਕੌਰ ਖਾਲਸਾ, ਪਨੀਤ ਕੌਰ ਦੇ ਮਾਤਾ ਜੀ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਹਰੀ ਸਿੰਘ ਦੇ ਭੈਣ ਜੀ ਲਖਵਿੰਦਰ ਕੌਰ ਬੋਲੇ ਸੋ ਨਿਹਾਲ। ਭੈਣ ਜੀ ਲਖਵਿੰਦਰ ਕੌਰ ਲਖਵਿੰਦਰ ਕੌਰ ਅੱਛਾ ਠੀਕ ਹੈ। ਹਾਂਜੀ, ਮੁੜ ਕੇ ਬਦਲ ਲਵਾਂਗੇ। ਕੀ ਨਾਮ ਹੈ? ਹਰਦੁਮਨ ਸਿੰਘ ਸੰਘੇੜਾ ਮਿਲਪੀਟਸ ਤੋਂ ਉਹ ਵੀ ਸਟੇਜ ਤੇ ਆ ਜਾਣ। ਸੋ ਹੁਣ ਮੈਂ ਬੇਨਤੀ ਕਰਦਾ ਭਾਈ ਸ਼ਹੀਦ ਭਾਈ ਜਸਵਿੰਦਰ ਸਿੰਘ ਦੇ ਭਰਾਤਾ ਬਲਵਿੰਦਰਪਾਲ ਸਿੰਘ ਜੀ ਜੋ ਕਿ ਖਾਲਸਾ ਜੀ ਕਰਕੇ ਜਾਣੇ ਜਾਂਦੇ ਹਨ, ਬਹੁਤ ਹੀ ਉਚੇਚ ਨਾਲ ਹਲੇ ਵੀ ਉਵੇਂ ਹੀ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ ਬੋਲੇ ਸੋ ਨਿਹਾਲ।
ਸ਼ਹੀਦ ਭਾਈ ਭੁਪਿੰਦਰ ਸਿੰਘ ਲੌਂਗੀਆ ਦੇ ਭਰਾਤਾ ਕਮਲਜੀਤ ਸਿੰਘ ਜੀ ਲੌਂਗੀਆ, ਸ਼ਹੀਦ ਭਾਈ ਰਾਮ ਸਿੰਘ ਦੇ ਭੈਣ ਜੀ ਭਗਵੰਤ ਕੌਰ, ਬੋਲੇ ਸੋ ਨਿਹਾਲ। ਉਧਰ ਤੇ ਕਿਹੜੀ ਕਮੇਟੀ ਨੇ ਦੇਣਾ ਦਾ ਆਪ ਦੈਲਸ ਫਰੰਟ ਵਾਲ ਨੂੰ ਕਰੋ ਮੁਰੇ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਗੁਰਨਾਮ ਸਿੰਘ ਦੇ ਭਰਾਤਾ ਭਾਈ ਜਗਦੀਸ਼ ਸਿੰਘ ਜੀ, ਭਾਈ ਜਗਦੀਸ਼ ਸਿੰਘ ਜੀ ਹਾਂਜੀ ਸੈਂਟਾ ਕਲੇਰਾ ਕਮੇਟੀ ਵਾਲੇ ਮਾਣ ਸਤਿਕਾਰ ਕਰਨਗੇ ਜੀ। ਭਾਈ ਜਗਦੀਸ਼ ਸਿੰਘ ਜੀ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਸੁਖਦੇਵ ਸਿੰਘ ਸਖੀਰਾ ਦੇ ਚਾਚਾ ਜੀ ਚਰਨਜੀਤ ਸਿੰਘ ਜੀ ਪੰਨੂ, ਸਰਦਾਰ ਚਰਨਜੀਤ ਸਿੰਘ ਜੀ ਪੰਨੂ, ਜੋ ਕਿ ਸਾਕਾ ਨੀਲਾ ਤਾਰਾ ਵਿਖੇ ਉਦੋਂ ਉੱਥੇ ਹੀ ਸਨ। ਆਪਾਂ ਨੂੰ ਸਾਕਾ ਨੀਲਾ ਤਾਰਾ ਨਹੀਂ ਕਹਿਣਾ ਚਾਹੀਦਾ। ਤੀਜਾ ਘੱਲੂਘਾਰਾ, ਅੰਮ੍ਰਿਤਸਰ ਦੀ ਜੰਗ, ਅੰਮ੍ਰਿਤਸਰ ਦਾ ਬੈਟਲ, ਉਹ ਚਸ਼ਮਦੀਦ ਗਵਾਹ ਹਨ। ਇਹਨਾਂ ਨੂੰ ਵੀ ਗੋਲੀ ਲੱਗੀ ਸੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਬਲਵਿੰਦਰ ਸਿੰਘ ਦੇ ਭਰਾਤਾ ਭਾਈ ਗੁਰਮੀਤ ਸਿੰਘ ਜੀ, ਜੋ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਸੇਵਾ ਕਰਦੇ ਹਨ। ਭਾਈ ਗੁਰਮੀਤ ਸਿੰਘ ਜੀ, ਕੋਈ ਨਹੀਂ ਫਿਰ ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ, ਜੋ ਕਿ ਇੰਨੇ ਉਚੇਚ ਨਾਲ ਇਸ ਪ੍ਰੋਗਰਾਮ ਦੇ ਵਿੱਚ ਉਤਸ਼ਾਹ ਨਾਲ ਹਿੱਸਾ ਪਾਉਂਦੇ ਹਨ। ਹੁਣ ਆਪਾਂ ਨੂੰ ਭਾਈ ਜਤਿੰਦਰ ਸਿੰਘ ਜੀ ਗਰੇਵਾਲ 6 ਫॉर ਜਸਟਿਸ ਵਾਲੇ ਕਰੀਬ 15 ਮਿੰਟ ਲਈ ਆਪ ਜੀ ਦੇ ਸਨਮੁਖ ਹੋਣਗੇ। ਉਸ ਤੋਂ ਪਹਿਲਾਂ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਸਨ। ਗੁਰਦੁਆਰਾ ਸਾਹਿਬ ਐਲ ਸਪਰਾਂਟੇ ਵਿਖੇ ਸੇਵਾ ਚੱਲ ਰਹੀ ਹੈ ਤੇ ਨਾਲ ਹੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ 50ਵੀਂ ਵਰ੍ਹੇਗੰਢ ਮਨਾ ਰਹੇ ਹਨ। ਸੋ ਆਪ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜ਼ਰੂਰ ਪਹੁੰਚ ਕਰਕੇ ਇਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਾ। ਨਾਲ ਆਪਣੇ ਕੋਲ ਅੱਜ ਬਲੈਕ ਪ੍ਰਿੰਸ ਦੀ ਸੀਡੀ ਲਈ ਭਾਈ ਹਰਿੰਦਰ ਸਿੰਘ ਜੀ, ਜੋ ਕਿ ਸੈਕਰਾਮੈਂਟੋ ਤੋਂ ਚੇਚੇ ਤੌਰ ਤੇ ਆਏ ਹੋਏ ਹਨ। ਸਿੱਖ ਰਾਜ ਤੇ ਜੋ ਮੂਵੀ ਬਣੀ ਹੈ ਉਹਦੀ DVD ਲਾ ਕੇ ਉਹਨਾਂ ਨੇ ਸਟਾਲ ਲਾਇਆ ਹੈ। ਆਪ ਜੀ ਉਹਨਾਂ ਕੋਲ ਵੀ ਜ਼ਰੂਰ ਦਰਸ਼ਨ ਕਰਨੇ ਜਾ ਕੇ। ਇਧਰ ਆਪਣੇ ਕੋਲ 6 ਫॉर ਜਸਟਿਸ ਦਾ ਵੀ ਬੂਥ ਲੱਗਾ ਹੋਇਆ ਹੈ। ਜੇ ਆਪ ਜੀ ਨੇ ਕੋਈ ਹੋਰ ਜਾਣਕਾਰੀ ਉਹਨਾਂ ਤੋਂ ਲੈਣੀ ਹੋਵੇ, ਆਪ ਜੀ ਜਾਣਕਾਰੀ ਲੈ ਸਕਦੇ ਹੋ। ਦੂਸਰੀ ਬੇਨਤੀ, ਉਹ ਪਿੱਛੇ 2 ਟਰੱਕ ਲੱਗੇ ਹੋਏ ਹਨ, ਇੱਕ ਝੰਡਿਆਂ ਵਾਲੇ, ਇੱਕ ਕਾਲਾ ਤੇ ਇੱਕ ਚਿੱਟਾ। ਉਹ ਜੇ ਮੂਵ ਕਰਦੇ ਉਧਰੋਂ ਤਾਂ ਬਾਕੀ ਕਾਰਾਂ ਨਿਕਲਣੀਆਂ ਹਨ। ਤੇ ਤੀਸਰੀ ਬੇਨਤੀ, ਇੱਕ ਆਪਣੇ ਕੋਲ ਭੁਚੰਗੀ ਫਰੀਮੌਂਟ ਤੋਂ ਛੋਟਾ ਹੈ, ਇਹਦਾ ਨਾਮ ਅੰਮ੍ਰਿਤਪਾਲ ਸਿੰਘ ਹੈ। ਇਹ ਗਵਾਚਿਆ ਹੋਇਆ ਹੈ, ਆਪਣੇ ਮਾਤਾ ਪਿਤਾ ਤੋਂ ਵਿਛੜਿਆ ਹੋਇਆ ਹੈ, ਸਟੇਜ ਦੇ ਸਾਹਮਣੇ ਹੈ। ਇਹਦੇ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਹੈ। ਜੇ ਉਹ ਨੇੜੇ ਹੋਣ ਤਾਂ ਇੱਥੇ ਆ ਕੇ ਉਹਨੂੰ ਲੈ ਜਾਣ। ਕਾਕੇ ਦਾ ਨਾਮ ਹੈ ਅੰਮ੍ਰਿਤਪਾਲ ਸਿੰਘ, ਇਹਦਾ ਭਰਾ ਗੁਰਤੇਜ ਸਿੰਘ, ਤੇ ਇਹਦੀ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਹੈ। ਸੋ ਆਪ ਜੀ ਉਹਨਾਂ ਪਰਿਵਾਰ ਜਿੱਥੇ ਵੀ ਸੁਣਦੇ ਹੋਣ ਉਹ ਇਹਨਾਂ ਨੂੰ ਆ ਕੇ ਜ਼ਰੂਰ ਲੈਣ। ਤੇ ਹੁਣ ਆਪਾਂ ਭਾਈ ਜਤਿੰਦਰ ਸਿੰਘ ਜੀ ਗਰੇਵਾਲ, ਜੋ ਕਿ 6 ਫॉर ਜਸਟਿਸ ਦੇ ਸਰਗਰਮ ਕਾਰਕੁਨ ਹਨ। ਭਾਈ ਜਤਿੰਦਰ ਸਿੰਘ ਜੀ ਜਦੋਂ ਨਗਰ ਕੀਰਤਨ ਪਹਿਲੀ ਵਾਰੀ ਸ਼ੁਰੂ ਹੋਇਆ ਸੀ ਉਦੋਂ ਵੀ ਇੱਥੇ ਆਪਣੇ ਕੋਲ ਉਚੇਚੇ ਤੌਰ ਤੇ ਪਹੁੰਚੇ ਸਨ, ਸੰਗਤਾਂ ਨਾਲ ਵਿਚਾਰਾਂ ਕੀਤੀਆਂ ਸਨ। ਸੋ ਆਓ ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਅਟੈਕ ਹੋਇਆ ਸੀ ਹਰਮੰਦਰ ਸਾਹਿਬ ਤੇ, ਉਦੋਂ ਮੈਂ ਬਹੁਤ ਛੋਟਾ ਸੀ। ਮੈਂ ਪੰਜਾਬ ਦੀ ਧਰਤੀ ਉੱਪਰ ਨਹੀਂ ਜੰਮਿਆ, ਉਸ ਵੇਲੇ ਮੈਂ ਕੈਨੇਡਾ ਸੀ। ਪਰ ਮੈਨੂੰ ਚੇਤੇ ਆ ਜਦੋਂ ਮੇਰੀ ਮਾਂ
3 ਦਿਨਾਂ ਵਾਸਤੇ ਰੋ ਰਹੀ ਸੀ। ਜਦੋਂ ਖਬਰ ਪਹੁੰਚੀ ਬਰੈਂਪਟਨ 'ਚ ਸਾਰੀ ਸਿੱਖ ਕੌਮ ਰੋ ਰਹੇ ਸੀ। ਪਰ ਜਦੋਂ ਸਾਨੂੰ ਸਮਝ ਆਈ ਵੀ ਸੰਤ ਜਰਨੈਲ ਸਿੰਘ ਨੇ ਡਟ ਕੇ ਜਵਾਬ ਦਿੱਤਾ ਇੰਡੀਆ ਨੂੰ, ਉਹਨਾਂ ਦੇ ਜ਼ਾਲਮ ਆਰਮੀ ਵਾਲੇ ਲਾਈਨ ਨਾ ਰੋਕਤੇ ਤੇ ਉਹਨਾਂ ਨੂੰ ਇਹ ਜਿਹਾ ਜਵਾਬ ਦਿੱਤਾ ਵੀ ਹਾਰ ਕੇ ਉਹਨਾਂ ਨੂੰ ਟੈਂਕ ਲਿਆਉਣੇ ਪਏ, ਸਾਡੇ ਦਿਲ 'ਚ ਖੁਸ਼ੀ ਆਈ। ਉਸ ਦਿਨ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਵੀ ਖਾਲਿਸਤਾਨ ਦੀ ਨੀਂਹ ਰੱਖੀ ਗਈ ਜਦੋਂ ਇੰਡੀਆ ਦੀ ਆਰਮੀ ਅਟੈਕ ਕਰੂ, ਪਰ ਨੀਂਹ ਰੱਖੀ ਗਈ ਤੇ ਨਾਲੇ ਲਾਈਨ ਵੀ ਖਿੱਚੀ ਗਈ। ਜਿਹੜਾ ਉਸ ਪਾਸੇ ਖੜਾ ਇੰਡੀਆ ਨਾਲ, ਜਿੱਥੇ ਮਾਵਾਂ ਭੈਣਾਂ ਦੀਆਂ ਇੱਜ਼ਤ ਲੁੱਟੀ ਜਾਂਦੀ ਆ, ਜਿੱਥੇ ਸਿੱਖਾਂ ਦੀ ਪੱਗ ਦੇ ਹੱਥ ਪੈ ਰਿਹਾ ਵਾ, ਜਿੱਥੇ ਕਿਹਾ ਜਾਂਦਾ ਵਾ ਵੀ ਤੁਹਾਡਾ ਕੋਈ ਧਰਮ ਨਹੀਂ, ਉਹ ਤੁਸੀਂ ਖੜ ਲਓ ਇੰਡੀਆ ਨਾਲ। ਪਰ ਇਸ ਪਾਸੇ ਖਾਲਿਸਤਾਨੀ ਖੜੇ ਨੇ, ਜਿੱਥੇ ਮਾਵਾਂ ਭੈਣਾਂ ਦੀਆਂ ਇੱਜ਼ਤ ਬਚਾਉਣਗੇ, ਜਿੱਥੇ ਰਲ ਕੇ ਤੁਰਨਗੇ ਤੇ ਜਿੱਥੇ ਕਹਿਣਗੇ ਅਸੀਂ ਗੁਲਾਮ ਦੇ ਥੱਲੇ ਰਹਿਣ ਨਹੀਂ ਰਹਿਣਾ। ਪਰ ਜਿਹੜੇ ਇਸ ਪਾਸੇ ਖੜੇ ਨੇ, ਸਾਨੂੰ ਵਿਚਾਰ ਕਰਨਾ ਪੈਣਾ ਵੀ ਖਾਲਿਸਤਾਨ ਲੈਣਾ ਕਿਵੇਂ ਆ। ਜਿਹੜਾ ਵੀ ਵਿਚਾਰ ਕਰਕੇ ਗਿਆ ਉਹ ਕਹਿ ਰਹੇ ਨੇ ਵੀ ਅਸੀਂ ਖਾਲਸਾ ਨੂੰ ਇੰਡੀਆ ਦਾ ਗੁਲਾਮ ਨਹੀਂ ਰਹਿਣ ਦੇਣਾ, ਅਸੀਂ ਆਜ਼ਾਦ ਕਰਨਾ ਪੰਜਾਬ। ਪਰ ਪੰਜਾਬ ਆਜ਼ਾਦ ਕਿਵੇਂ ਕਰਨਾ? ਹਿਸਾਬ ਲਾਉਣਾ ਪੈਣਾ ਵਾ ਵੀ ਕਿਹੇ ਜਿਹੇ ਹਾਲਾਤ 'ਚ ਇਸ ਸਮੇਂ ਅਸੀਂ ਰਹਿ ਰਹੇ ਹਾਂ। 1984 ਦੇ ਵਿੱਚ ਇੰਡੀਆ ਨੇ ਬੰਦੂਕ ਦੀ ਨੋਕ ਨਾਲ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਚੁਣ ਕੇ ਬੱਚੇ ਮਾਰੇ, ਸਿੰਘ ਸ਼ਹੀਦ ਕੀਤੇ ਤੇ ਉਸ ਕਾਰਨ ਕਰਕੇ ਸਿੰਘਾਂ ਨੇ ਬੰਦੂਕ ਚੱਕੀ ਤੇ ਉਹ ਸੱਚ ਦੀ ਲੜਾਈ ਲੜੀ ਤੇ ਉਹ ਕੋਈ ਕ੍ਰਾਈਮ ਨਹੀਂ ਸੀ, ਕੋਈ ਗਲਤ ਚੀਜ਼ ਨਹੀਂ ਸੀ, ਉਹ ਸੱਚ ਸੀ ਤੇ ਉਸ ਸਮੇਂ ਉਹ ਸਹੀ ਤਰੀਕਾ ਸੀ। ਪਰ ਇਸ ਸਮੇਂ ਰਾਜ ਹੈ ਕਾਨੂੰਨ ਦਾ। ਇਸ ਸਮੇਂ ਦੁਨੀਆ ਦੇ ਵਿੱਚ ਰਾਜ ਹੈ ਡੈਮੋਕ੍ਰੇਸੀ ਦਾ। ਸਾਨੂੰ ਇਸ ਸਮੇਂ ਉਹੋ ਜਿਹੇ ਹਥਿਆਰ ਚੱਕਣੇ ਪੈਣਗੇ ਜਿਹੜੇ ਇਹ ਲੜਾਈ 'ਚ ਕਾਬੂ ਹੋ ਸਕਣ ਤੇ ਉਹ ਹਥਿਆਰ ਹੈ ਮਨ ਆਪਣਾ ਤੇ ਕਲਮ। ਪਰ ਇਸ ਲੜਾਈ ਦੇ ਵਿੱਚ ਸਾਨੂੰ ਆਪਣੀ ਹਿਸਟਰੀ ਦੇਖਣੀ ਪੈਣੀ ਆ। ਮੇਰੇ ਤੋਂ ਪਹਿਲਾਂ ਇੱਕ ਵੀਰ ਬੋਲਿਆ ਸੀ ਤੇ ਉਹਨੇ ਆਪਦੇ ਤਰੀਕੇ ਨਾਲ ਸਮਝਾਇਆ ਵੀ 1947 ਦੇ ਵਿੱਚ ਸਿੱਖਾਂ ਨੂੰ ਕੋਈ ਖਾਲਿਸਤਾਨ ਜਾਂ ਆਜ਼ਾਦ ਪੰਜਾਬ ਦਾ ਹੱਕ ਨਹੀਂ ਦੇ ਰਹੇ ਸੀ ਇੰਡੀਆ ਵਾਲੇ, ਉਹ ਬ੍ਰਿਟਿਸ਼ ਵਾਲੇ। ਸ਼ਾਇਦ ਮੈਂ ਇੰਨਾ ਪੜ੍ਹਿਆ ਨਹੀਂਗਾ ਜਿੰਨਾ ਉਹ ਪੜ੍ਹਿਆ ਹੋਵੇ, ਪਰ ਮੈਂ ਕਹਿ ਰਿਹਾ ਵੀ ਜਿਹੜੀਆਂ ਚੀਜ਼ਾਂ ਮੇਰੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਉਹ ਸੱਚ ਆ। ਉਹਨਾਂ ਨੇ ਪੇਪਰਾਂ 'ਚ ਦੇਖਿਆ ਵੀ ਪੇਪਰਾਂ 'ਚ ਇੰਡੀਆ ਬ੍ਰਿਟਿਸ਼ ਪਾਰਲੀਮੈਂਟ 'ਚ ਵਿਚਾਰ ਹੋਈ ਸੀ ਵੀ ਖਾਲਿਸਤਾਨ ਨਹੀਂ ਦੇਣਾ ਸੀ ਸਿੱਖਾਂ ਨੂੰ ਕਿਉਂਕਿ ਉਹਨਾਂ ਦੀ ਘੱਟ ਗਿਣਤੀ ਸੀ। ਪਰ ਜਦੋਂ ਕਸ਼ਮੀਰ ਦਿੱਤਾ ਗਿਆ ਸੀ ਹਿੰਦੂ ਰਾਜਿਆਂ ਨੂੰ, ਉਦੋਂ ਉਹਨਾਂ ਦੀ ਵੀ ਘੱਟ ਗਿਣਤੀ ਸੀ। ਜਦੋਂ ਕੀ ਹੈਦਰਾਬਾਦ ਦਿੱਤਾ ਗਿਆ ਸੀ ਮੁਸਲਮਾਨਾਂ ਨੂੰ, ਉਦੋਂ ਉਹਨਾਂ ਦੀ ਵੀ ਘੱਟ ਗਿਣਤੀ ਸੀਗੀ। ਇਹ ਗਿਣਤੀਆਂ ਦਾ ਗੱਲ ਨਹੀਂ ਸੀ, ਇਹ ਹੱਕ ਦੀ ਗੱਲ ਸੀ। ਤੇ ਸਾਡਾ ਹੱਕ ਹੈ ਪੰਜਾਬ। ਉਸ ਵੇਲੇ ਬ੍ਰਿਟਿਸ਼ ਦੇ ਰਿਹਾ ਸੀ ਸਾਨੂੰ ਤੇ ਉਦੋਂ ਗਲਤੀ ਹੋਈ। ਪਰ ਇਸ ਗਲਤੀ ਨੂੰ ਇਸ ਪੀੜ੍ਹੀ ਨੇ ਠੀਕ ਕਰਨਾ। ਇਸ ਕਾਰਨ ਕਰਕੇ 2 ਮਹੀਨਿਆਂ ਦੇ ਵਿੱਚ ਸਿਕਸ ਫॉर ਜਸਟਿਸ ਨੇ ਅਗਸਤ ਦੇ ਮਹੀਨੇ ਅਗਸਤ 12 ਨੂੰ ਲੰਡਨ ਦੇ ਵਿੱਚ ਅਸੀਂ ਲੰਡਨ ਡੈਕਲੇਰੇਸ਼ਨ ਕਰਨਾ ਕਿਉਂਕਿ ਇੰਗਲੈਂਡ ਨੇ ਸਾਨੂੰ ਦੇਣਾ ਸੀ ਸਾਡਾ ਪੰਜਾਬ, ਅਸੀਂ ਨਹੀਂ ਲਿਆ। ਇੰਗਲੈਂਡ ਨੇ ਜਦੋਂ ਰਾਜ ਕੀਤਾ ਸੀ ਪੰਜਾਬ ਉੱਪਰ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬ ਸਿੱਖਾਂ ਦਾ ਵਾ। ਆਪਾਂ ਅਗਸਤ ਦੇ ਵਿੱਚ ਇੰਗਲੈਂਡ ਦੇ ਮੂਹਰੇ, ਦੁਨੀਆ ਦੇ ਮੂਹਰੇ ਲੀਗਲ ਕੇਸ ਪਾਉਣਾ
ਕਿਉਂ ਸਾਡਾ ਰਾਜ ਕਰਨ ਨੂੰ ਹੱਕ ਆ ਤੇ ਕਿਵੇਂ ਅਸੀਂ ਰੈਫਰੈਂਡਮ ਪੰਜਾਬ 'ਚ ਕਰਾਉਣਾ ਵਾ ਤੇ ਕਿਉਂ ਇਹ ਗੱਲ ਸਹੀ ਆ। ਅਸੀਂ ਬੇਨਤੀ ਕਰਦੇ ਹਾਂ ਜਿਹੜੇ ਵੀ ਸਿੱਖ ਚਾਹਣਗੇ ਆਉਣ ਨੂੰ ਅਗਸਤ ਦੇ ਮਹੀਨੇ ਇੰਗਲੈਂਡ, ਤੁਸੀਂ ਜ਼ਰੂਰ ਆਇਓ ਉੱਥੇ ਤੇ ਸਾਡੇ ਨਾਲ ਵਿਚਾਰ ਕਰਿਓ। ਪਰ ਇੱਕ ਗੱਲ ਮਨ 'ਚ ਰੱਖਿਓ, ਇੰਡੀਆ ਨੇ ਸਾਨੂੰ ਝੂਠ ਮਾਰਿਆ 47 'ਚ, ਕਿਹਾ ਸੀ ਵੀ ਅਸੀਂ ਤੁਹਾਡੇ ਹੱਕ ਰਿਸਪੈਕਟ ਕਰਾਂਗੇ। ਇੰਡੀਆ ਨੇ ਸਾਡੇ ਨਾਲ ਧੋਖਾ ਕੀਤਾ। ਇਸ ਪੀੜ੍ਹੀ ਨੂੰ ਹੁਣ ਹਿਸਾਬ ਲਾਉਣਾ ਪੈਣਾ ਵਾ। ਅਸੀਂ ਇੰਡੀਆ ਦਾ ਜਿਹੜੀ ਗਲਤੀ ਸੀ 47 ਦੀ ਉਹ ਸਹੀ ਕਰਨੀ ਆ। ਜਿਹੜਾ ਧੋਖਾ ਅਸੀਂ ਇੰਡੀਆ ਨੇ ਕੀਤਾ ਉਹਦੇ ਨਾਲ ਅਸੀਂ ਇਨਸਾਫ ਲੈਣਾ ਵਾ ਤੇ 2020 ਦੇ ਵਿੱਚ ਅਸੀਂ ਆਜ਼ਾਦੀ ਵੱਲ ਕਲਮ ਚੁੱਕਣਾ। ਅਸੀਂ ਦੁਨੀਆ ਨੂੰ ਦਿਖਾਉਣਾ ਅਸੀਂ ਸ਼ਾਂਤੀ ਪਿਆਰ ਕਰਦੇ ਹਾਂ, ਅਸੀਂ ਕਾਨੂੰਨ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਅਸੀਂ ਖਾਲਿਸਤਾਨ ਬਣਾ ਕੇ ਰਹਿਣਾ ਚਾਹੁੰਦੇ ਹਾਂ। ਤੇ ਇੰਡੀਆ ਦਾ ਗੁਲਾਮ ਨਹੀਂ ਅਸੀਂ ਹੁਣ ਸਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਭਾਈ ਜਤਿੰਦਰ ਸਿੰਘ ਜੀ ਗਰੇਵਾਲ ਸਿੱਖਸ ਫॉर ਜਸਟਿਸ ਤੋਂ ਪਿਛਲੇ 5-6 ਸਾਲ ਤੋਂ ਅਣਥੱਕ ਮਿਹਨਤ ਕਰ ਰਹੇ ਹਨ। ਅੱਜ ਇੱਕ ਰੇਡੀਓ ਵਾਲਾ ਮੈਨੂੰ ਪੁੱਛ ਰਿਹਾ ਸੀ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਆਪਣੀ 34 ਸਾਲ ਪੁਰਾਣਾ ਜੋ ਤੁਹਾਡੇ ਨਾਲ ਹੋਇਆ ਉਹਦੇ ਬਾਰੇ ਗੱਲ ਕਰਦੇ ਹੋ, ਕਿ ਆਉਣ ਵਾਲੀ ਨਵੀਂ ਪਨੀਰੀ ਨੂੰ ਇਸ ਗੱਲ ਦਾ ਪਤਾ ਹੈ? ਮੈਂ ਉਹਨੂੰ ਤਾਂ ਦੱਸਿਆ ਵੀ ਕਿਵੇਂ ਸਾਡੇ ਛੋਟੇ ਬੱਚੇ ਕਰ ਰਹੇ ਹਨ, ਪਰ ਇਹ ਸਾਹਮਣੇ ਜਤਿੰਦਰ ਸਿੰਘ ਗਰੇਵਾਲ ਜੋ ਕਿ ਇੱਥੋਂ ਦਾ ਬੌਰਨ ਹੈ, ਇੰਨੀ ਪੈਸ਼ਨ ਨਾਲ ਇੰਨੀ ਜ਼ੋਰ ਨਾਲ ਇਹ ਜੋ ਸੇਵਾ ਕਰ ਰਹੇ ਹਨ, ਇਹਨਾਂ ਨੂੰ ਸਾਡਾ ਸਾਰਿਆਂ ਦਾ ਸਲਾਮ ਤੇ ਅਰਦਾਸ ਗੁਰੂ ਮਹਾਰਾਜ ਮੋਹਰੇ ਕਿ ਇਹਨਾਂ ਨੂੰ ਹੋਰ ਵੀ ਬਲ, ਬੁੱਧੀ, ਉਦਮ, ਉਤਸ਼ਾਹ ਬਖਸ਼ਣ, ਇਸ ਸਿੱਖ ਕੌਮ ਦੀ ਸੇਵਾ ਕਰ ਸਕਣ। ਸੋ ਹੁਣ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਦਿਲਬਾਗ ਸਿੰਘ ਜੀ, ਭਾਈ ਜਤਿੰਦਰ ਸਿੰਘ ਜੀ ਹੁਣਾਂ ਨੂੰ ਸਰੂਪਾ ਦੇਣ ਤੇ ਨਾਲ ਮੈਂ ਬੇਨਤੀ ਕਰਦਾ ਇਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰਸ ਉਹ ਇੱਥੇ ਆ ਜਾਣ। ਉਹਨਾਂ ਤੋਂ ਪਹਿਲਾਂ ਸ਼ਹੀਦ ਪਰਿਵਾਰ ਜਿਹੜੇ ਰਹਿੰਦੇ ਹਨ ਉਹਨਾਂ ਦਾ ਸਨਮਾਨ ਇੱਥੋਂ ਉਹ ਵੀ ਸਟੇਜ ਤੇ ਆ ਜਾਣ। ਸਭ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਬਾਬਾ, ਉਹਨਾਂ ਦੇ ਸ਼ਹੀਦ ਭਾਈ ਸੁਰਿੰਦਰ ਸਿੰਘ ਬਾਬਾ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ, ਸ਼ਹੀਦ ਭਾਈ ਜਰਨੈਲ ਸਿੰਘ ਹਲਵਾਰਾ, ਉਹਨਾਂ ਦੇ ਭਰਾਤਾ ਭਾਈ ਕਿਰਪਾਲ ਸਿੰਘ, ਸ਼ਹੀਦ ਭਾਈ ਮਨਜਿੰਦਰ ਸਿੰਘ ਬੱਬੂ ਰੁੜਕੇ ਵਾਲੇ, ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦਿਆਲ ਸਿੰਘ, ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਭੈਣ ਜੀ ਬੀਬੀ ਇੰਦਰਜੀਤ ਕੌਰ, ਸ਼ਹੀਦ ਭਾਈ ਜੋਗਿੰਦਰ ਸਿੰਘ, ਉਹਨਾਂ ਦੇ ਸੁਪੁੱਤਰ ਸਰਦਾਰ ਦਲਬੀਰ ਸਿੰਘ, ਸ਼ਹੀਦ ਭਾਈ ਦਲਜਿੰਦਰ ਸਿੰਘ ਰਾਣਾ ਨੱਥੂ ਕੇ ਚਾਹਲ, ਉਹਨਾਂ ਦੇ ਬ੍ਰਦਰ ਇਨ ਲਾ ਭਾਈ ਗੁਰਦਾਵਰ ਸਿੰਘ ਜੀ ਭੰਡਾਲ, ਉਹ ਵੀ ਸਟੇਜ ਤੇ ਆ ਜਾਣ। ਤੇ ਨਾਲ ਮੈਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਰਹਿ ਗਈਆਂ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਉਹ ਵੀ ਸਟੇਜ ਤੇ ਆ ਕੇ ਸੰਗਤ ਸਨਮਾਨ ਇਹਨਾਂ ਨੂੰ ਦੇਣ। ਉਹਨਾਂ 'ਚ ਯੂਬਾ ਸਿਟੀ ਤੋਂ ਹਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਕੁਲਤਾਰ ਸਿੰਘ, ਫਰੈਜ਼ਨੋ ਤੋਂ ਰਾਜਵਿੰਦਰ ਸਿੰਘ ਬਰਾੜ, ਨਾਜਰ ਸਿੰਘ ਸਹੋਤਾ, ਤਰਲ ਕਮੇਟੀ ਦੇ ਵੀ ਸਾਰੇ ਸੱਜਣ ਉਹ ਵੀ ਸਟੇਜ ਤੇ ਆ ਜਾਣ। ਨਾਲ ਭਾਜੀ ਗੁਰਜੀਤ ਸਿੰਘ ਚਾਹਲ ਉਹ ਵੀ ਸਟੇਜ ਤੇ ਆ ਜਾਣ। ਮੰਡੀਕਾ ਗੁਰਦੁਆਰਾ ਤੋਂ ਆਪਣੇ ਕੋਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਉਹ ਵੀ ਗੁਰਦੁਆਰਾ ਸਾਹਿਬ ਇੱਥੇ ਆ ਜਾਣ। ਤੇ ਹੁਣ ਮੈਂ ਬੇਨਤੀ ਕਰਦਾ ਭਾਈ ਜਤਿੰਦਰ ਸਿੰਘ ਜੀ, ਬੋਲੇ ਸੋ ਨਿਹਾਲ। ਭਾਈ ਅਮਰਜੀਤ ਸਿੰਘ ਜੀ ਭਰਾਤਾ ਸ਼ਹੀਦ ਭਾਈ ਸੁਰਿੰਦਰ ਸਿੰਘ ਬਾਬਾ, ਬੋਲੇ ਸੋ ਨਿਹਾਲ। ਇਹਨਾਂ ਤੋਂ ਬਾਅਦ ਸ਼ਹੀਦ ਭਾਈ ਜਰਨੈਲ ਸਿੰਘ ਦੇ ਭਰਾਤਾ ਭਾਈ ਕਿਰਪਾਲ ਸਿੰਘ ਜੀ, ਮੈਂ ਤੇ ਨਾ ਖੜ ਕਿਰਪਾਲ ਸਿੰਘ ਵਾਲੀ ਹੈ ਕਿੱਥੇ ਆ ਜਾਓ ਇੱਧਰ ਆ ਜਾਓ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਇਹ ਪੁਰਾਣੀਆਂ ਹੁਣ
ਮਨਜਿੰਦਰ ਸਿੰਘ ਬੱਬੂ ਦੇ ਭਰਾਤਾ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦਿਆਲ ਸਿੰਘ ਜੀ, ਹਾਂਜੀ ਜਨੈਰਿਕ ਸਰਦਾਰ ਗੁਰਦਿਆਲ ਸਿੰਘ ਜੀ, ਮਨਜਿੰਦਰ ਸਿੰਘ ਬੱਬੂ ਰੁੜਕਾ ਕਲਾਂ ਵਾਲੇ, ਸ਼ਹੀਦ ਭਾਈ ਮਨਜਿੰਦਰ ਸਿੰਘ ਬੱਬੂ ਉਹਨਾਂ ਦੇ ਭਾਈ ਗੁਰਦਿਆਲ ਸਿੰਘ ਜੀ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਇਹਨਾਂ ਤੋਂ ਬਾਅਦ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਭੈਣ ਜੀ ਬੀਬੀ ਇੰਦਰਜੀਤ ਕੌਰ, ਸ਼ਹੀਦ ਭਾਈ ਇਕਬਾਲ ਸਿੰਘ ਜੀ ਵਾਲਾ, ਉਹਨਾਂ ਦੇ ਮਾਤਾ ਜੀ ਜਗਤਾਰ ਕੌਰ, ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਜੋਗਿੰਦਰ ਸਿੰਘ ਦੇ ਸਪੁੱਤਰ ਭਾਈ ਦਲਬੀਰ ਸਿੰਘ ਜੀ ਟਰਲਕ ਵਾਲੇ, ਉਹ ਆਏ ਹੋਏ ਹਨ ਤਾਂ ਉਹ ਵੀ ਸਟੇਜ ਤੇ ਆ ਜਾਣ। ਭਾਈ ਦਲਬੀਰ ਸਿੰਘ ਜੀ, ਸ਼ਹੀਦ ਭਾਈ ਦਲਜਿੰਦਰ ਸਿੰਘ ਰਾਣਾ, ਉਹਨਾਂ ਦੇ ਬ੍ਰਦਰ ਲਾ ਭਾਈ ਗੁਰਦਾਵਰ ਸਿੰਘ ਜੀ ਭੰਡਾਲ, ਬੋਲੇ ਸੋ ਨਿਹਾਲ। ਕਿਹੜੇ ਨਾਂ ਆ ਤੁਹਾਡੇ? ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਗੋਪਾਲ ਸਿੰਘ ਜੀ ਫਰੀਮੌਂਟ ਤੋਂ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਵੀ ਕਿਹਾ ਜਾਂਦਾ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਲੈਣ। ਭਾਈ ਸਾਹਿਬ ਜੀ ਬਾਰੇ ਦੋ ਸ਼ਬਦ। ਭਾਈ ਸਾਹਿਬ ਜੀ ਦੀ ਸਿਲੈਕਸ਼ਨ ਐਜ਼ ਅ ਸੈਕੰਡ ਲੈਫਟੀਨੈਂਟ ਇੰਡੀਅਨ ਆਰਮੀ ਦੇ ਵਿੱਚ ਹੋ ਗਈ ਤੇ ਜਦੋਂ ਭਾਈ ਸਾਹਿਬ ਜੀ ਹੁਣੇ ਘਰੇ ਆਏ ਤਾਂ ਇਹਨਾਂ ਦੇ ਪਿਤਾ ਜੀ ਕਹਿੰਦੇ ਵੀ ਆਹ ਜਿਹੜੀ ਫੌਜ ਕਿਹੜੀ ਜੀ ਨੌਕਰੀ ਕਰ ਲਈ ਆ, ਆਪਾਂ ਇਸ ਫੌਜ 'ਚ ਨਹੀਂ ਆਣਾ, ਤੂੰ ਚੱਲ ਦਰਬਾਰ ਸਾਹਿਬ। ਤੇ ਭਾਈ ਸਾਹਿਬ ਜੀ ਨੇ ਸਾਰਾ ਅੰਮ੍ਰਿਤਸਰ ਦਾ ਸਾਕਾ ਆਪਣੇ ਪਿੰਡੇ ਤੇ ਹੰਡਾਇਆ ਤੇ ਬਾਅਦ ਦੇ ਵਿੱਚ ਵੀ ਜੋ ਫੌਜਾਂ ਨੇ, ਸਰਕਾਰੀ ਫੌਜਾਂ ਨੇ ਜੋ ਇਹਨਾਂ ਦੇ ਜ਼ੁਲਮ ਕਮਾਇਆ ਉਹ ਵੀ ਪਿੰਡੇ ਤੇ ਹੰਡਾਇਆ। ਇੱਕ ਆਪ ਪਿਛਲੇ 10 ਸਾਲ ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਤੇ ਨਿਰੰਤਰ ਸੇਵਾ ਨਿਭਾ ਰਹੇ ਹਨ। ਸੋ ਮੈਂ ਆਪ ਜੀ ਨੇ ਗੁਜ਼ਾਰਾ ਗੁਜ਼ਾਰਦਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਗੁਰਚਰਨ ਸਿੰਘ ਬਾਬਾ ਉਰਫ ਸ਼ਹੀਦ ਭਾਈ ਸੁਰਿੰਦਰ ਸਿੰਘ ਸ਼ਹੀਦ, ਭਾਈ ਲਖਵਿੰਦਰ ਸਿੰਘ ਜੀ ਲਾਡੂ, ਉਹਨਾਂ ਦੇ ਬ੍ਰਦਰ ਭਾਈ ਅਮਰੀਕ ਸਿੰਘ ਜੀ ਸਨਮਾਨ ਲੈ ਪ੍ਰਾਪਤ ਕਰਨਗੇ। ਭਾਈ ਅਮਰੀਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਹੈਗੇ ਜੀ? ਹਾਂਜੀ ਹਾਂਜੀ। ਸੋ ਬਹੁਤ ਬਹੁਤ ਧੰਨਵਾਦ। ਇਹ ਤੁੱਛ ਸਨਮਾਨ ਜੋ ਅਸੀਂ ਕਰ ਸਕਦੇ ਹਾਂ, ਸ਼ਹੀਦਾਂ ਦਾ ਸ਼ਹੀਦੀ ਦਾ ਮੁੱਲ ਨਹੀਂ ਕੋਈ, ਪਰ ਜੋ ਵੀ ਸਾਡੇ ਕੋਲੋਂ ਬਣਦਾ ਸਰਦਾ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਉਹਨਾਂ ਸ਼ਹੀਦਾਂ ਨੂੰ, ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਵਹਿੰਦੇ ਹਾਂ। ਸੋ ਇਹ ਪਰਿਵਾਰ ਸਾਡਾ ਸਰਮਾਇਆ, ਉਹਨਾਂ ਸ਼ਹੀਦਾਂ ਦਾ ਧਰੋਹਰ ਹਨ ਜਿਨ੍ਹਾਂ ਨੂੰ ਆਪਾਂ ਸ਼ਰਧਾਂਜਲੀ ਦੇਣ ਇੱਥੇ ਇਕੱਠੇ ਹੋਏ ਹਾਂ। ਸੋ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕ ਸੱਜਣਾਂ ਦਾ ਵੀ। ਤੇ ਹੁਣ ਮੈਂ ਬੇਨਤੀ ਕਰਦਾ ਖਾਲਸਤਾਨ ਅਫੇਅਰਸ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਖਾਲਿਸਤਾਨ ਦੇ ਸੰਘਰਸ਼ ਤੇ ਲੇਖੇ ਲਾਈ ਹੈ। ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਉਵੇਂ ਉਵੇਂ ਆਪਾਂ ਨਵੇਂ ਟੈਕਨੀਕਸ ਦੇ ਨਾਲ ਉਸ ਜ਼ਾਲਮ ਦਾ ਸਾਹਮਣਾ ਕਰ ਰਹੇ ਹਾਂ। ਡਾਕਟਰ ਸਾਹਿਬ ਵੱਲੋਂ ਹੁਣ TV 84 ਉਹ ਵੀ ਚਲਾਇਆ ਜਾ ਰਿਹਾ ਹੈ ਤੇ ਬਾਕੀ ਅਣਗਿਣਤ ਸਿੱਖ ਕੌਮ ਦੇ ਕੰਮ ਵਾਸ਼ਿੰਗਟਨ DC ਵਿਖੇ ਬਹਿ ਕੇ ਕਰਦੇ ਹਨ। ਸੋ ਆਓ ਹੁਣ ਡਾਕਟਰ ਸਾਹਿਬ ਜੀ ਪਾਸੋਂ ਆਪਾਂ 15 ਮਿੰਟਾਂ ਵਾਸਤੇ ਸਿੱਖ ਸੰਘਰਸ਼, ਸ਼ਹੀਦਾਂ ਦੇ ਅੱਜ ਦਾ ਸਮਾਂ, ਅੱਗੇ ਲਈ ਆਪਾਂ ਕੀ ਕਰਨਾ ਹੈ, ਉਹ ਸਾਰੇ ਵਿਚਾਰ ਸੁਣੀਏ। ਡਾਕਟਰ ਅਮਰਜੀਤ ਸਿੰਘ ਜੀ, ਖਾਲਸਤਾਨ ਅਫੇਅਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗगन दमामा बाजियो पर्यो निशाने काओ खेत जो मांड्यो सूरमा अब जूझण को दाओ सूरा सो पहचानी है जो लरे दीन के हेत पुरजा पुरजा कट मरे कबू न छाड़े खेत। वाहिगुरु जी का खालसा, वाहिगुरु जी की फतेह। सैन फ्रांसिस्को दे सिविक सेंटर दे बाहर
ਪੰਜਵੇਂ ਵਰੇ ਲਗਾਤਾਰਤਾ ਨਾਲ ਇਕੱਠੇ ਹੋਏ ਖਾਲਸਾ ਜੀ। ਜਦੋਂ ਅਸੀਂ ਨਗਾਰਾ ਪੰਜ ਪਿਆਰਿਆਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਇਸ ਨੀਲੇ ਅਸਮਾਨ ਦੇ ਥੱਲੇ ਤੁਰਦੇ हैं ਤੇ ਜ਼ਾਹਰ ਹੈ ਕਿ ਦੁਨੀਆ ਦੇ ਅੰਦਰ ਗੁਰੂ ਗ੍ਰੰਥ ਗੁਰੂ ਪੰਥ ਦਾ ਯੂਨੀਕ ਕਨਸੈਪਟ, ਜਿਸ ਨੂੰ ਕਦੇ 4 ਸਦੀਆਂ ਪਹਿਲਾਂ ਜਹਾਂਗੀਰ ਨੇ ਤੌਜ਼ਕੇ ਜਹਾਂਗੀਰੀ ਵਿੱਚ ਦੁਕਾਨੇ ਬਾਤਲ ਕਹਿ ਕੇ ਸੱਚ ਦੀ ਇਸ ਗੱਲ ਦਾ ਮੁਜੱਸਮੇ ਨੂੰ ਦੁਕਾਨੇ ਬਾਤਲ ਝੂਠ ਦੀ ਦੁਕਾਨ ਕਿਹਾ ਸੀ। ਤੇ ਜ਼ਾਹਰ ਹੈ ਕਿ ਇਹਨਾਂ 4 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਮੁਗਲਿਆ ਸਲਤਨਤ ਹੋਏ, ਦਰਾ ਖੈਬਰ ਪਾਰ ਦੇ ਆਉਣ ਵਾਲੇ ਧਾੜਵੀ ਹੋਣ, ਅੰਗਰੇਜ਼ ਬਸਤੀਵਾਦੀ ਹੋਣ ਜਾਂ ਅੱਜ ਦੇ ਬ੍ਰਾਹਮਣਵਾਦੀ ਹਿੰਦੂਤਵੀ ਹਾਕਮ ਹੋਣ, ਇਹਨਾਂ ਦੇ ਨਾਪਾਕ ਇਰਾਦੇ, ਇਹਨਾਂ ਦੇ ਮਾੜੇ ਮਨਸੂਬੇ, ਇਹਨਾਂ ਦੀਆਂ ਜ਼ੁਲਮ ਦੀਆਂ ਨੀਤੀਆਂ ਇਸ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਨਾਨਕ ਦੇ ਘਰ ਨੇ, ਜਿਨ੍ਹਾਂ ਨੇ ਕਦੇ ਜ਼ੁਲਮ ਦੇ ਰੂਬਰੂ ਐਮਨਾਬਾਦ ਦੇ ਵਿੱਚ ਖਲੋ ਕੇ ਫਰਮਾਇਆ ਸੀ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। 3 ਪਾਤਸ਼ਾਹੀਆਂ ਦੀ ਸਫ ਖਾਲਸੇ ਨੇ ਵਲੇਟੀ ਆ ਉਸ ਧਰਤੀ ਤੋਂ ਤੇ ਅੱਜ ਹਿੰਦੂਤਵੀ ਸਾਡੀ ਦਾੜ ਥੱਲੇ ਨੇ। ਜ਼ਾਹਰ ਹੈ ਅਸੀਂ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਤੇ ਫਿਰ ਅਫਜ਼ਲ ਅਹਿਸਨ ਰੰਧਾਵੇ ਦੀ ਇਹ ਲਾਈਨ ਕਿ ਦੁਸ਼ਮਣਾ ਕੱਢ ਵਿਖਾਇਆ 5 ਸਦੀਆਂ ਦਾ ਵੈਰ, ਇਹ ਗੱਲ ਸਮਝਣ ਵਾਲੀ ਹੈ। ਔਰ ਤੁਹਾਡੀ ਸਾਰੀ ਮੈਨੇਜਮੈਂਟ ਸਮੁੱਚੇ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਦੀ ਵਧਾਈ ਦੀ ਹੱਕਦਾਰ ਹੈ ਕਿ ਤੁਸੀਂ ਜਿੱਥੇ ਜੂਨ ਦੇ ਮਹੀਨੇ ਨੂੰ ਚੁਣਿਆ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਯਾਦ ਕਰਦੇ ਆ ਨਗਰ ਕੀਰਤਨ ਲਈ, ਉੱਥੇ ਤੁਸੀਂ ਇਸ ਦਾ ਨਾਂ ਸੋਵਰਨਟੀ ਰੈਲੀ ਰੱਖਿਆ ਹੈ। ਮੇਰੇ ਪਿੱਛੇ ਲੱਗੇ ਬੈਨਰ ਦੇ ਉੱਤੇ ਜਿੱਥੇ ਸੋਵਰਨਟੀ ਰੈਲੀ ਦੇ ਸ਼ਬਦ ਨੇ, ਉੱਥੇ ਗੱਲ ਟਰੂਥ ਦੀ ਹੈ, ਗੱਲ ਜਸਟਿਸ ਦੀ ਹੈ, ਗੱਲ ਫਰੀडम ਦੀ ਹੈ। ਗੱਲ ਟਰੂਥ ਸੱਚਾਈ ਇਹ ਆਧਾਰ ਹੈ। ਔਰ ਇਸ ਗੱਲ ਨੂੰ ਹੀ ਜਦੋਂ ਰਾਜ ਦੀ ਗੱਲ ਦੁਨੀਆ ਦੇ ਅੰਦਰ ਸੋਵਰਨਟੀ ਦੀ ਗੱਲ ਤੁਰਦੀ ਹੈ ਤੇ ਗੁਰਬਾਣੀ ਯਾਦ ਕਰਵਾਉਂਦੀ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਸੱਚ ਦਾ ਕਿਲ੍ਹਾ, ਇਹ ਸੱਚ ਦਾ ਕਿਲ੍ਹਾ ਜਿਸ ਦੀ ਨੀਂਹ ਬੜੀ ਪੁਖਤਾ ਹੈ, ਜਿਸ ਦੀ ਨੀਂਹ ਬੜੀ ਡੂੰਘੀ ਹੈ, ਜਿਸ ਦੀ ਨੀਂਹ ਬੜੀ ਮਜ਼ਬੂਤ ਹੈ। ਤੇ ਇਹ ਝੂਠ ਦੇ ਕਿਲਿਆਂ ਵਾਲੇ, ਇਹ ਝੂਠ ਦੀਆਂ ਦੁਕਾਨਾਂ ਵਾਲੇ, ਇਹ ਝੂਠ ਦੇ ਰਾਜ ਭਾਗ ਵਾਲੇ ਦਿੱਲੀ ਦੇ ਲਾਲ ਕਿਲੇ ਜਾਂ ਦਿੱਲੀ ਤਖਤ ਤੇ ਬੈਠ ਕੇ ਸੋਚਦੇ ਨੇ ਕਿ ਇਹਨਾਂ ਦੀ ਰਾਜ ਸ਼ਕਤੀ ਇਸ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਵਾਜ਼ ਨੂੰ ਦਬਾ ਦੇਗੀ। 3 ਪਾਤਸ਼ਾਹੀਆਂ ਨੇ ਇਹ ਭਰਮ ਪਾਲਿਆ ਤੇ ਇਤਿਹਾਸ ਦੇ ਘੱਟੇ ਵਿੱਚ ਗਵਾਚ ਗਈਆਂ। ਅੱਜ ਚੌਥੇ ਇਸ ਸਾਮਰਾਜ ਨੇ, ਔਰ ਇਸ ਗੱਲ ਦਾ ਧਿਆਨ ਰਹੇ, ਮੇਰੇ ਤੋਂ ਪਹਿਲਾਂ ਬੜੇ ਸੂਝਵਾਨ ਬੁਲਾਰਿਆਂ ਨੇ, ਵੀਰਾਂ ਨੇ ਸੰਗਤਾਂ ਨੂੰ ਐਡਰੈਸ ਕੀਤੇ। ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਗੱਲ ਕਹਿਣ ਦਾ, ਪਰ ਇਸ ਗੱਲ ਦਾ ਜ਼ਰੂਰ ਧਿਆਨ ਰਹੇ ਕਿ ਜਦੋਂ ਅਸੀਂ ਇਤਿਹਾਸ ਦੇ ਮੋੜ ਦੀ ਗੱਲ ਕਰਦੇ, ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਜੇ ਨੇ, ਬਹੁਤ ਸਾਰੇ ਸ਼ਾਇਦ ਨੇ ਕਿ ਜੇ ਇਵੇਂ ਹੋ ਜਾਂਦਾ, ਪਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜਦੋਂ ਅਸੀਂ 1846 ਦੀ ਪਹਿਲੀ ਉਸ ਜੰਗ ਦਾ ਜ਼ਿਕਰ ਕਰਦੇ, ਭਾਵੇਂ ਜਿਸ ਨੂੰ ਅੱਜ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਪਰ ਜੇ ਤੁਸੀਂ ਉਸ ਦਾ ਮੂਲ ਨਾਂ ਦੇਖੋਗੇ ਤੇ ਉਹ ਜੰਗ ਹਿੰਦ ਪੰਜਾਬ ਹੈ। ਉਸ ਦਾ ਨਾਂ ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਰੱਖਿਆ। ਔਰ ਜੇ ਅਸੀਂ ਉਸ ਜੰਗਨਾਮੇ ਦੇ ਵੇਰਵੇ ਦੇਖਦੇ ਹਾਂ, 2 ਥਾਂ ਤੇ ਬੜੀ ਸਪਸ਼ਟਤਾ ਦੇ ਨਾਲ ਇਸ ਦਾ ਜ਼ਿਕਰ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹੁਣ ਜ਼ਾਹਰ ਹੈ ਪਹਿਲੀ ਜੇ ਤੁਕ ਵੱਲ ਧਿਆਨ ਜਾਏ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ।
ਇੱਕ ਕਾਮਨ ਬੰਦਾ ਸੋਚੇਗਾ ਕਿ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਬਾਕੀ ਸਾਰਾ ਦੇਸ਼ ਲਾਲ ਕਰ ਲਿਆ ਹੈ, ਰੈੱਡ ਮੈਪ ਹੈ, ਪੰਜਾਬ ਦੀ ਅਖੀਰਲੀ ਪਾਤਸ਼ਾਹੀ ਨੂੰ ਉਹ ਹੜੱਪਣਾ ਚਾਹੁੰਦੇ ਨੇ, ਤੇ ਇਹ ਜੰਗ ਹਿੰਦ ਪੰਜਾਬ ਕਿਵੇਂ ਹੋਇਆ? ਤੇ ਫਿਰ ਸ਼ਾਹ ਮੁਹੰਮਦ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ ਜਦੋਂ ਇੱਕ ਹੋਰ ਬੰਦ ਦੇ ਵਿੱਚੋਂ ਕਹਿੰਦੇ ਕਿ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ, ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ ਹਿੰਦੁਸਤਾਨੀ, ਪੂਰਬੀ ਦੱਖਣੀ ਜੀ, ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਹੁਣ ਜ਼ਾਹਰ ਹੈ ਕਿ 1846 ਦੇ ਵਿੱਚ ਇਹੀ ਹਿੰਦੁਸਤਾਨੀ, ਇਹੀ ਪੂਰਬੀ, ਇਹੀ ਦੱਖਣੀ ਪੰਜਾਬ ਦੇ ਉੱਤੇ ਹਮਲਾਵਰ ਸਨ, ਤੇ ਸਿੰਘ ਸਿਪਾਹੀ ਨੇ ਸੱਚਮੁੱਚ ਜੇ ਸ਼ਾਹ ਮੁਹੰਮਦ ਨੇ ਵੰਗਾਰ ਪਾਈ ਸੀ ਕਿ ਸਿੰਘ ਸਿਪਾਹੀ ਦੀ ਕੀਰਤ ਰਹਿਣੀ ਚਾਹੀਦੀ ਹੈ, ਉਸ ਦੀ ਵਡਿਆਈ ਕਾਇਮ ਰਹਿਣੀ ਚਾਹੀਦੀ ਹੈ, ਤੇ 1846 ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਹੋਏ, ਉਹ ਖਾਲਸੇ ਦੀਆਂ ਫੌਜਾਂ ਹੋਣ, ਉਹਨਾਂ ਨੇ ਦੱਸ ਦਿੱਤਾ ਕਿ ਕਬਹੂ ਨਾ ਛਾੜੇ ਖੇਤ ਦਾ ਮਤਲਬ ਕੀ ਹੈ। ਜਦੋਂ ਅਸੀਂ 34 ਵਰੇ ਪਹਿਲਾਂ ਵੱਲ ਧਿਆਨ ਦਿੰਨੇ, ਦੁਸ਼ਮਣ ਨੇ ਬਿਲਕੁਲ ਗਿਣ ਮਿੱਥ ਕੇ ਇਸ ਦਿਨ ਨੂੰ ਚੁਣਿਆ। ਸਿੱਖ ਕੌਮ ਦੇ ਅੰਦਰ ਸ਼ਹੀਦੀ ਦਾ ਸਫ਼ਰ ਸ਼ਹੀਦਾਂ ਦੇ ਸਰਤਾਜ ਦੀ ਸ਼ਹਾਦਤ ਦੇ ਨਾਲ ਸ਼ੁਰੂ ਹੁੰਦਾ ਔਰ ਉਸ ਦਿਨ ਨੂੰ ਚੁਣਨਾ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ। ਤੇ ਇਧਰ ਜੇ ਅਸੀਂ ਕੀਰਤ ਸਿੰਘ ਸਿਪਾਹੀ ਦੀ ਗੱਲ ਕਰੀਏ, ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ 20ਵੀਂ ਸਦੀ 'ਚ ਦੁਹਰਾਉਣ ਦੀ ਗੱਲ ਕਰੀਏ, ਤੇ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ 2-3 ਦਰਜਨ ਸਾਥੀ ਸਿੰਘ, ਜਿਨ੍ਹਾਂ ਨੇ ਉਹ ਕਰ ਵਿਖਾਇਆ ਕਿ ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੋਇਆ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਜ਼ਾਹਰ ਹੈ ਉਹਨਾਂ ਦੀ ਬਹਾਦਰੀ, ਖਾਲਸੇ ਦੀ ਬਹਾਦਰੀ ਦੀ ਤਾਕ ਹੈ, ਕਿਵੇਂ ਉਹ ਜੂਝੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ। ਤੇ ਉਹਨਾਂ ਨੇ ਉਹ ਇਤਿਹਾਸ ਦੇ ਮੋੜ ਨੂੰ 47 ਦਾ ਜ਼ਿਕਰ ਹੋਇਆ। ਮੈਂ ਸਮਝਦਾ ਕਿ ਹਰ ਕੋਈ ਆਪਣੇ ਢੰਗ ਨਾਲ ਦੇਖਣ ਦੀ ਕੋਸ਼ਿਸ਼ ਕਰਦੇ, ਪਰ ਜੇ 20ਵੀਂ ਸਦੀ ਦੇ ਇਤਿਹਾਸ ਨੂੰ ਅੰਗਰੇਜ਼ੀ ਰਾਜ ਔਰ ਹਿੰਦੂ ਰਾਜ ਦੀ ਟ੍ਰਾਂਸਫਰ ਤੱਕ ਦੇਖਣਾ ਤੇ ਸਭ ਤੋਂ ਵੱਡੀ ਟੈਸਟੀਮਨੀ ਕੋਈ ਸਿੰਗਲ ਟੈਸਟੀਮਨੀ ਹੈ ਤੇ ਉਹ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਕਰਤਾ। ਸਾਚੀ ਸਾਖੀ 'ਚ ਉਹਨਾਂ ਨੇ 6 ਮੌਕੇ ਦਿੱਤੇ ਨੇ ਵਿਦ ਫੈਕਟਸ ਕਿ ਕਿਵੇਂ ਸਾਡੀ ਜਾਲ ਅਕਾਲੀ ਲੀਡਰਸ਼ਿਪ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਦ ਦਿਆਨਤ ਸੀ ਕੋਈ ਜਾਂ ਅਕਲ ਦਾ ਅੰਨਾ ਸੀ, ਐਂਡ ਰਿਜ਼ਲਟ ਇੱਕੋ ਹੀ ਹੈ। ਔਰ ਐਂਡ ਰਿਜ਼ਲਟ ਇਹ ਸੀ ਕਿ ਅਸੀਂ ਉਹਨਾਂ ਦੀ ਕੈਦ ਵਿੱਚ ਪਏ ਜਿਨ੍ਹਾਂ ਨੇ ਜੂਨ ਦੇ ਪਹਿਲੇ ਹਫ਼ਤੇ ਹੀ 5 ਸਦੀਆਂ ਦਾ ਵੈਰ ਨਹੀਂ ਕਮਾਇਆ। ਉਹਨਾਂ ਨੇ 10 ਅਕਤੂਬਰ 1947 ਨੂੰ ਹੀ ਪਹਿਲਾ ਸਰਕੂਲਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਉਹ ਕੱਢਿਆ। 16-17 ਸਾਲ ਦੀ ਨੌਕਰੀ ਵਾਲੇ ਸਰਦਾਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ICS ਆਫੀਸਰ ਸਨ, ਉਹਨਾਂ ਨੇ ਇਤਰਾਜ਼ ਕੀਤਾ। ਮੁੜ ਕੇ ਨਤੀਜਾ ਕੀ ਹੋਇਆ? ਉਹਨਾਂ ਦੇ ਸ਼ਬਦਾਂ 'ਚ ਹੀ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਪਾਈ ਸਿਖੜੇ ਕਾ। ਉਹ ਤਿਕੜੀ ਨਹਿਰੂ, ਪਟੇਲ, ਚੰਦੂ ਲਾਲ ਤ੍ਰਿਵੇਦੀ ਦੀ ਸੀ। ਅੱਜ ਉਹ ਤਿਕੜੀ ਨਰਿੰਦਰ ਮੋਦੀ, ਅਰੁਣ ਜੇਤਲੀ, ਰਾਜਨਾਥ ਜਾਂ ਇਹ ਸ਼ੋ ਬॉय ਪਟਿਆਲੇ ਵਾਲੇ ਆਲੇ ਦੀ ਗੱਦਾਰ ਔਲਾਦ ਅਮਰਿੰਦਰ ਹੋਏ। ਇਹ ਸਿਰਫ ਪਾਤਰ ਬਦਲੇ ਨੇ, ਨਾਂ ਬਦਲੇ ਨੇ। ਇਹ ਲਗਾਤਾਰਤਾ ਦੇ ਨਾਲ ਉਹ ਦੁਹਰਾਏ ਔਰ ਇਸ ਗੱਲ ਵੱਲ ਹੁਣ ਧਿਆਨ ਦੇਣ ਦੀ ਲੋੜ ਹੈ ਜਿਸ ਗੱਲ ਦੇ ਉੱਤੇ ਫੋਕਸ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਯਾਦ ਕਰਵਾਉਂਦੇ ਨੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਬਾਟਮ ਲਾਈਨ ਹੈ ਕਿ ਉਹ ਕਿਹੜਾ ਉਦਮ ਕੀਤਾ ਜਾਏ, ਕਿਹੜਾ ਯਤਨ ਕੀਤਾ ਜਾਏ, ਕਿਹੜੀ ਸਟ੍ਰੈਟਜੀ ਹੋਏ, ਕਿਹੜੀ ਵਿਉਂਤਬੰਦੀ ਹੋਏ ਜਿਸ ਦੇ ਨਾਲ ਰਾਜ ਸ਼ਕਤੀ ਹਾਸਲ ਹੋਏ। ਔਰ ਮਾਸਟਰ ਤਾਰਾ ਸਿੰਘ ਦੀ ਆਪਣੀ ਆਟੋਬਾਇਓਗ੍ਰਾਫੀ
ਡਿਜੀਟਲ ਪੰਜਾਬ ਦੀ ਲਾਇਬ੍ਰੇਰੀ ਤੇ ਜਾ ਕੇ ਦੇਖੀ ਜਾ ਸਕਦੀ ਹੈ, ਜਿਹਦੇ 'ਚ ਉਹਨੇ ਖੁਦ ਐਕਸੈਪਟ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਇਜ਼ਰਾਈਲ ਬਣਿਆ ਉਦੋਂ ਇਸ ਗੱਲ ਦੀ ਸਮਝ ਆਈ ਕਿ ਇਲਾਕਾ ਪਹਿਲਾਂ ਮੰਗਿਆ ਜਾ ਸਕਦਾ ਹੈ, ਲੋਕ ਬਾਅਦ 'ਚ ਆ ਕੇ ਵੀ ਉੱਥੇ ਮੂਵ ਕਰ ਸਕਦੇ ਨੇ। ਸੋ ਉਸ ਦੌਰ ਬਾਰੇ 47 ਦੇ दौर बारे तो ये उर्दू का शेर में अक्सर दोहराने कि वो वक्त भी देखा तारीख की घड़ियों ने जब लम्हों ने खता की सदियों ने सजा पाई। और 37 साल बाद सानू इन्हां चंदू गंगू बाई तार दे पहाड़ी राजे लखू जस्सू दी औलाद ने किस कदर इन्हां 34 वरियां दे विच पहला हफ्ता जून का डिक्लेरेशन सी वॉर दी, टोटल वॉर, टोटल डिस्ट्रक्शन, कली फिजिकल नहीं। जे असी सिख रेफरेंस लाइब्रेरी की गल करते हैं, अज भी 34 साल बीतन बाद भी जॉर्ज फर्नांडिस एज ए डिफेंस मिनिस्टर मनदा पार्लीमेंट दे विच कि साडी फौज दे कोल है जो असी लुट के लियाए हैं, तरले कर ले मते पास करन तक ही रहा सब कुछ अकालियां दा। अज भी वो साडा खजाना उन्हां दे कोल है। और किस कदर मिस इनफॉर्मेशन कैंपेन अज पंजाब च स्कूल टैक्सट बुक्स का मुद्दा सामने आया है। 11वीं 12वीं के स्टूडेंट्स नूं की पढ़ाया जा रहा है। 2 दिन पहले जिहड़ी कमेटी बनाई गई उन्होंने कहा जी ये विदड्रॉ कर लो। अज हो साडे नाल की रहा, मेघालय शिलोंग, अंग्रेज़ां ने अपने जमाने च बहुत सारे हिल स्टेशन डिवेलप किए, शिमला, डलहौजी, धर्मशाला, एबटाबाद, मरी, नैनीताल ते शिलोंग। ये वो पीरियड सी कि 20वीं सदी की बिगिनिंग माझे चो गरीब सिख, दलित सिख, क्योंकि उदों अजे फ्लश सिस्टम नहीं सन, कोई नवी टैक्नोलॉजी नहीं सी, उन्होंने जाके उत्थे आबाद किया गया। 150 साल तो ज़्यादा समय तो उत्थे रह रहे ने। तुसी पिछले हफ्ते दियां खबरां च देखिया होएगा कि किवें उन्हां दे उत्ते लगातारता दे नाल हमले होए, किवें अज नॉर्थ ईस्ट दियां 7 चों 6 स्टेटां दे विच बीजेपी दी हुकूमत है। भारत दियां 25 स्टेटां चों 21 स्टेटां च बीजेपी दी हुकूमत है। और उन्होंने ये मिथ्या होए, किसी नूं कोई भुलेखा नहीं होना चाहिए। कांग्रेस ने तो सैकुलरिज्म का लबादा पाया होया सी, बुरका पाया होया सी, लेकिन इन्हां दा निशाना तो हिंदू हिंदी हिंदुस्तान दे थल्ले पहले दिन तो बिल्कुल क्लीयर है, कोई भुलेखा नहीं होना चाहिए। वो ताल कटोरा स्टेडियम च RSS का समागम होए आ पिछले दिनों एक पासे उस किस्म की जलालत की गल है। किन्हां दी गल करिए जदों बादल कोड़मे की गल हुंदी है, संत जरनैल सिंह खालसा पिंडरां वालियां दे ये शब्द ने कि इस दी पतलून लुआ के देखो, इस दे थल्ले खाकी निक्कर पाई हुई है। अज किस कदर असी जलालत नूं एक्सैप्ट कर रहे हैं उस खिते दे विच। औरंगजेब वालों जजिया लाउण दी गल अज भी साडे ढाडी कविशर विचारक सुणाउंदे ने। साडे लंगर दे उत्ते जजिया लाउणा, GST जजिया सीधे तौर दे उत्ते जिस गुरु रामदास जी दे लंगर च रोजाना 1 लाख लोग बिना जात रंग नस्ल धर्म जेंडर दे वितकरे दे प्रशादा छकदे ने। और भारत भर दे गुरुद्वारे, और मेरे मन च ख्याल आया मैं क्या NDTV का बड़ा अच्छा एंकर रवीश कुमार जिहड़ा इन्हां नूं अक्सर एक्सपोज करदे, उन्हें एक बार बंगला साहब दे लंगर ते एक पूरी स्टोरी की तो उन्हें कहा कि ये बीजेपी बेशक भारत नूं भुखा मारना चाहता है, मार देणगियां इन्हां दियां नीतियां, पर सिख इन्हां नूं भुखे नहीं मरण देणगे। जे लोकतंत्र देखना है, जे देखना है फ्यूचर की है तो सिखां दे गुरुद्वारियां च देखो। और मैं उस तो बाद कहा मैं कि जी ये इन्हां ने लंगर दे उत्ते जजिया ला दिता है कि जी असी मारना ही मारना है भुखे, इन्हां नूं किवें ये खवा लैणगे। ते जिस कदर जलालत जे हुण उन्होंने 332 करोड़ रखे सर्व भोज योजना, और किवें
ਉਹ ਹਰਸਿਮਰਤ ਬਾਦਲ ਹੋਏ, ਸੁਖਬੀਰ ਹੋਏ, ਪ੍ਰਕਾਸ਼ ਹੋਏ, ਅੱਡੀਆਂ ਚੁੱਕ ਕੇ ਥੈਂਕ ਯੂ ਕਰ ਰਹੇ ਨੇ। ਡੈਲੀਗੇਸ਼ਨ ਲੈ ਕੇ ਗਏ ਜੀ, ਤੁਸੀਂ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਰਵ ਭੋਜ ਯੋਜਨਾ ਦੇ ਥੱਲੇ ਸਾਨੂੰ ਇਹ ਰਾਹਤ ਦੇ ਦਿੱਤੀ ਹੈ। ਕਿੱਥੇ ਕਦੇ ਅਕਬਰ ਜੇ ਜਗੀਰ ਦੇਣਾ ਚਾਹੁੰਦਾ ਹੈ ਕਿ ਲੰਗਰ ਚੱਲੇ, ਗੁਰੂ ਅਮਰਦਾਸ ਜੀ ਨੇ ਫਰਮਾਇਆ ਨਹੀਂ, ਇਹ ਆਮ ਸਿੱਖ ਸੰਗਤ ਦੀ ਕਿਰਤ ਕਮਾਈ ਦੇ ਨਾਲ ਹੀ ਲੰਗਰ ਚੱਲਦੇ ਨੇ। ਇਹ ਇੱਕ ਪਾਸੇ ਦੀ ਉਸ ਵਿਕਾਊ ਮਾਲ ਲੀਡਰਸ਼ਿਪ ਦਾ ਹਾਲ ਹੈ, ਪਰ 5 ਮਿਲੀਅਨ ਸਿੱਖ ਡਾਇਸਪੋਰਾ। ਜਦੋਂ ਅਸੀਂ ਆਪਣੀ ਤਾਕਤ ਦੀ ਗੱਲ ਕਰਦੇ ਹਾਂ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਨ੍ਹਾਂ ਹਿੰਦੂ ਤਵੀਆਂ ਨਾਲ ਅੱਜ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਚਲਾਕ ਨੇ। ਪਰ ਅੱਜ ਸਿੱਖ ਡਾਇਸਪੋਰਾ 5 ਮਿਲੀਅਨ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ, ਜਿਨ੍ਹਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ ਹੋਈ। ਔਰ ਇੱਕ ਗੱਲ ਦਾ ਜ਼ਰੂਰ ਧਿਆਨ ਰਹੇ, ਸੰਤ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਸਾਨੂੰ ਹਮੇਸ਼ਾ ਹੌਂਟ ਕਰਨੇ ਚਾਹੀਦੇ ਨੇ, ਜਿਹਦੇ 'ਚ ਉਹਨਾਂ ਨੇ ਫਰਮਾਇਆ, ਜੇ ਅਣਖ ਨਾਲ ਜਿਉਣੇ ਤਾਂ ਲੜਨਾ ਪਵੇਗਾ। ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ, ਸਾਰੇ ਹੀ ਤਰੀਕੇ ਚੰਗੇ ਨੇ। ਰੈਫਰੈਂਡਮ 2026 ਫਾਰ ਜਸਟਿਸ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ ਕਿ ਜੀ ਜਿਹੜੇ ਖਾਲਿਸਤਾਨ ਸ਼ਬਦ ਤੋਂ ਡਰਨ ਲੱਗ ਗਏ ਸਨ, ਜਾਂ ਨਵੀਂ ਜਨਰੇਸ਼ਨ ਨੂੰ ਜਿਨ੍ਹਾਂ ਦੀਆਂ ਜੀਓਗ੍ਰਾਫੀਕਲ ਰੂਟਸ ਨਹੀਂ ਨੇ, ਸਮਝ ਨਹੀਂ ਸੀ ਆਉਂਦਾ, ਇੱਕ ਜ਼ਬਰਦਸਤ ਅਵੇਅਰਨੈਸ ਕੈਂਪੇਨ ਹੈ ਜਿਹਨੇ ਦੱਸ ਦਿੱਤੇ ਕਿ ਜਦੋਂ ਅਸੀਂ ਖਾਲਿਸਤਾਨ ਮੰਗਦੇ ਹਾਂ, ਜਦੋਂ ਅਸੀਂ ਇੰਡੀਅਨ ਆਕੂਪੇਸ਼ਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਤਾਂ ਅਸੀਂ ਇੰਟਰਨੈਸ਼ਨਲ ਲਾਅ, UN ਚਾਰਟਰ ਆਫ ਹਿਊਮਨ ਰਾਈਟਸ, ਇੰਟਰਨੈਸ਼ਨਲ ਕੋਵੈਨੈਂਟਸ, ਉਹਨਾਂ ਦੇ ਮੁਤਾਬਕ ਹੀ ਇਹ ਸਾਡੀ ਸਟਰਗਲ ਹੈ। ਇਸੇ ਤਰ੍ਹਾਂ ਜਿਹੜਾ ਜਿੱਥੇ ਜੋ ਵੀ ਕੰਮ ਕਰ ਰਿਹਾ, ਮੈਂ ਅਕਸਰ ਇਹ ਦੁਹਰਾਉਂਦਾ ਕਿ ਸਾਡੇ ਸਾਹਮਣੇ ਆਨੰਦਪੁਰ ਸਾਹਿਬ ਦਾ ਮਾਡਲ ਹੋਏ, ਭਾਈ ਨੰਦ ਲਾਲ ਜੀ ਕਲਮ ਚੁੱਕੀ ਹੈ ਉਹਨਾਂ ਨੇ, ਉਹ ਵੀ ਆਪਣੇ ਪਿਆਰੇ ਪ੍ਰੀਤਮ ਨੂੰ ਰਿਝਾ ਰਹੇ ਨੇ। ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ 10ਵੇਂ ਪਾਤਸ਼ਾਹ ਤੋਂ ਮਲਮ ਦੀ ਉਸ ਗਿਫਟ ਨੂੰ ਲੈਂਦੇ ਨੇ। ਦੁਸ਼ਮਣ ਤੇ ਸੱਜਣ ਹਰ ਇੱਕ ਦੀ ਸੇਵਾ ਵਿੱਚ ਜੁਟੇ ਹੋਏ ਨੇ। ਪਰ ਭਾਈ ਬਚਿੱਤਰ ਸਿੰਘ ਉਸ ਨਾਗਣੀ ਬਰਛੇ ਦੇ ਨਾਲ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਸਾਰੇ ਹੀ ਪਿਆਰੇ ਨੂੰ ਰਿਝਾਣ ਦੀ ਗੱਲ ਹੈ, ਪਰ ਅੱਜ ਸਾਡੇ ਸਾਹਮਣੇ ਇੱਕੋ ਇੱਕ ਨਿਸ਼ਾਨਾ ਔਰ ਇੱਕੋ ਇੱਕ ਸਾਡੇ ਸਾਹਮਣੇ ਬੀ ਔਰ ਨਾਟ ਟੂ ਬੀ ਜਿਹਨੂੰ ਕਹਿੰਦੇ ਨੇ ਕਿ ਅਸੀਂ ਸਰਵਾਈਵ ਕਰਨਾ ਭਾਰਤ ਦੇ ਖਿੱਤੇ 'ਚ ਕਿ ਨਹੀਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ। 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ ਦਾ ਉਹਨਾਂ ਨੇ ਗੋਡਿਆਂ ਪਰਨੇ ਕਰ ਲਏ। 30 ਮਿਲੀਅਨ ਈਸਾਈ ਗੋਡਿਆਂ ਪਰਨੇ ਨੇ। ਦਲਿਤ ਖਲੋਤਾ ਉਹ ਚੈਲੰਜ ਕਰ ਰਹੇ ਨੇ, ਲੇਕਿਨ ਕਸ਼ਮੀਰੀ ਮੁਸਲਮਾਨ ਲੜ ਰਹੇ। 7 ਲੱਖ ਫੌਜ ਕਸ਼ਮੀਰ ਦੇ ਵਿੱਚ ਹੈ। ਉਹਨਾਂ ਦੇ ਛੋਟੇ ਛੋਟੇ ਬੱਚੇ ਬੱਚੀਆਂ ਸਕੂਲ ਗੋਇੰਗ, ਆਜ਼ਾਦੀ ਆਜ਼ਾਦੀ। ਉਹ ਟੈਂਕਾਂ ਨੂੰ ਭਾਵੇਂ ਵੱਟੇ ਮਾਰਦੇ ਨੇ, ਵੱਟਾ ਕੋਈ ਨੁਕਸਾਨ ਨਹੀਂ ਕਰਦੇ, ਪਰ ਇਹ ਸਪਿਰਿਟ ਹੈ। ਇਸ ਗੱਲ ਦਾ ਧਿਆਨ ਰਹੇ, ਗੁਲਾਮ ਉਹ ਬਣਦੇ ਜੋ ਗੁਲਾਮ ਰਹਿਣਾ ਚਾਹੁੰਦੇ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਅੱਜ ਹਰ ਸਿੱਖ ਬੱਚੇ ਬੱਚੀ ਦੇ ਅੰਦਰ, ਹਰ ਸਿੰਘ ਸਿੰਘਣੀ ਦੇ ਅੰਦਰ ਇਹ ਸਪਿਰਿਟ ਹੋਣੀ ਚਾਹੀਦੀ ਹੈ। ਬਾਰ-ਬਾਰ ਆਪਣੇ ਆਪ ਨੂੰ ਦੁਹਰਾ, ਰਾਜ ਕਰੇਗਾ ਖਾਲਸਾ ਪੜ੍ਹਨਾ ਕੋਈ ਰਿਚੁਅਲ ਨਹੀਂ ਸੀ। ਜਿਸ ਸੋਵਰਨਿਟੀ ਦੀ ਗੱਲ ਦੇ ਥੱਲੇ ਅਸੀਂ ਇਹ ਰੈਲੀ ਕਰ ਰਹੇ ਹਾਂ, ਸੋਵਰਨਿਟੀ ਪ੍ਰਭੂ ਸੱਤਾ ਨੂੰ ਕਹਿੰਦੇ ਨੇ, ਆਮ ਜ਼ਬਾਨ 'ਚ ਬਾਦਸ਼ਾਹਤ ਨੂੰ ਕਹਿੰਦੇ ਨੇ। ਅੱਜ ਦੇ ਇੰਟਰਨੈਸ਼ਨਲ ਲਾਅ 'ਚ ਆਪਣੀ ਕਿਸਮਤ ਆਪ ਘੜਨ ਦੇ ਹੱਕ ਨੂੰ ਕਹਿੰਦੇ ਨੇ। ਤੇ ਜਿੱਦਣ ਤੁਸੀਂ ਇਹ ਕਿਸੇ ਦੇ ਹਵਾਲੇ ਕਰ ਦਿੰਦੇ ਹੋ, 47 ਦੇ ਦੌਰ 'ਚ ਸਾਡੀ ਅਹਿਮਕ ਲੀਡਰਸ਼ਿਪ ਨੇ ਕੀਤਾ। ਅੱਜ ਪੰਜਾਬ ਦੇ ਅੰਦਰ ਉਹ ਬਾਦਲ ਕੇ ਹੋਣ, ਉਹ ਦਿੱਲੀ ਉਹਨਾਂ ਦੇ ਅੱਗੋਂ ਫੀਲੇ ਹੋਣ, ਉਹਨਾਂ ਦੇ ਅੱਗੋਂ ਫੀਲੇ ਹੋਣ, ਇਹ ਤਬਕਾ ਨਾਲ ਰਹਿਣਾ। ਇਹਨਾਂ ਨੂੰ ਤੁਸੀਂ ਪ੍ਰਿਥੀ ਚੰਦੀਏ, ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਸ ਕੈਟਾਗਰੀ 'ਚ ਰੱਖ ਲਓ ਤੇ ਸਾਡਾ ਧਿਆਨ ਉਸ ਸੰਤ ਸਿਪਾਹੀ ਖਾਲਸੇ ਵੱਲ ਜਾਏ ਜਿਨੇ ਗੁਲਾਮੀ ਨੂੰ ਨਹੀਂ ਕਬੂਲਿਆ ਹੋਇਆ। ਤੁਸੀਂ ਬਹੁਤ ਚੰਗਾ ਉਦਮ ਕੀਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਕੌਮਾਂ ਭੁੱਲਦੀਆਂ ਨੇ ਆਪਣੇ ਸ਼ਹੀਦਾਂ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਹੌਲੀ 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 ਇਹੀ ਦੁਸ਼ਮਣ ਚਾਹੁੰਦੇ। ਜਦੋਂ ਦੁਸ਼ਮਣ ਭੁੱਲ ਜਾਓ ਦੀ ਗੱਲ ਕਰਦੇ, ਅਕਸਰ ਮੈਂ ਮਿਲਾਨ ਕੁੰਦਰਾ
ਜਿਹੜਾ ਬਹੁਤ ਵੱਡਾ ਫ੍ਰੀਲੈਂਸ ਐਂਥਰੋਪੋਲੋਜਿਸਟ ਵੀ ਉਹਨੂੰ ਕਹਿੰਦੇ ਨੇ, ਰਿਬੈਲ ਵੀ ਕਹਿੰਦੇ ਨੇ, ਉਸਨੇ ਇੱਕ ਥਾਂ ਦੇ ਉੱਤੇ ਕਿ the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. The history is about memory against forgetting. कि पहला स्टेप ਕਿਸੇ ਵੀ ਲੋਕਾਂ ਨੂੰ, ਕਿਸੇ ਵੀ ਸਮਾਜ ਨੂੰ ਲਿਕੁਇਡੇਟ ਕਰਨ ਦਾ ਕਿ ਉਹਨਾਂ ਦੀਆਂ ਕਿਤਾਬਾਂ ਤਬਾਹ ਕਰ ਦਿਓ, ਇਤਿਹਾਸ ਤਬਾਹ ਕਰ ਦਿਓ, ਉਹਨਾਂ ਦੀ ਤਹਿਜ਼ੀਬ ਕਲਚਰ ਤਬਾਹ ਕਰ ਦਿਓ, ਫਿਰ ਨਵੀਆਂ ਕਿਤਾਬਾਂ ਲਿਖਾਓ, ਨਵੀਂ ਤਹਿਜ਼ੀਬ ਸਿਰਜੋ। ਸਮਾਂ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਕੀ ਬਣ ਗਏ ਨੇ। ਅਸਲੀ ਲੜਾਈ ਮੈਮਰੀ ਅਗੇਂਸਟ ਫਾਰਗੇਟਿੰਗ ਦੀ ਹੈ। ਔਰ ਐਗਜ਼ੈਕਟਲੀ ਸਾਡਾ ਦੁਸ਼ਮਣ ਜਦੋਂ ਨਵੇਂ ਸਿਲੇਬਸ ਲਿਖਦਾ ਹੈ, ਜਦੋਂ ਉੱਥੇ ਨਵੀਂ ਤਹਿਜ਼ੀਬ ਆ ਲਚਰਪੁਣੇ ਦੀ ਜੋ ਘੜੀ ਗਈ ਹੈ, ਜਿਹੜੇ ਸਾਡੇ ਵਿਰਸੇ ਨੂੰ ਭੁਲਾਉਣ ਦੀ ਲਾਈਨ ਹੈ, ਡਰੱਗ ਕਲਚਰ ਖੜਾ ਕੀਤਾ ਗਿਆ। ਸੋ ਉਹਨਾਂ ਨੇ ਤਾਂ ਚਾਣਕਿਆ ਨੀਤੀ ਦੇ ਸਾਰੇ ਹਥਿਆਰ ਛੋਪੇ ਹੋਏ ਨੇ। ਇਹ ਬਾਹਰ ਬੈਠੇ ਸਿੱਖਾਂ ਦੇ ਜ਼ਿੰਮੇ ਹੈ ਕਿ ਜਿੱਥੇ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ, ਉੱਥੇ ਆਪਣੇ ਫਰਜ਼ ਨੂੰ ਵੀ ਪਛਾਣਨਾ ਹੈ। ਸਿਰਫ ਵਿਸ਼ਫੁਲ ਥਿੰਕਿੰਗ ਕਿਤੇ ਲੈ ਕੇ ਨਹੀਂ ਜਾਂਦੀ। ਅਲਟੀਮੇਟਲੀ ਸਾਨੂੰ ਰਾਜ ਲੈਣ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਇੰਡੀਅਨ ਆਰਮੀ ਜੈਕਬੂਟ ਥੱਲੇ ਉਹਨੂੰ ਲਿਬਰੇਟ ਕਰਵਾਉਣ ਦੇ ਲਈ ਸਾਰੇ ਹੀਲੇ ਕਰਨੇ ਪੈਣਗੇ। ਉਹ ਸ਼ਾਂਤਮਈ ਵੀ ਹੈ, ਉਹ ਬਾਈ ਵਟਐਵਰ ਮੀਨਸ, ਜਿਹਨੂੰ ਕਦੇ ਮੈਲਕਮ ਐਕਸ ਨੇ ਕਿਹਾ ਸੀ। ਔਰ ਸਾਡੇ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸਾਡੇ ਉੱਤੇ ਹਮੇਸ਼ਾ ਦੇ ਲਈ ਲਾਜ਼ਮ ਹੁੰਦਾ ਹੈ। ਚੁੰਕਾਰ ਅਸ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਡਾ ਉਹਨਾਂ ਸਾਰੇ ਯੋਧਿਆਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਸ਼ਮਸ਼ੀਰ ਦਸਤ ਦੇ ਉੱਤੇ ਪਹਿਰਾ ਦਿੱਤਾ। ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਤੇ ਉਹ ਦਰਜਨਾਂ ਹੋਰ ਨੌਜਵਾਨ ਸਿੰਘ ਜਿਹੜੇ ਨੌਜਵਾਨੀ ਚਾਹੇ, ਉਹਨਾਂ ਨੇ ਆਪਣੀ ਵਿਲ ਕਮਜ਼ੋਰ ਨਹੀਂ ਕੀਤੀ। ਅੱਜ ਵੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ, ਬੇਸ਼ੱਕ ਉਹਨਾਂ ਨੂੰ ਟੈਲੀ ਕਾਨਫਰੰਸ ਰਾਹੀਂ ਉਸ ਵਿਜ਼ੂਅਲ ਲਿਆਂਦਾ ਜਾਂਦਾ ਹੈ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਹ ਜੱਜ ਨੂੰ ਸੰਬੋਧਨ ਕਰਦੇ ਨੇ। ਇਹ ਹੈ ਵਿਲ। ਜਦੋਂ ਤੱਕ ਇਸ ਧਰਤੀ ਤੇ ਇੱਕ ਵੀ ਸਿੱਖ ਜਿਉਂਦਾ ਜਿਹੜਾ ਬਾਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਕੌਮ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਸਮਾਂ ਸੀਮੇ। ਔਰ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਬੰਧਕਾਂ ਦਾ ਕਿ ਮੈਨੂੰ ਇਹਨਾਂ ਨੇ ਯਾਦ ਕੀਤਾ ਹੈ, ਮੈਂ ਹਾਜ਼ਰ ਹਾਂ। ਔਰ ਅੱਜ ਦਾ ਸਾਰਾ ਪ੍ਰੋਗਰਾਮ TV 84 ਜਿਹੜਾ ਕਿ ਲਗਭਗ 5.5 ਸਾਲ ਪਹਿਲਾਂ ਅਸੀਂ ਬੜੇ ਹੰਬਲ ਸਟਾਰਟ ਦੇ ਨਾਲ ਕੀਤਾ, ਅੱਜ ਗੁਰੂ ਦੀ ਬਖਸ਼ਿਸ਼ ਨਾਲ ਲੱਖਾਂ ਵਿਊਅਰਸ ਦੁਨੀਆ 'ਚ ਜਿਨ੍ਹਾਂ ਨੇ ਇਸ ਪੈਰੇਡ ਨੂੰ ਵੀ ਬਿਗਨਿੰਗ ਤੋਂ ਹੁਣ ਤੱਕ ਲਾਈਵ ਦੇਖਿਆ। ਇਹ ਸਾਰੇ ਹੀ ਤੁਹਾਡੀਆਂ ਡਿਵਾਈਸਿਸ ਦੇ ਉੱਤੇ roku, ਜਾਦੂ, IP ਬਾਕਸ, ਸਪੈਕਟਰਮ, ਬੈਲ 5 ਔਰ ਫੇਸਬੁੱਕ ਤੇ ਵੀ ਲਾਈਵ ਚੱਲਦੇ। ਔਰ ਅਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹਾਂ ਸਾਡੀਆਂ ਖਬਰਾਂ ਨਹੀਂ ਲੱਗਦੀਆਂ ਜਾਂ ਹਿੰਦੂਤਵੀ ਮੀਡੀਆ ਕੀ ਕਰ ਰਿਹਾ ਹੈ, ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਕੀ ਕੀਤਾ, ਪਰ ਸ਼ਿਕਾਇਤ ਨਾਲ ਗੱਲ ਨਹੀਂ ਬਣਦੀ ਹੈ। ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਕਿ ਅੱਜ ਦੀ ਲੜਾਈ ਦੇ ਵਿੱਚ ਮੀਡੀਆ ਇੱਕ ਬਹੁਤ ਪਾਵਰਫੁਲ ਵੈਪਨ ਹੈ ਤੇ ਜਿਹੜੇ ਵੀ ਵੀਰ, ਮੈਂ ਕੋਈ ਆਪਣੀ ਐਡਵਰਟਾਈਜ਼ਮੈਂਟ ਲਈ ਨਹੀਂ ਆਇਆ, ਜਿਹੜੇ ਪ੍ਰਿੰਟ ਮੀਡੀਆ ਰਾਹੀਂ ਸਰਵ ਕਰਦੇ ਨੇ, ਜਿਹੜੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਸਰਵ ਕਰਦੇ ਨੇ, ਸਭ ਦੀ ਮਦਦ ਕਰੋ। ਅਦਰਵਾਈਜ਼ ਅਟੈਂਪਟ ਕਰਕੇ ਫਿਰ ਘਰੀ ਬਹਿਣ ਵਾਲੀ ਗੱਲ ਹੁੰਦੀ ਹੈ। ਮੈਂ ਕਲੋਜ਼ਿੰਗ ਕਰਾਂ, ਅਕਾਲ ਤਖਤ ਸਾਡਾ ਮਰਕਜ਼ ਹੈ। 4 ਸਦੀਆਂ ਪਹਿਲਾਂ ਉਹੀ ਅਕਾਲ ਤਖਤ ਜਿਸ ਤੇ ਪਹਿਲੀ ਵਾਰ ਪਾਈ ਨੱਥਾ ਤੇ ਅਬਦੁੱਲਾ ਨੇ ਲਾਈ, ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ
ਕੀ ਜਹਾਂਗੀਰ ਦੀ ਉਹੀ ਅਕਾਲ ਤਖਤ ਆਰਮੀ ਦੀਆਂ ਗਨ ਸ਼ਾਟਸ ਥੱਲੇ ਸੀ ਜੂਨ 84 ਚ ਤੇ ਖੰਡਰਾਤ ਬਣਾਏ ਅਕਾਲ ਤਖਤ ਦੀ ਤਾਬੇ ਹੈ। 26 ਜਨਵਰੀ 1986 ਦਾ ਸਰਬੱਤ ਖਾਲਸਾ ਉਹਨਾਂ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ 5 ਮੈਂਬਰੀ ਪੰਥਕ ਕਮੇਟੀ ਤੇ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ। ਅੱਜ ਅਕਾਲ ਤਖਤ ਦਾ ਜਥੇਦਾਰ ਸਰਕਾਰੀ ਹੈ, ਬਾਦਲ ਕਹੇ ਇਹ ਮਤਲਬ ਨਹੀਂ ਹੈ। ਉਹ ਅਕਾਲ ਤਖਤ ਦਾ ਮਰਕਜ਼ ਸਾਨੂੰ ਖਾਲਿਸਤਾਨ ਦੀ ਸਟਰਗਲ ਦੇ ਲਈ ਉਹ ਉਹਨਾਂ ਨੇ ਨਿਸ਼ਾਨਦੇਹੀ ਕੀਤੀ, ਝੰਡਾ ਚੁੱਕਿਆ। ਅਸੀਂ ਉਸ ਝੰਡੇ ਨੂੰ ਬੁਲੰਦ ਰੱਖਣਾ ਹੈ। 5 ਨਾਅਰੇ ਬੁਲੰਦ ਆਵਾਜ਼ ਵਿੱਚ ਅਕਾਲ ਤਖਤ ਦਾ ਧਿਆਨ ਧਰ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਸਾਰੇ ਯੋਧਿਆਂ ਦਾ ਧਿਆਨ ਧਰ ਕੇ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਧਿਆਨ ਧਰ ਕੇ ਤੇ ਅੱਜ ਵੀ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਕੈਦ ਹੁੰਦਿਆਂ ਹੋਇਆਂ ਵੀ ਬੁਲੰਦ ਚੜ੍ਹਦੀ ਕਲਾ 'ਚ ਨੇ, ਉਹਨਾਂ ਦਾ ਧਿਆਨ ਧਰ ਕੇ 5 ਬੁਲੰਦ ਨਾਅਰੇ ਤਾਂ ਕਿ ਭਾਰਤੀ ਹਕੂਮਤ, ਉਹਨਾਂ ਦਾ ਇੱਥੋਂ ਦਾ ਕੌਂਸਲੇਟ ਤੇ ਉਹਨਾਂ ਦੇ ਟੌਂਟ ਬਟੌਂਟ ਦੁਮ ਛੱਲੇ ਜਿਹੜੇ 4 ਚਫੇਰੇ ਜਿਹੜੇ ਨੇ ਉਹ ਟਰੈਂ ਕਰਦੇ ਫਿਰਦੇ ਨੇ, ਉਹਨਾਂ ਨੂੰ ਇਹ ਮੈਸੇਜ ਮਿਲੇ ਕਿ ਖਾਲਸਾ ਵਚਨਬੱਧ ਹੈ, ਦ੍ਰਿੜ ਹੈ ਕੌਮੀ ਨਿਸ਼ਾਨੇ ਦੇ ਲਈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ। ਇੱਕ ਬਹੁਤ ਹੀ ਕੀਮਤੀ ਨੁਕਤਾ ਡਾਕਟਰ ਸਾਹਿਬ ਦੇ ਕੇ ਗਏ ਹਨ, ਜੇ ਅਣਖ ਨਾਲ ਜੀਣਾ ਹੈ ਤੇ ਲੜਨਾ ਪਵੇਗਾ। ਅੱਜ ਆਪਾਂ ਇੱਥੇ ਪੱਛਮੀ ਸਮਾਜ ਦੇ ਵਿੱਚ ਬੈਠੇ ਹੋਏ ਹਾਂ। ਇਹ ਨਗਰ ਕੀਰਤਨ ਸੈਨ ਫਰਾਂਸਿਸਕੋ ਦੀ ਧਰਤੀ ਤੇ ਹੋ ਰਿਹਾ ਹੈ। ਕਈ ਵਾਰੀ ਆਪਾਂ ਬਹੁਤ ਨਫਾ ਨੁਕਸਾਨ ਦੇਖਣ ਲੱਗ ਪੈਂਦੇ ਹਨ, ਪ੍ਰਸ਼ਨ ਕਰਦੇ ਹਨ ਆਪਾਂ ਨੂੰ ਇਹੋ ਜਿਹੇ ਨਗਰ ਕੀਰਤਨ ਰੈਲੀਆਂ ਦੀ ਕੀ ਲੋੜ ਹੈ, ਸੈਨ ਫਰਾਂਸਿਸਕੋ ਵਿੱਚ ਕਰਨ ਦੀ ਕੀ ਲੋੜ ਹੈ। ਸੋ 1-2 ਗੱਲਾਂ ਮੈਂ ਆਪ ਜੀ ਨਾਲ ਉਹਦੇ ਸੰਬੰਧ ਵਿੱਚ ਸਾਂਝੀਆਂ ਕਰਨੀਆਂ ਹਨ। ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਜੈਤੋਂ ਦਾ ਮੋਰਚਾ ਲੱਗਾ, ਅੰਗਰੇਜ਼ਾਂ ਨੇ ਜਿਹੜੇ ਸਿੰਘ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਰੇਲ ਗੱਡੀ 'ਚ ਜੇਲ੍ਹ ਤੋਂ ਬੰਦ ਕਰਕੇ ਹਸਨ ਅਬਦਾਲ ਦੀ ਜੇਲ੍ਹ ਦੇ ਵਿੱਚ ਲੈ ਕੇ ਚੱਲੇ ਸਨ। 50 ਸਾਲ ਦੀਆਂ ਸੰਗਤਾਂ ਨੇ ਕਿਹਾ ਕਿ ਅਸੀਂ ਇਹਨਾਂ ਸਿੰਘਾਂ ਨੂੰ ਲੰਗਰ ਛਕਾਉਣਾ ਹੈ। ਅੰਗਰੇਜ਼ ਮੰਨਿਆ ਨਹੀਂ ਤੇ ਸਿੰਘਾਂ ਨੇ ਰੇਲ ਗੱਡੀ ਤੇ ਮੋਰਚਾ ਲਾਤਾ। ਉਸ ਰੇਲ ਗੱਡੀ ਰੋਕਣ ਨੂੰ 3 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਫਿਰ ਸੰਗਤਾਂ ਨੇ ਉਹਨਾਂ ਨੂੰ ਲੰਗਰ ਛਕਾਇਆ। ਦੱਸੋ ਇਹਦੇ ਵਿੱਚ ਕੋਈ ਨਫੇ ਨੁਕਸਾਨ ਵਾਲੀ ਗੱਲ ਹੈ? ਕਿਸੇ ਨੂੰ ਲੰਗਰ ਛਕਾਉਣ ਲਈ ਆਪਣਿਆਂ ਨੂੰ ਰੇਲ ਗੱਡੀ ਦੇ ਮੋਹਰੇ ਖੜ ਕੇ ਬਹਿ ਕੇ ਸ਼ਾਂਤਮਈ ਸ਼ਹੀਦੀਆਂ ਦੇਣੀਆਂ। ਇਵੇਂ ਹੀ ਕੌਮ ਦੇ ਵਿੱਚ ਜਜ਼ਬਾ ਭਰਿਆ ਜਾਂਦਾ ਲੜਾਈ ਦਾ। ਇਹ ਨਗਰ ਕੀਰਤਨ, ਇਹ ਫਰੀडम ਰੈਲੀ ਵੀ ਉਹਨਾਂ ਲੀਹਾਂ ਤੇ ਚੱਲਦੇ ਹੋਏ ਇੱਕ ਸਾਡਾ ਨਿਮਾਣਾ ਜਿਹਾ ਉਪਰਾਲਾ ਹੈ। ਇਹ ਉਪਰਾਲਾ ਤਾਂ ਹੀ ਸਫਲ ਹੋ ਸਕਦਾ ਹੈ ਜੇ ਆਪ ਸੰਗਤਾਂ ਕੈਲੀਫੋਰਨੀਆ ਦੀਆਂ ਇਵੇਂ ਹੀ ਸਾਨੂੰ ਹਰੇਕ ਸਾਲ ਉਤਸ਼ਾਹ ਦੇ ਨਾਲ ਆਪਣੀ ਅਸੀਸ ਬਖਸ਼ਦੇ ਰਹੋ। ਦੂਜੀ ਗੱਲ, ਇਹ ਸੈਨ ਫਰਾਂਸਿਸਕੋ ਵਿਖੇ ਕਿਉਂ? ਜੇ ਆਪਾਂ ਨੂੰ ਗਦਰੀ ਬਾਬੇ ਚੇਤੇ ਹੋਣ, ਗਦਰੀ ਬਾਬਿਆਂ ਨੇ ਇੱਕ ਆਪਣਾ ਹੈੱਡਕੁਆਰਟਰ ਗੁਰਦੁਆਰਾ ਸਾਹਿਬ ਸਟਾਕਟਨ ਬਣਾਇਆ। ਦੂਜਾ, ਉਹਨਾਂ ਨੇ ਸੈਨ ਫਰਾਂਸਿਸਕੋ ਡਾਊਨਟਾਊਨ ਜੋ ਇੱਥੋਂ ਸਿਰਫ 1.5-2 ਕਿਲੋਮੀਟਰ ਦੀ 1.5-2 ਮੀਲ ਦੀ ਵਿੱਥ ਤੇ ਹੈ, ਉੱਥੇ ਉਹਨਾਂ ਨੇ ਆਪਣਾ ਘਰ ਲਿਆ। ਸੋ ਇਹ ਸੈਨ ਫਰਾਂਸਿਸਕੋ ਤੋਂ ਹੀ ਭਾਰਤ ਦੀ ਆਜ਼ਾਦੀ ਦੀ ਲੜਾਈ ਲੜੀ ਗਈ। ਤਾਂ ਕਰਕੇ ਸੈਨ ਫਰਾਂਸਿਸਕੋ ਜੋ ਇੱਕ ਫਾਈਨੈਂਸ਼ੀਅਲ ਸੈਂਟਰ ਵੀ ਹੈ, ਗਦਰੀ ਬਾਬਿਆਂ ਦਾ ਸਥਾਨ ਵੀ ਹੈ, ਤਾਂ ਕਰਕੇ ਆਪਾਂ ਇੱਥੇ ਨਗਰ ਕੀਰਤਨ ਕਰਦੇ ਹਾਂ। ਸੋ ਆਪਾਂ ਹਰੇਕ ਸਾਲ ਇੱਥੇ ਇਵੇਂ ਹੀ ਮਨਾਇਆ ਕਰਨਾ ਹੈ ਇਹ ਸ਼ਹੀਦਾਂ ਦੀ ਯਾਦ, ਤੇ ਆਪ ਜੀ ਸਾਰਿਆਂ ਨੇ ਇੱਥੇ ਇਵੇਂ ਹੀ ਪਿਆਰ ਨਾਲ ਪਹੁੰਚ ਕੇ ਅਸੀਸ ਬਖਸ਼ਣੀ। ਹੁਣ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਟਰਲਕ ਦੀ ਸਮੂਹ ਪ੍ਰਬੰਧਕ ਕਮੇਟੀ ਉਹ ਵੀ ਸਟੇਜ ਤੇ ਆ ਜਾਵੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਸਟਾਕਟਨ ਉਹ ਵੀ ਇੱਥੇ ਆ ਜਾਣ। ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਨੂੰ ਸੰਗਤ ਸਨਮਾਨ ਬਖਸ਼ਣ। ਤੇ ਨਾਲ ਹੀ ਮੈਂ ਬੇਨਤੀ ਕਰਦਾ ਸ਼ਹੀਦ ਭਾਈ ਧਰਮਵੀਰ ਸਿੰਘ ਜੋ ਕਿ 1978 ਦੇ ਸ਼ਹੀਦ ਹਨ,
ਉਹਨਾਂ ਦੇ ਮਾਤਾ ਜੀ ਭੈਣ ਜੀ ਜਸਵੀਰ ਕੌਰ ਉਹ ਵੀ ਸਟੇਜ ਤੇ ਆ ਜਾਣ। ਇਹ ਇਸ ਸਮਾਗਮ ਦਾ ਆਖਰੀ ਪ੍ਰੋਗਰਾਮ ਹੈ। ਉਪਰੰਤ ਉਹਨਾਂ ਨਾਲ ਆਨੰਦ ਸਾਹਿਬ ਦਾ ਪਾਠ, ਅਰਦਾਸ ਤੇ ਹੁਕਮਨਾਮਾ ਹੋਣਗੇ। ਆਪ ਜੀ ਸਾਰਿਆਂ ਨੇ ਹੁਕਮਨਾਮਾ ਸਰਵਣ ਕਰਕੇ ਛੁੱਟੀਆਂ ਲੈਣੀਆਂ ਹਨ। ਬੱਸਾਂ 5 ਵਜੇ ਹੀ ਚੱਲਣੀਆਂ ਹਨ, ਸੋ ਆਪ ਜੀ ਕਾਹਲੀ ਨਾ ਕਰੋ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਨੂੰ ਸੰਗ ਸਨਮਾਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਨਾਲ ਹੁਣ ਮੈਂ ਬੇਨਤੀ ਕਰਦਾ ਭੈਣ ਬੀਬੀ ਜਸਵੀਰ ਕੌਰ ਜੀ, ਉਹ ਵੀ ਸਟੇਜ ਤੇ ਆ ਜਾਣ, ਜੋ ਕਿ ਸ਼ਹੀਦ ਭਾਈ ਧਰਮਵੀਰ ਸਿੰਘ ਜੀ ਦੇ ਮਾਤਾ ਜੀ ਹਨ। ਭਾਈ ਸਾਹਿਬ ਜੀ ਅੱਗੇ ਨੂੰ ਆ ਜਾਓ। ਸੋ ਗੁਰਦੁਆਰਾ ਸਾਹਿਬ ਟਰਲਕ ਦੀਆਂ 2 ਕਮੇਟੀਆਂ ਐਗਜ਼ਿਸਟਿੰਗ ਵੀ ਸਾਰੇ ਸੇਵਾਦਾਰ ਇੱਥੇ ਹਨ, ਹੁਣ ਵਾਲੀ ਵੀ ਤੇ ਪੁਰਾਣੀ ਵਾਲੀ ਵੀ। ਗੁਰਦੁਆਰਾ ਸਾਹਿਬ ਸਟਾਕਟਨ ਵਾਲੇ ਵੀ 4 ਬੱਸਾਂ ਬੇਅੰਤ ਮਾਇਆ ਇਸ ਨਗਰ ਕੀਰਤਨ ਲਈ ਉਹ ਆਪਣੇ ਤਨ ਮਨ ਨਾਲ ਸੇਵਾ ਕਰਦੇ ਹਨ। ਗੁਰੂ ਮਹਾਰਾਜ ਇਵੇਂ ਹੀ ਗੁਰਸਥਾਨਾਂ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ। ਸੋ ਮਾਤਾ ਜੀ ਜਸਵੀਰ ਕੌਰ ਜੀ ਆ ਰਹੇ ਹਨ, ਜਕਾਰੇ ਨਾਲ ਉਹਨਾਂ ਦਾ ਸਵਾਗਤ ਕਰੀਏ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਭੁੱਲ ਦੀ ਇੱਕ ਮੈਂ ਰੈਕਟੀਫਾਈ ਕਰਨਾ ਤਾਂ ਸ਼ਹੀਦ ਭਾਈ ਧਰਮਵੀਰ ਸਿੰਘ ਦੇ ਭੈਣ ਜੀ ਹਨ, ਸਾਡੇ ਮਾਤਾ ਜੀ ਹਨ। ਸੋ ਇੱਕ ਵਾਰੀ ਫੇਰ ਸਾਰੇ ਪ੍ਰਭੂ ਸਮੂਹ ਸੰਗਤਾਂ ਦਾ, ਪ੍ਰਬੰਧਕ ਸੱਜਣਾ ਦਾ, ਜਿਨ੍ਹਾਂ ਨੇ ਤਿਲ ਫੁੱਲ ਭੇਟਾ ਕਰਕੇ ਭੇਟ ਇਹ ਨਗਰ ਕੀਰਤਨ, ਇਹ ਫਰੀडम ਰੈਲੀ ਨੂੰ ਸਫਲ ਬਣਾਇਆ, ਸਾਰਿਆਂ ਦਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜਿਹੜਾ ਸ਼ੁਰੂ ਕੀਤਾ ਸੀ, ਇਹ 5ਵਾਂ ਸਾਲ ਹੈ। ਆਪ ਜਿਵੇਂ ਹੀ ਅਸੀਸ ਬਖਸ਼ਣੀ, ਆਪ ਸੇਵਾ ਆਪ ਕਰਵਾ ਲੈਣੀ। ਸਟੇਜ ਤੇ ਸੇਵਾ ਕਰਦੀਆਂ ਹੋਈਆਂ ਭੁੱਲਾਂ ਲਈ ਮੈਂ ਖਿਮਾ ਮੰਗਦਾ ਹਾਂ, ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣੀ, ਅਸੀਸ ਬਖਸ਼ਣੀ, ਅੱਗੇ ਤੋਂ ਹੋਰ ਆਪ ਜੀ ਦੇ ਚਰਨ ਪਰਸ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।